ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮਾਹਾ ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच विच बहुत शुक्रिया। जी राज साहब, अज 18 जून 2021 4 हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਵਿਊਅਰਸ, ਇਹ ਜਿਹੜਾ ਜੂਨ ਦਾ ਮਹੀਨਾ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ TV84 ਵੱਲੋਂ ਇਸ ਨੂੰ ਸਮਰਪਿਤ ਕੀਤਾ ਗਿਆ ਹੈ। ਸੋ ਵਿਊਅਰਸ, ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਜਿਹੜਾ ਮੈਸੇਜ ਹੈ ਇਸ ਸ਼ਹੀਦੀ ਮਹੀਨੇ ਜੋ ਪ੍ਰੋਗਰਾਮ ਸੱਚੋ ਸੱਚ ਰਾਹੀਂ ਜਿਹੜਾ ਤੁਸੀਂ ਸਾਨੂੰ ਭੇਜ ਸਕਦੇ ਹੋ। ਆਪਣਾ ਜਿਹੜਾ ਸੁਨੇਹਾ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਸੋ ਆਪਣਾ ਮੈਸੇਜ ਸਾਂਝਾ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਇਸੇ ਸੇਮ ਨੰਬਰ ਤੇ ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv84.tv ਤੇ। ਸੋ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਕਿਹਨਾਂ ਨੇ ਸਾਨੂੰ ਸਪਾਂਸਰ ਕੀਤਾ ਹੈ। ਇਹ ਸਪਾਂਸਰ ਕੀਤਾ ਗਿਆ ਹੈ ਵੌਇਸ ਆਫ ਮਾਨਵਤਾ TV ਨਿਊਜ਼ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਹਨਾਂ ਦਾ ਟੀਚਾ ਆਪਾਂ ਤੁਹਾਨੂੰ ਦੱਸ ਦਈਏ ਕਿ ਵੌਇਸ ਆਫ ਮਾਨਵਤਾ ਦਾ ਜਿਹੜਾ TV ਦਾ ਟੀਚਾ ਹੈ ਉਹ ਕੀ ਹੈ। ਇਹ ਹੈ ਮਨੁੱਖਤਾ ਨੂੰ ਵੰਡਣ ਵਾਲੀ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਖਿਲਾਫ ਗੁਰੂ ਸਾਹਿਬਾਨਾਂ ਦਾ ਫਲਸਫਾ ਪੂਰੇ ਭਾਰਤ ਵਿੱਚ ਪਹੁੰਚਾਉਣਾ। ਸੋ ਹਿੰਦੀ ਭਾਸ਼ਾ ਵਿੱਚ ਚੱਲਦੇ ਵੌਇਸ ਆਫ ਮਾਨਵਤਾ ਨੂੰ ਤੁਸੀਂ ਫੇਸਬੁੱਕ ਰਾਹੀਂ, YouTube ਰਾਹੀਂ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਰਾਹੀਂ ਜਿਹੜਾ ਫੋਲੋ ਹੈ ਉਹ ਕਰ ਸਕਦੇ ਹੋ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਵੌਇਸ ਆਫ ਮਾਨਵਤਾ ਦੇ ਜਿਹੜੇ ਮੁੱਖ ਐਡੀਟਰ ਨੇ ਸਰਦਾਰ ਮੇਘਰਾਜ ਸਿੰਘ ਦਾ ਆਪਾਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ, ਜਿਹੜੇ ਆਪਣੀ ਕਿਰਤ ਕਮਾਈ ਕਰਦੇ ਆ ਦਸਵੰਧ ਵਿੱਚੋਂ ਜਿਹੜੀਆਂ ਮੀਡੀਆ ਦੇ ਖੇਤਰ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ। ਸੋ ਇਹਨਾਂ ਦਾ ਜਿਹੜਾ ਮੈਸੇਜ ਹੈ ਉਹ ਇਸ ਸੈਗਮੈਂਟ ਦੇ ਐਂਡ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਹੁਣ ਆਪਾਂ ਆਪਣੇ ਜਿਹੜਾ ਮੇਨ ਇਸ਼ੂ ਹੈ ਉਸ ਵੱਲ ਆਪਾਂ ਵਧਦੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰ, ਇੱਕ ਖਬਰ ਬੜੀ ਹੀ ਦੁਖੀ ਦਿਨਾਂ ਤੋਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਦੇ ਫਖਰ ਇੰਟਰਨੈਸ਼ਨਲ ਨਾਮ ਨਾਲ ਖੱਟਣ ਵਾਲੇ ਦੌੜਾਕ ਫਲਾਇੰਗ ਸਿੱਖ ਸਰਦਾਰ ਮਿਲਖਾ ਸਿੰਘ ਜ਼ਿੰਦਗੀ ਦੀ ਜਿਹੜੀ ਦੌੜ ਵਿੱਚ ਉਹ ਅਖੀਰ ਹਾਰ ਗਏ ਹਨ। ਸੋ ਲਗਭਗ 91 ਸਾਲ ਦੀ ਉਮਰ ਵਿੱਚ COVID-19 ਦੀ ਵਜ੍ਹਾ ਕਰਕੇ ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਉਹਨਾਂ ਨੇ ਅਖੀਰਲਾ ਜਿਹੜਾ ਉਹ ਸਾਹ ਲਿਆ। ਸੋ ਵਿਊਅਰਸ, ਯਾਦ ਰਹੇ ਕਿ ਉਹਨਾਂ ਨੂੰ ਫਲਾਇੰਗ ਸਿੱਖ ਯਾਨੀ ਕਿ ਉਡਨੇ ਸਿੱਖ ਦਾ ਜਿਹੜਾ ਖਿਤਾਬ ਹੈ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਅਯੂਬ ਖਾਨ ਨੇ 1960 ਦੀ ਲਾਹੌਰ ਦੌੜ ਤੋਂ ਬਾਅਦ ਦਿੱਤਾ ਸੀ। ਸੋ ਵਿਊਅਰਸ, ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਸੱਚੋ ਸੱਚ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ ਤੁਸੀਂ ਬੜੇ ਦਿਲੋਂ ਦੇਖੋ ਔਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਵੀ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੌਇਸ ਆਫ ਮਾਨਵਤਾ TV ਨਿਊਜ਼ ਜਿਸ ਨੂੰ ਸਰ ਮੇਘਰਾਜ ਸਿੰਘ ਜਿਹੜੇ ਇੱਕ ਬੜੇ ਉਤਸ਼ਾਹੀ ਨੌਜਵਾਨ ਨੇ, ਲਿਖਾਰੀ ਵੀ ਨੇ ਔਰ ਜਿੰਨੇ ਉਤਸ਼ਾਹ ਨਾਲ ਜੋਸ਼ ਨਾਲ ਉਹ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਨੇ, ਹਿੰਮਤ ਨਾਲ ਜਿਹੜਾ ਇਸ ਫੀਲਡ ਦੇ ਵਿੱਚ ਖੜੇ ਨੇ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਗੁਰੂ ਦੀ ਰਹਿਮਤ ਕਿਸੇ ਤੇ ਹੁੰਦੀ ਹੈ ਤੇ ਫਿਰ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ
ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸੋ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਹੀ ਐਡਮਾਇਰ ਕਰਦਾ ਹਾਂ, ਹਾਲਾਂਕਿ ਉਹ TV 84 ਨੂੰ ਜਿਹੜਾ ਇੱਕ ਆਪਣੀ ਇਨਸਪੀਰੇਸ਼ਨ ਦਾ ਸੋਰਸ ਸਮਝਦੇ ਨੇ। ਸੋ ਉਹ ਖੁਦ ਇੱਕ ਵੱਡੀ ਸੇਵਾ ਕਰਦੇ ਨੇ ਮੀਡੀਆ ਦੇ ਫੀਲਡ ਦੇ ਵਿੱਚ, ਲੇਕਿਨ ਉਹਨਾਂ ਨੇ ਸਾਨੂੰ ਵੀ ਸਪੋਰਟ ਦਿੱਤੀ ਹੈ ਸਪਾਂਸਰਸ਼ਿਪ ਰਾਹੀਂ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਕੁਝ ਸ਼ਖਸੀਅਤਾਂ ਜਿਨ੍ਹਾਂ ਲਈ ਅੰਗਰੇਜ਼ੀ ਦਾ ਇੱਕ ਸ਼ਬਦ ਜਾਂ ਇੱਕ ਲਫ਼ਜ਼ ਲਾਰਜਰ ਦੈਨ ਲਾਈਫ ਹੁੰਦਾ ਹੈ, ਤੇ ਜੇ ਇਸ ਲਾਰਜਰ ਨੂੰ ਕਈ ਵਾਰ ਲਾ ਦਿਓ, ਲਾਰਜਰ 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 ਦੈਨ ਲਾਈਫ, ਤੇ ਫਿਰ ਇੱਕ ਮਿਲਖਾ ਸਿੰਘ ਬਣਦਾ ਹੈ। ਬਿਲਕੁਲ, ਬੇਸ਼ੱਕ ਜੋ ਆਇਆ ਉਹਨੇ ਜਾਣਾ। ਜਦੋਂ ਅਸੀਂ ਉਮਰ ਦਾ ਤਕਾਜ਼ਾ ਦੇਖਦੇ ਹਾਂ, 91 ਸਾਲ ਦੀ ਉਮਰ 'ਚ ਬੜੀ ਬਹਾਦਰੀ ਨਾਲ ਜਿਵੇਂ ਉਹਨਾਂ ਨੇ ਜ਼ਿੰਦਗੀ ਦਾ ਸਫ਼ਰ ਇੱਕ ਗੁਰਬਤ 'ਚੋਂ ਇੱਕ ਟੁੱਟੇ ਹੋਏ ਦਿਲ ਨਾਲ, ਟੁੱਟੇ ਹੋਏ ਪਰਿਵਾਰ ਨਾਲ 47 ਦਾ ਸੰਤਾਪ ਸਹਿੰਦਿਆਂ ਸ਼ੁਰੂਆਤ ਕੀਤੀ। ਪਰ ਦੌੜਾਕ ਉਹ ਨਹੀਂ ਹੈ ਜਿਹੜਾ ਫੀਲਡ ਦੇ ਵਿੱਚ ਦੌੜ ਕੇ ਜਿਹੜਾ ਉਹ ਕੋਈ ਅਵਾਰਡ ਜਿੱਤਦਾ ਹੈ। ਦੌੜਾਕ ਜ਼ਿੰਦਗੀ ਦੀ ਰੇਸ ਵੀ ਦੌੜਦਾ ਹੈ। ਫੇਲਿਅਰਸ ਜਿਹਨੂੰ ਅਕਸਰ ਅੰਗਰੇਜ਼ੀ ਵਾਲੇ ਕਹਿੰਦੇ ਨੇ, ਫੇਲਿਅਰਸ ਆਰ ਦਾ ਪਿਲਰਸ ਆਫ ਸਕਸੈਸ, ਕਿ ਉਹ ਨਾਕਾਮਯਾਬੀਆਂ ਦੀ ਵੀ ਪਰਵਾਹ ਕੀਤੇ ਬਿਨਾ ਉਹ ਦੌੜਦਾ ਹੈ, ਇੱਕ ਮੁਕਾਮ ਨੂੰ ਹਾਸਲ ਕਰਦਾ ਹੈ, ਔਰ ਉਸ ਸਭ ਨੂੰ ਹਾਸਲ ਕਰਨ ਤੋਂ ਬਾਅਦ ਵੀ ਉਹ ਹੰਬਲ ਰਹਿੰਦਾ ਹੈ, ਉਹ ਨਿਮਰਤਾ ਭਰਪੂਰ ਰਹਿੰਦਾ ਹੈ, ਉਹ ਆਜਜ਼ੀ ਦੇ ਵਿੱਚ ਰਹਿੰਦਾ ਹੈ। ਉਹਨੂੰ ਆਪਣਾ ਪਿਛੋਕੜ ਕਦੇ ਨਹੀਂ ਭੁੱਲਦਾ ਕਿ ਉਹਨੇ ਕਿਵੇਂ ਇੱਕ ਗਰੀਬ ਬੱਚੇ ਨੇ ਕਿਵੇਂ ਜਿਹੜਾ ਕਦੇ ਜੇਬ ਕਤਰਾ ਬਣਦਾ ਸੀ, ਕਦੇ ਬਿਨਾਂ ਟਿਕਟ ਸਫ਼ਰ ਕਰਨ ਕਰਕੇ ਜੇਲ੍ਹ ਦੇ ਵਿੱਚ ਜਿਹਨੂੰ ਰੱਖਿਆ ਗਿਆ, ਭੈਣ ਨੇ ਗਹਿਣੇ ਵੇਚ ਕੇ ਜਿਹੜਾ ਉਹਨੂੰ ਛੁਡਾਇਆ। 47 ਦੇ ਉਸ ਪਾਗਲਪਨ ਦੇ ਦੌਰ 'ਚ ਜਿਹੜਾ ਅਸੀਂ ਦੋਨੋਂ ਪਾਸਿਆਂ ਦੇ ਪੰਜਾਬਾਂ ਨੇ ਜਿਹੜਾ ਉਹ ਭੋਗਿਆ ਵੀ, ਔਰ ਉਸ ਦੇ ਲਈ ਅਸੀਂ ਗੁਨਾਹਗਾਰ ਵੀ ਹਾਂ ਪੰਜਾਬੀ, ਕਿ ਕਿਵੇਂ ਅਸੀਂ ਵਡਾਂਗਾ ਕੀਤਾ ਇੱਕ ਦੂਸਰੇ ਦਾ, ਔਰ ਉਸ ਦਾ ਸ਼ਿਕਾਰ ਸਰਦਾਰ ਮਿਲਖਾ ਸਿੰਘ ਵੀ ਹੋਏ। ਉਹਨਾਂ ਦਾ ਜਨਮ 20 ਨਵੰਬਰ 1929 ਨੂੰ ਜਿਹੜਾ ਜਿਸ ਪਿੰਡ ਦੇ ਵਿੱਚ ਹੁੰਦਾ ਹੈ ਗੋਬਿੰਦਪੁਰਾ, ਹੁਣ ਉਹ ਮੁਜ਼ੱਫਰਗੜ੍ਹ ਜ਼ਿਲ੍ਹੇ ਦਾ ਹਿੱਸਾ ਹੈ, ਔਰ ਬਹੁਤ ਵੱਡਾ ਪਰਿਵਾਰ ਜਿਵੇਂ ਅਸੀਂ ਉਸ ਪੀਰੀਅਡ ਦੇ ਵਿੱਚ ਸੀ। ਉਹਨਾਂ ਦੇ ਲਗਭਗ 15 ਭੈਣ ਭਰਾ ਸਨ, ਪਰ ਮੰਦੇ ਭਾਗਾਂ ਨੂੰ 47 ਦੇ ਇਸ ਪਾਗਲਪਨ ਦੇ ਦੌਰ ਨੇ ਉਹਨਾਂ ਦੇ ਮਾਤਾ ਔਰ ਪਿਤਾ ਦੋਨਾਂ ਦੀ ਜਾਨ ਲਈ, ਔਰ ਉਹਨਾਂ ਦੀਆਂ 2 ਭੈਣਾਂ ਔਰ ਇੱਕ ਭਰਾ ਵੀ ਇਸ ਪਾਗਲਪਨ ਦੇ ਦੌਰ ਵਿੱਚ ਮਾਰੇ ਗਏ। ਔਰ ਕਿਵੇਂ ਬਿਲਕੁਲ ਟੁੱਟਿਆ ਭੱਜਿਆ ਪਰਿਵਾਰ ਗੁਰਬਤ ਦੇ ਵਿੱਚ ਉਹ ਦਿੱਲੀ ਪਹੁੰਚੇ, ਕਿਵੇਂ ਉਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਬਹੁਤ ਸਾਰਿਆਂ ਨੇ ਭਾਗ ਮਿਲਖਾ ਭਾਗ ਫਿਲਮ ਦੇਖੀ ਹੋਏਗੀ, ਔਰ ਉਹਦੇ 'ਚ ਖਾਸ ਤੌਰ 'ਤੇ ਫਰਹਾਨ ਅਖਤਰ ਜਿਨ੍ਹਾਂ ਨੇ ਮਿਲਖਾ ਸਿੰਘ ਦਾ ਰੋਲ ਕੀਤਾ, ਕਿਵੇਂ ਉਹਨਾਂ ਨੇ ਉਸ ਪੀਰੀਅਡ 'ਚ ਆਪਣੇ ਕੇਸ ਦਾੜੀ ਵਧਾਈ, ਔਰ ਕਿਵੇਂ ਉਹਦੇ 'ਚ ਉਹਨਾਂ ਨੇ ਫਿੱਟ ਹੋਣ ਦੀ ਕੋਸ਼ਿਸ਼ ਕੀਤੀ। ਔਰ ਹੁਣੇ ਹੀ ਸਾਡੀ ਟੈਕਨੀਕਲ ਟੀਮ ਡਿਸਕਸ ਕਰ ਰਹੀ ਸੀ ਕਿ ਜਦੋਂ ਅਸੀਂ ਬਾਇਓਗ੍ਰਾਫੀਕਲ ਫਿਲਮਸ ਦੇਖਦੇ ਹਾਂ, ਬਹੁਤ ਵਾਰ ਉਹਨਾਂ 'ਚ ਬੋਰੀਅਤ ਹੁੰਦੀ ਹੈ, ਕਿਉਂਕਿ ਇੱਕ ਕਰੈਕਟਰ ਤੇ ਫੋਕਸ ਹੁੰਦਾ ਹੈ ਕਿਸੇ ਨੂੰ ਉਭਾਰਨਾ। ਲੇਕਿਨ ਭਾਗ ਮਿਲਖਾ ਭਾਗ ਕਿਉਂਕਿ ਰਿਐਲਿਟੀ ਬੇਸਡ ਉਹਨਾਂ ਦੀ ਆਪਣੀ ਡਾਟਰ ਨੇ ਕਿਤਾਬ ਲਿਖੀ, ਔਰ ਉਸ ਤੇ ਹੀ ਬੇਸ ਜਿਹੜੀ ਹੈ ਇਹ ਫਿਲਮ ਬਣੀ, ਔਰ ਉਹਦੇ 'ਚ ਥੋੜ੍ਹਾ ਬਹੁਤ ਡਰਾਮੈਟਿਕ ਅੰਸਰ ਤਾਂ ਹੁੰਦਾ ਹੈ, ਤੁਸੀਂ ਰੋਮਾਂਸ ਵੀ ਦਿਖਾਉਂਦੇ ਹੋ, ਤੁਸੀਂ ਹੋਰ ਵੀ ਦਿਖਾਉਂਦੇ ਹੋ, ਪਰ ਉਹ ਸੱਚਾਈ ਦੇ ਇੰਨੀ ਕਰੀਬ ਸੀ ਕਿ ਕੋਈ ਵੀ ਇਨਸਾਨ ਜਿਸ ਨੇ ਜਿਹੜਾ ਥੀਏਟਰ 'ਚ ਗਿਆ ਉਹ ਭਿੱਜੀਆਂ ਅੱਖਾਂ ਦੇ ਨਾਲ, ਕਈ ਜਿਹੜੇ ਨੇ ਉਹ ਜਿਹੜੇ ਸਿਸਕੀਆਂ ਭਰਦੇ ਹੀ ਥੀਏਟਰ 'ਚੋਂ ਨਿਕਲੇ। ਲੇਕਿਨ ਇੱਕ ਯੋਧੇ ਦੀ ਕਹਾਣੀ ਹੈ। ਬੇਸ਼ੱਕ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਇਆ 100 ਕਰੋੜ ਤੋਂ ਜ਼ਿਆਦਾ ਦੀ ਫਿਲਮ ਨੇ ਬਿਜ਼ਨਸ ਕੀਤੀ, ਲੇਕਿਨ ਇੱਥੇ ਵੀ ਜਦੋਂ ਅਸੀਂ ਹਿਊਮਿਲਿਟੀ ਦੀ ਗੱਲ ਕਰਦੇ ਹਾਂ, ਮਿਲਖਾ ਸਿੰਘ ਇਹ ਸਮਝਦੇ ਸੀ ਕਿ ਇਹ ਕਹਾਣੀ ਇਹ ਪੈਸੇ ਬਣਾਉਣ ਲਈ ਨਹੀਂ ਹੈ, ਇਹ ਉਹ ਮੋਟੀਵੇਸ਼ਨ ਹੋਏ ਜਿਹੜਾ ਵੀ ਇਸ ਨੂੰ ਦੇਖੇ ਉਹਨੂੰ ਲੱਗੇ ਕਿ ਆਈ ਕੈਨ ਡੂ ਇਟ, ਕਿ ਜੇ ਮੈਂ ਇੱਕ ਗਰੀਬ ਬੱਚਾ ਕਿੱਥੋਂ ਨਿਕਲ ਕੇ ਕਿਸ ਲੈਵਲ ਤੱਕ ਮੈਂ ਗਿਆ ਤੇ ਹਰ ਕੋਈ ਜਾ ਸਕਦਾ। ਔਰ ਇਸ ਲਈ ਉਹਨਾਂ ਨੇ ਜਦੋਂ ਫਿਲਮ ਪ੍ਰੋਡਿਊਸਰ ਉਹਨਾਂ ਦੇ ਨਾਲ ਡੀਲ ਕਰਨਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਸਿਰਫ 1 ਰੁਪਈਆ, ਮੈਂ 1 ਰੁਪਈਆ ਲਵਾਂਗਾ, ਬਾਕੀ ਜੋ ਵੀ ਆਮਦਨ ਹੈ ਉਹ ਤੁਹਾਡੀ। ਹਾਂ, ਜਿਹੜਾ ਉਹਨਾਂ ਨੇ ਮਿਲਖਾ ਸਿੰਘ ਟਰਸਟ ਕਾਇਮ ਕੀਤਾ ਹੈ ਜਿਸ ਦੇ ਥੱਲੇ ਗਰੀਬ ਬੱਚਿਆਂ ਦੀ, ਕਿਉਂਕਿ ਉਹਨਾਂ ਨੇ ਦੇਖਿਆ ਕਿ ਮੇਰੇ ਮਾਪਿਓ ਨਹੀਂ ਸੀ, ਮੈਂ ਯਤੀਮ ਸੀ, ਸਾਧਨ ਨਹੀਂ ਸੀ, ਮੈਂ ਪੜ੍ਹ ਲਿਖ ਨਹੀਂ ਸਕਿਆ। ਕਿਵੇਂ ਜਦੋਂ ਉਹ ਕਹਿੰਦਾ ਕਿ ਵੀ ਮੈਂ ਇੱਕ ਡਾਕੂ ਬਣਨ ਦਾ ਸੋਚਿਆ, ਫਿਰ ਮੇਰੇ ਭਰਾ ਨੇ ਕਿਹਾ ਵੀ ਨਹੀਂ, ਤੂੰ ਇੱਕ ਵਾਰੀ ਟਰਾਈ ਕਰ, ਫੌਜੀ ਭਰਤੀ ਹੋ ਰਹੀ ਹੈ ਰੰਗਰੂਟ,
ਔਰ ਇੱਕ ਵਾਰੀ ਦੋ ਵਾਰੀ ਤੀਜੇ ਜਾਂ ਚੌਥੇ ਅਟੈਂਪਟ ਦੇ ਵਿੱਚ ਉਹ ਕਾਮਯਾਬ ਹੁੰਦਾ ਹੈ ਭਰਤੀ ਹੋਣ ਦੇ ਵਿੱਚ। ਔਰ ਉਹ ਵੀ ਕੋਈ ਜਿੱਥੋਂ ਤੱਕ ਮੈਨੂੰ ਹੈ ਉਹ ਲਾਂਗਰੀ ਦੇ ਤੌਰ ਦੇ ਉੱਤੇ ਉਸ ਦਾ ਕੈਰੀਅਰ ਸ਼ੁਰੂ ਹੁੰਦਾ ਹੈ। ਲੇਕਿਨ ਜਦੋਂ ਇਨੀਸ਼ੀਅਲ ਭਰਤੀ ਦੀ ਦੌੜ ਹੁੰਦੀ ਹੈ ਤੇ ਉਹਦੇ ਵਿੱਚ ਕ੍ਰਾਸ ਕੰਟਰੀ ਜਦੋਂ ਉਹਨਾਂ ਨੇ ਦੌੜਾਈ ਤਾਂ ਉਹਦੇ 'ਚੋਂ 6ਵੇਂ ਨੰਬਰ ਤੇ ਰਿਹਾ। ਸੋ ਉਹਦੇ 'ਚ ਉਹਨਾਂ ਦੇ ਜਿਹੜੇ ਆਫੀਸਰ ਸੀ ਉਹਨਾਂ ਨੇ ਦੇਖਿਆ ਕਿ ਵੀ ਇਹਦੇ 'ਚ ਪੋਟੈਂਸ਼ੀਅਲ ਹੈ। ਔਰ ਉਹਦਾ ਵੀ ਇੱਕ ਰੀਜ਼ਨ ਹੈ, ਅੱਜ ਬਹੁਤ ਵਾਰ ਸ਼ਾਇਦ ਸਾਡੇ ਬੱਚੇ ਬੱਚੀਆਂ ਇਹ ਜਿਨ੍ਹਾਂ ਨੂੰ ਜਿਹੜੇ ਆਪਣੀ ਗੱਡੀ ਲੈ ਕੇ ਪੜ੍ਹਨ ਜਾਂਦੇ ਨੇ ਜਾਂ ਗੱਡੀ ਛੱਡਦੀ ਹੈ ਗੱਡੀ ਚੁੱਕਦੀ ਹੈ, ਜਿਸ ਪਿੰਡ 'ਚ ਉਹਨਾਂ ਦਾ ਜਨਮ ਹੁੰਦਾ ਹੈ ਗੋਬਿੰਦਪੁਰਾ, ਔਰ ਜਦੋਂ ਅਸੀਂ ਜਿਵੇਂ ਗੱਲ ਕੀਤੀ ਹੈ ਕਿ 1929 'ਚ ਉਹਨਾਂ ਦਾ ਜਨਮ ਹੋਇਆ, ਸੋ ਜ਼ਾਹਰ ਹੈ ਕਿ ਜਦੋਂ ਉਹ ਦਿੱਲੀ ਪਹੁੰਚਦੇ ਨੇ ਉਹ ਆਲਮੋਸਟ 18 ਸਾਲ ਦੇ ਸੀ। ਸੋ ਉਹਨਾਂ ਦੀ ਮੁੱਢਲੀ ਸਕੂਲਿੰਗ ਜਿਹੜੀ ਹੈ ਜਿੱਥੇ ਹੋਈ ਉਹਨਾਂ ਦੇ ਪਿੰਡ ਤੋਂ 10 ਕੋਹ ਜਾਂ 10 ਕਿਲੋਮੀਟਰ, ਕੋਹ ਵੈਸੇ ਵੱਡਾ ਹੁੰਦਾ ਹੈ, 10 ਕਿਲੋਮੀਟਰ ਸਕੂਲ ਸੀ। ਸੋ ਉਹ ਰੋਜ਼ਾਨਾ ਸਕੂਲ ਤੁਰ ਕੇ ਜਾਂਦੇ ਸੀ ਤੇ ਤੁਰ ਕੇ ਆਉਂਦੇ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਜੇ ਕਿਸੇ ਕੋਈ ਪੁੱਛੇ ਹੁਣ ਤਾਂ ਹੁੰਦਾ ਜੀ ਕਿ ਵੀ ਕਿਨੇ ਕਿੱਥੇ ਟ੍ਰੇਨਿੰਗ ਲਈ, ਉਹਨੇ ਕਿਹਾ ਜੀ ਮੈਂ 4 ਸਾਲ ਦਾ ਸੀ, ਮੇਰੇ ਮਾਪਿਓ ਨੇ ਮੈਨੂੰ ਫਲਾਣੀ ਟ੍ਰੇਨਿੰਗ ਦਿੱਤੀ, ਫਿਰ ਉੱਥੇ ਗਿਆ, ਇੱਕ ਅਕੈਡਮੀ ਚੋਂ ਦੂਜੀ 'ਚ ਨਿਕਲਦੇ ਨੇ। ਉਹਨੇ ਕਿਹਾ ਮੇਰੀ ਅਕੈਡਮੀ ਇਹੀ ਸੀ, ਜਿਹੜਾ ਮੈਂ ਲੇਟ ਵੀ ਹੁੰਦੇ ਹੋਣਾ, ਕਈ ਵਾਰੀ ਘਰੋਂ ਹੀ ਨਿਕਲਦੇ ਆ ਤੇ ਦੌੜ ਕੇ ਜਾਣਾ, ਉਹੀ ਮੇਰੀ ਟ੍ਰੇਨਿੰਗ ਸੀ। ਔਰ ਉਸ ਫੌਜ 'ਚ ਇੱਕ ਲਾਂਗਰੀ ਦਾ ਕਰੀਅਰ ਇੱਕ ਬਿਲਕੁਲ ਉਸ ਲੈਵਲ ਦੇ ਉੱਤੇ ਸਿਪਾਹੀ ਤੋਂ ਸ਼ੁਰੂ ਕਰਕੇ ਉਹਦੇ 'ਚ ਵੀ ਆਪਣਾ ਕੰਮਕਾਰ ਕਰਕੇ ਉਹੀ ਲੰਗਰ ਦੀਆਂ ਰੋਟੀਆਂ ਖਾ ਕੇ ਜਿਹੜਾ ਫਿਰ ਉਹਨੇ ਦੌੜਨਾ ਵੀ ਜਦੋਂ ਤੱਕ ਮੈਂ ਡਿੱਗ ਨਾ ਪਾ, ਉਹਦੀ ਪ੍ਰੈਕਟਿਸ ਕਰਨੀ, ਪਾਉਣ ਲਈ ਪ੍ਰੋਪਰ ਜੁੱਤੀਆਂ ਵੀ ਨਹੀਂ ਨੇ। ਹੁਣ ਇਹ ਇੱਕ ਜਦੋਂ ਤੁਸੀਂ ਇੱਕ ਰਿਜ਼ੋਲਵ ਦੇਖਦੇ ਹੋ, ਔਰ ਮੈਂ ਇਹ ਸਮਝਦਾ ਹਾਂ ਕਿ ਵੀ ਮਿਲਖਾ ਸਿੰਘ ਜਿਵੇਂ ਮੈਂ ਕਿਹਾ ਵੀ ਲਾਰਜਰ ਦੈਨ ਲਾਈਫ ਤਾਂ ਹੈ ਹੀ ਨੇ, ਪਰ ਉਹ ਇਕੱਲੇ ਸਾਡੇ ਸਬ ਕੰਟੀਨੈਂਟ 'ਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਉਹਨਾਂ ਨੇ ਜਿੱਥੇ ਨਾਮਨਾ ਵੀ ਖੱਟਿਆ। ਔਰ ਉਹਨਾਂ ਦਾ ਜਦੋਂ ਉਹਨਾਂ ਨੇ ਸਪੋਰਟਸ ਦੇ ਵਿੱਚ ਫੌਜ ਦੇ ਵਿੱਚ ਹੀ ਹੁੰਦਿਆਂ ਕੁਛ ਅੱਗੇ ਵਧਣਾ ਸ਼ੁਰੂ ਕੀਤਾ, ਉਹਨਾਂ ਨੂੰ JCO ਬਣਾ ਦਿੱਤਾ ਗਿਆ। ਔਰ ਰਿਟਾਇਰਮੈਂਟ ਵੇਲੇ ਜਦੋਂ ਉਹ ਆਨਰਰੀ ਕੈਪਟਨ ਦੇ ਤੌਰ ਤੇ ਹੁਣ, ਪਰ ਦੂਸਰੇ ਪਾਸੇ ਤੁਸੀਂ ਦੇਖੋ ਕੈਪਟਨ ਕੀ ਕਿੰਨੇ ਜਨਰਲ ਇੰਡੀਆ ਦੇ 47 ਤੋਂ ਲੈ ਕੇ ਹੁਣ ਤੱਕ ਹੋਏ ਹੋਣਗੇ, ਕਿੰਨੇ ਕੁ ਦੇ ਨਾਂ ਯਾਦ ਨੇ। ਪਰ ਇੱਥੇ ਇੱਕ ਉਹ ਸਿਪਾਹੀ ਜਿਹਦੇ 'ਚ ਰਿਜ਼ੋਲਵ ਸੀ, ਜਿਹਦਾ ਫੇਥ ਸਿੱਖੀ ਦੇ ਵਿੱਚ ਪੱਕਾ ਸੀ, ਔਰ ਉਹਨੇ ਆਪਣਾ ਸਿੱਖੀ ਸਰੂਪ ਉਵੇਂ ਹੀ ਜੂੜੇ ਦੇ ਨਾਲ ਉਹ ਦੌੜਿਆ। ਉਹਨੇ ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ, ਔਰ ਜਿਹੜੀ ਪੀਕ ਹੈ 1960 ਦੇ ਵਿੱਚ ਰੋਮ ਓਲੰਪਿਕਸ ਦੇ ਵਿੱਚ, ਜਿੱਥੇ ਉਸ ਤੋਂ ਪਹਿਲਾਂ ਜਿਸ ਕਿਸਮ ਦੇ ਉਹਨਾਂ ਦਾ ਰਿਕਾਰਡ ਸੀ, ਇਹ ਆਸ ਕੀਤੀ ਜਾਂਦੀ ਸੀ ਕਿ ਉਹ 골ਡ ਲੈ ਕੇ ਆਣਗੇ। ਪਰ ਕਈ ਵਾਰ ਜਿੱਥੇ ਆ ਕੇ ਉਹ ਵੀ, ਜੇ ਮਿਲਖਾ ਸਿੰਘ ਨੂੰ ਜ਼ਿੰਦਗੀ ਦਾ ਕੋਈ ਰਿਗਰੈਟ ਰਿਹਾ ਤਾਂ ਇਹੀ ਸੀ ਕਿ ਜਿੱਥੇ ਉਹ ਆਸਾਨੀ ਨਾਲ ਜਿੱਤ ਵੱਲ ਵੱਧ ਰਿਹਾ ਸੀ, 2 ਗਲਤੀਆਂ ਉਹਨੇ ਉਸ ਦੌੜ ਦੇ ਵਿੱਚ, ਜਿਹੜਾ ਫਾਈਨਲ ਸਾਰੀ ਦੁਨੀਆ ਦੀਆਂ ਔਰ ਉਸ ਵੇਲੇ ਦੇ ਭਾਰਤ ਦੀਆਂ ਨਜ਼ਰਾਂ ਵੀ ਲੱਗੀਆਂ ਹੋਈਆਂ ਸੀ ਕਿ ਉਹ ਇੰਨਾ ਕੁ ਅੱਗੇ ਨਿਕਲ ਆਇਆ ਕਿ ਉਹਨੂੰ ਲੱਗਾ ਕਿ ਮੈਂ ਕਿੰਨਾ, ਉਹਨੇ ਪਿੱਛੇ ਮੁੜ ਕੇ ਉਹਦੀ ਔਰ ਸਲੋ ਡਾਊਨ ਹੋਇਆ। ਔਰ ਨਤੀਜੇ ਦੇ ਤੌਰ ਤੇ ਉਹ ਪਹਿਲੀ ਓਲੰਪਿਕ ਸੀ 1960 ਦੀ ਜਿਹਦੇ 'ਚ ਕੈਮਰੇ ਦੇ ਨਾਲ ਫੈਸਲਾ ਹੋਇਆ ਕਿ ਕੌਣ ਅੱਗੇ ਹੈ। ਉਹਨਾਂ ਨੂੰ ਚੌਥਾ ਨੰਬਰ ਮਿਲਿਆ, ਜਿਹੜਾ ਕਿ ਬਿਲਕੁਲ ਫ੍ਰੈਕਸ਼ਨ ਆਫ ਏ ਸੈਕਿੰਡ ਦੇ ਨਾਲ ਕੰਪੇਅਰ ਕੀਤਾ ਗਿਆ। ਔਰ ਹਾਲਾਂਕਿ ਉਹਨਾਂ ਨੇ ਉਹਦੇ ਨਾਲ ਵੀ ਪਿਛਲੀ ਓਲੰਪਿਕ ਦਾ ਰਿਕਾਰਡ ਤੋੜਿਆ ਚੌਥੇ ਆ ਕੇ। ਭਾਰਤ ਦੇ ਵਿੱਚ ਉਹਨਾਂ ਦੇ ਲੈਵਲ ਦਾ ਹਾਲਾਂਕਿ ਨੂੰ ਇਹਨਾਂ ਨੇ ਕਿਹਾ 40 ਸਾਲ ਬਾਅਦ ਟੁੱਟਿਆ, ਲੇਕਿਨ ਮਿਲਖਾ ਸਿੰਘ ਨੇ ਕਦੇ ਨਹੀਂ ਮੰਨਿਆ ਹੈ ਕਿਉਂਕਿ ਉਹਦਾ ਉਹੀ ਰਿਕਾਰਡ। ਔਰ ਜਿਹੜੀਆਂ ਜੁੱਤੀਆਂ ਦੇ ਨਾਲ ਉਹ ਰੋਮ ਦੇ ਵਿੱਚ ਦੌੜਿਆ, ਫਿਰ ਜਿਵੇਂ ਬਾਅਦ ਦੇ ਵਿੱਚ, ਔਰ ਅੱਜ ਵੀ ਸਪੋਰਟਸ ਕਾਲਜ ਪਟਿਆਲਾ 'ਚ ਉਹਨਾਂ ਨੇ, ਪਹਿਲਾਂ ਇਹ ਦਿੱਲੀ 'ਚ ਸੀ, ਉਹ ਉਹਨਾਂ ਦਾ ਜਿਹਨੂੰ ਜਦੋਂ ਇਹ ਟਰਮ ਵੀ ਯੂਜ਼ ਕੀਤੀ ਕਹਿੰਦੇ ਕਿ ਹੈਂਗਡ ਦਾ ਸ਼ੂਜ਼, ਕਿ ਹੁਣ ਉਹਨਾਂ ਨੂੰ ਕੌਣ ਪਾਏਗਾ। ਔਰ ਇਹ ਇੱਕ ਚੈਲੰਜ ਦੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ। ਉਹਨਾਂ ਜ਼ਮਾਨਿਆਂ 'ਚ ਜਦੋਂ ਕੋਈ ਕੋਚ ਨਹੀਂ ਨੇ, ਕੋਈ ਹੋਰ ਫੈਸਿਲਿਟੀਜ਼ ਨਹੀਂ ਹੈ, ਕਿਸ ਲੈਵਲ ਦਾ ਉਹਨਾਂ ਦਾ ਦੀ ਮਿਹਨਤ, ਸ਼ਾਨਦਾਰ ਮਿਹਨਤ ਔਰ ਫੇਥ ਹਮੇਸ਼ਾ ਕਾਇਮ ਰੱਖਣਾ, ਇਹ ਛੋਟੀ ਗੱਲ ਨਹੀਂ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਜ਼ਿੰਦਗੀ ਦੀ ਦੌੜ 'ਚ ਇਹ ਠੀਕ ਹੈ, ਜਿਵੇਂ ਕਦੇ ਨੈਪੋਲੀਅਨ ਨੇ ਕਿਹਾ ਸੀ ਕਿ ਆਈ ਐਮ ਦਾ ਕੈਪਟਨ ਆਫ ਮਾਈ ਫੇਟ। ਬਹੁਤ ਵਾਰ ਅਸੀਂ ਫੇਟ ਲਿਸਟ ਜਾਂ ਫੇਟ ਦੀ ਗੱਲ ਕਰਦੇ ਹਾਂ ਕਿ ਹਾਂ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗਲੋਰੀ ਹੈ, ਫੇਮ ਹੈ, ਕਾਮਯਾਬੀ ਹੈ, ਇਹ ਅਲਟੀਮੇਟਲੀ ਰੱਬ ਦੇ ਕੋਲ ਹੁੰਦੀ ਹੈ। ਔਰ ਇਸ ਤੇ ਹੀ ਜਦੋਂ ਅਸੀਂ ਮੁਹੰਮਦ ਬਖਸ਼ ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਬੜੇ ਜ਼ਬਰਦਸਤ ਸ਼ਾਇਰ ਹੋਏ ਨੇ, ਜਦੋਂ ਮੈਂ ਉਹਨਾਂ ਦਾ ਇੱਕ ਕਪਲੇਟ ਮੈਨੂੰ ਬਹੁਤ ਚੰਗਾ ਲੱਗਦਾ ਹੈ, ਜਦੋਂ ਉਹ ਕਹਿੰਦੇ ਨੇ
ਕਿ ਮਾਲੀ ਦਾ ਕੰਮ ਪਾਣੀ ਦੇਣਾ, ਮਾਲੀ ਦਾ ਕੰਮ ਪਾਣੀ ਦੇਣਾ, ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਬਿਲਕੁਲ ਐਫਰਟ ਇਹ ਸਾਡਾ ਫਰਜ਼ ਹੈ, ਜੀ ਫਲ ਫੁੱਲ ਫਰਕਟੀਫਾਈ ਹੋਣਾ, ਕਾਮਯਾਬ ਹੋਣਾ ਇਹ ਰੱਬ ਦੇ ਹੱਥ ਰੱਬ ਦੇ ਹੱਥ 'ਚ ਸੋ ਇੱਕ ਪਾਸੇ ਜਿੱਥੇ ਉਹਨਾਂ ਨੇ ਕਾਮਯਾਬੀਆਂ, ਕਾਮਨਵੈਲਥ, ਏਸ਼ੀਅਨ ਗੇਮਸ, 400 ਮੀਟਰ ਉਹਨਾਂ ਦਾ ਪੈਟ, ਉਹ ਸਾਰੀਆਂ ਉਹਦੀਆਂ ਸਿਖਰਾਂ ਛੋਈਆਂ, ਪਰ ਜਦੋਂ ਫਾਈਨਲ ਜਿਹੜੀ 올림픽 ਰੋਮ ਜਿਹਦੇ 'ਚ ਬਹੁਤ ਸਾਰੀਆਂ ਹੋਪ ਸੀ, ਉਹਦੇ 'ਚ ਉਹ ਹਾਰਟ ਬ੍ਰੇਕ ਵੀ ਹੋਇਆ ਉਹਨਾਂ ਦਾ। ਔਰ ਜਦੋਂ ਵੀ ਉਹਨਾਂ ਨੂੰ ਸੀ, ਉਹਨੂੰ ਕਹਿੰਦਾ ਵੀ ਜ਼ਿੰਦਗੀ ਦਾ ਉਹੀ ਰਿਗਰੈਟ ਹੈ ਕਿ ਮੈਂ ਸਲੋ ਆਪਣਾ ਪੇਸ ਕੀਤਾ ਪਿੱਛੇ ਮੁੜ ਕੇ ਦੇਖਣ ਨੂੰ, ਤੇ ਉਹੀ ਫ੍ਰੈਕਸ਼ਨ ਆਫ ਅ ਸੈਕਿੰਡ ਨੇ ਉਹਨਾਂ ਨੂੰ ਜਿਹੜਾ 올림픽 골ਡ ਤੋਂ ਵਾਂਝਿਆ ਕਰ ਦਿੱਤਾ। ਲੇਕਿਨ ਇੰਨਾ ਕੁਛ ਉਹਨਾਂ ਦੇ ਹੈ, ਔਰ ਉਹ ਅਣਖ ਵੀ ਮੈਂ ਬਹੁਤ ਵਾਰ ਦੇਖਦਾ ਵੀ ਇਹ ਜਿਹੜੇ ਸਾਡੇ ਇਸ ਦੌਰ ਦੇ ਸਪੋਰਟਸਮੈਨ ਨੇ ਜਾਂ ਆਮ ਲੋਕ ਵੀ ਸੀ, ਉਹਨਾਂ 'ਚ ਗੈਰਤ ਬਹੁਤ ਸੀ। ਔਰ ਇਹੀ ਉਹਨਾਂ ਨੂੰ ਹਾਲਾਂਕਿ ਪਦਮ ਸ਼੍ਰੀ ਅਵਾਰਡ ਦਿੱਤਾ ਇੰਡੀਅਨ ਗਵਰਨਮੈਂਟ ਨੇ, ਔਰ ਫਿਰ ਉਹਨਾਂ ਨੂੰ ਅਰਜਨ ਅਵਾਰਡ ਵੀ ਇੱਕ ਵਾਰੀ ਦਿੱਤਾ। ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਦੇਖੋ, ਉਹਨੇ ਨਾ ਕਰਤੀ, ਮਿਲਖਾ ਸਿੰਘ ਨੇ ਕਿਹਾ ਵੀ ਇਹ ਅਵਾਰਡ ਐ ਵੰਡਦੇ ਨੇ ਜਿਵੇਂ ਪ੍ਰਸ਼ਾਦ ਮੰਦਰਾਂ 'ਚ ਵੰਡਿਆ ਜਾਂਦਾ, ਕਿ ਵੀ ਜਿਨ੍ਹਾਂ ਦਾ ਕੋਈ ਬੈਂਚਮਾਰਕ ਨਹੀਂ ਹੈ ਤੁਸੀਂ ਉਹਨਾਂ ਨੂੰ ਵੀ ਦੇ ਰਹੇ ਹੋ। ਉਹਨਾਂ ਨੇ ਕਿਹਾ ਵੀ ਇਹ ਅਰਜਨ ਅਵਾਰਡ ਮੈਨੂੰ ਦੇਣਾ ਇਵੇਂ ਹੀ ਹੈ ਜਿਵੇਂ ਜਿਹਨੇ ਐਮਏ ਕਰ ਲਈ ਹੋਏ ਉਹਨੂੰ ਕਹੋ ਜੀ ਆ ਸੈਕੰਡਰੀ ਸਕੂਲ ਦਾ ਸਰਟੀਫਿਕੇਟ ਲੈ। ਹੁਣ ਇਹ ਇੱਕ ਬਹੁਤ ਵੱਡੀ ਤਨਜ਼ ਸੀ, ਔਰ ਮੈਂ ਸਮਝਦਾ ਵੀ ਪੰਜਾਬ ਦੀ ਹਕੂਮਤ ਨੇ, ਹਾਲਾਂ ਪ੍ਰਤਾਪ ਸਿੰਘ ਕੈਰੋਂ ਉਸ ਜ਼ਮਾਨੇ 'ਚ ਚੀਫ ਮਿਨਿਸਟਰ ਸੀ ਪੰਜਾਬ ਦੇ, ਜਦੋਂ ਮਿਲਖਾ ਸਿੰਘ ਜਿਹੜਾ ਉਹ ਕਾਮਯਾਬੀ ਦੀਆਂ ਬੁਲੰਦੀਆਂ ਛੋਹ ਰਹੇ ਸੀ, ਫਿਰ ਜਿਹਨੂੰ ਤੁਸੀਂ ਫਸਟ ਲਵ ਕਹਿੰਦੇ ਹੋ ਜ਼ਿੰਦਗੀ ਦਾ, ਇੱਕ ਪਾਸੇ ਹਿੰਦੂ ਖੱਤਰੀਆਂ ਦੀ ਕੁੜੀ ਪਠਾਨਕੋਟ ਦੀ ਨਿਰਮਲਾ ਜਿਹੜੀ ਕਿ ਵਾਲੀਬਾਲ ਦੀ ਕੈਪਟਨ, ਉਹ ਵੀ ਜਾ ਰਹੀ ਸੀ ਆਪਣੀਆਂ ਬੁਲੰਦੀਆਂ ਵੱਲ, ਉਹਨੇ ਵੀ ਲੀਡ ਕੀਤਾ ਨੇਸ਼ਨ ਨੂੰ। ਔਰ ਮਿਲਖਾ ਸਿੰਘ ਜਿਹੜੇ ਨੇ ਉਹ ਅਲਟੀਮੇਟਲੀ ਉਹਨਾਂ ਦੇ ਕਲੋਜ਼ ਆਏ, ਪਰ ਇੱਕ ਵੱਡੀ ਰੁਕਾਵਟ, ਕਿਉਂਕਿ ਇਹ ਇੱਕ ਗਰੀਬ ਘਰ ਔਰ ਕਈ ਵਾਰ ਜ਼ਾਤ ਪਾਤ ਵਿੱਚ ਆ ਜਾਂਦੀ ਹੈ, ਉਹ ਹਾਈ ਕਾਸਟ ਹਿੰਦੂ ਖੱਤਰੀਆਂ ਦੀ ਕੁੜੀ, ਬਾਪ ਮੰਨੇ ਨਾ। ਔਰ ਫਿਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਚੀਫ ਮਿਨਿਸਟਰ ਪੰਜਾਬ ਦੇ ਸੀ, ਉਹਨਾਂ ਨੇ ਕਿਸੇ ਲੈਵਲ ਤੇ ਇੰਟਰਵੀਨ ਕੀਤਾ, ਉਹਦੇ ਪਿਓ ਨੂੰ ਵੀ ਸਮਝਾਇਆ। ਉਹਨਾਂ ਨੇ ਕਿਹਾ ਕਿ ਇਹ ਇੱਥੇ ਇਹ ਗੱਲ ਮੈਟਰ ਨਹੀਂ ਕਰਦੀ। ਔਰ ਮੈਂ ਸਮਝਦਾ ਹਾਂ ਵੀ ਹੁਣ ਕਿਉਂਕਿ ਜਦੋਂ ਅਸੀਂ ਮਿਲਖਾ ਸਿੰਘ ਦੀ ਲਾਈਫ ਦੇ ਆਸਪੈਕਟ ਡਿਸਕਸ ਕਰ ਰਹੇ ਹਾਂ ਤਾਂ ਕੁਝ ਕਪਲਸ ਮੇਰੇ ਸਾਹਮਣੇ ਆਉਂਦੇ ਨੇ, ਜਿਵੇਂ ਸਰਦਾਰ ਇੰਦਰਜੀਤ ਸਿੰਘ, ਇਹ ਸਿੰਧੀ ਸਿੱਖ ਸੀ, ਸਿੰਧ ਦੇ ਰਹਿਣ ਵਾਲੇ, ਔਰ ਇਹਨੇ ਬਹੁਤ ਕਾਮਯਾਬ ਬੈਂਕਰ, ਪੰਜਾਬ ਐਂਡ ਸਿੰਧ ਬੈਂਕ ਜਿਹਦੇ 'ਚ ਅੱਜ ਵੀ ਹਜ਼ਾਰਾਂ ਸਿੱਖੀ ਸਰੂਪ ਵਾਲੇ ਨੌਜਵਾਨ ਕੰਮ ਕਰਦੇ ਨੇ, ਪੰਜਾਬ ਐਂਡ ਸਿੰਧ ਬੈਂਕ ਦੇ ਫਾਊਂਡਰ, ਔਰ ਖੁੱਲਾ ਪ੍ਰਕਾਸ਼ ਦਾੜਾ, ਸੋਹਣਾ ਦਿਦਾਰ, ਔਰ ਆਪਣੀ ਵਾਈਫ ਨਾਲ ਵੀ ਉਹਨਾਂ ਦਾ ਅੰਤਾਂ ਦਾ ਪਿਆਰ। ਔਰ ਜ਼ਾਹਰਾ ਤੌਰ ਦੇ ਉੱਤੇ ਜਦੋਂ ਉਹਨਾਂ ਦੀ ਡੈਥ ਹੋਈ, ਉਹਨਾਂ ਨੇ ਬਹੁਤ ਕੁਝ ਦਿੱਤਾ ਬੈਂਕਿੰਗ ਇੰਡਸਟਰੀ 'ਚ, ਜੇ ਕਾਮਯਾਬੀ ਦੀਆਂ ਸਿਖਰਾਂ ਛੋਹੀਆਂ ਔਰ ਸਿੱਖਾਂ ਨੇ ਨਾਮਨਾ ਖੱਟਿਆ। ਮਨਮੋਹਨ ਸਿੰਘ ਦਾ ਬਾਅਦ 'ਚ ਆਏ ਕਿ ਜੀ ਰਿਜ਼ਰਵ ਬੈਂਕ 'ਚੋਂ ਆਏ ਜਾਂ ਦੂਸਰੇ 'ਚੋਂ ਇਕੋਨੋਮਿਸਟ ਦੇ ਤੌਰ ਤੇ, ਉਹ ਇੰਦਰਜੀਤ ਸਿੰਘ ਸਨ। ਜੋ ਹੀ ਉਹਨਾਂ ਦੀ ਡੈਥ ਹੋਈ ਔਰ ਇਸ ਤੋਂ ਪਹਿਲਾਂ ਉਹਨਾਂ ਦੇ ਸੰਸਕਾਰ ਦੀ ਤਿਆਰੀ ਹੋ ਰਹੀ ਸੀ, 24 ਘੰਟੇ ਦੇ ਵਿੱਚ ਉਹਨਾਂ ਦੀ ਵਾਈਫ ਦੀ ਵੀ ਡੈਥ ਹੋਈ। ਔਰ ਫਿਰ ਦੋਨਾਂ ਦੀ ਜਿਹੜੀ ਚਿਖ ਹੈ ਉਹ ਸਾਂਝੀ ਬਣੀ, ਪਾਇਰ ਟੂਗੈਦਰ। ਇਹ ਹੈ ਜਿਹਨੂੰ ਕਦੇ ਗੁਰੂ ਸਾਹਿਬ ਨੇ ਜਦੋਂ ਫਰਮਾਇਆ ਕਿ ਦਿਲੋਂ ਜਿਹੜਾ ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀ ਹੈ, ਤਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਇਹ ਪਿਆਰ ਦੀ ਇੱਕ ਆਪਣੀ ਸਟੇਜ ਹੈ। ਔਰ ਇਸ ਮਾਮਲੇ 'ਚ ਵੀ ਜਿਸ ਬੀਬੀ ਨਿਰਮਲਾ ਨੇ ਨਿਰਮਲ ਕੌਰ ਬਣ ਕੇ ਜ਼ਿੰਦਗੀ ਦਾ ਸਾਥ ਦਿੱਤਾ ਹੈ, ਜਿਨ੍ਹਾਂ ਦੀਆਂ 3 ਡਿਸਟਿੰਗੁਇਸ਼ਡ ਬੱਚੀਆਂ ਔਰ ਬੇਟਾ ਚਰਨਜੀਤ ਸਿੰਘ ਜਿਹੜਾ ਇੰਟਰਨੈਸ਼ਨਲ ਗੋਲਫਰ ਹੈ, ਉਹਨੇ ਵੀ ਨਾਮਨਾ ਖੱਟਿਆ। ਇਹ ਦੋਨੋਂ ਹਸਬੈਂਡ ਵਾਈਫ ਕੋਵਿਡ ਤੋਂ ਪ੍ਰਭਾਵਿਤ ਹੁੰਦੇ ਨੇ, ਔਰ ਲਗਭਗ 5 ਦਿਨ ਪਹਿਲਾਂ ਹੀ ਬੀਬੀ ਨਿਰਮਲ ਕੌਰ ਦੀ ਡੈਥ ਹੁੰਦੀ ਹੈ। ਔਰ ਮਿਲਖਾ ਸਿੰਘ ਜਿਹੜੇ ਠੀਕ ਹੋ ਕੇ ਜਾਂ ਐਟਲੀਸਟ ਸਟੇਬਲ ਹਾਲਤ ਦੇ ਵਿੱਚ ਘਰ ਪਹੁੰਚ ਚੁੱਕੇ ਸੀ, ਉਹ ਵਾਪਸ ਪੀਜੀਆਈ ਪਹੁੰਚ ਜਾਂਦੇ ਨੇ, ਔਰ ਉਹ ਵੀ ਮਗਰ ਤੁਰ ਜਾਂਦੇ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਜ਼ਿੰਦਗੀ ਦੀ ਰੇਸ ਉਹਨਾਂ ਨੇ ਦੌੜੀ ਕਾਮਯਾਬੀ ਦੇ ਨਾਲ। ਔਰ ਇਧਰ ਜਿਹੜਾ ਅਖੀਰ ਜਦੋਂ ਅਸੀਂ ਜ਼ਿੰਦਗੀ ਦੀ ਰੇਸ ਦਾ ਇੱਕ ਪਲ ਐਸਾ ਆਉਂਦਾ ਹੈ ਜਦੋਂ ਅਲਟੀਮੇਟਲੀ ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਐਸੋ ਇਹੋ ਸੰਸਾਰ ਪੇਖਣਾ ਰਹਿਨ ਨ ਕੋ ਪਹੀਐ ਰੇ, सूधे सूधे रेग चलो तुम ना तर को धक्का दवई है रे, बारे बूढ़े तरने भैया सब हूँ जम ले जहिया रे,
ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈਰੇ ਜੀ। ਕਿ ਮੌਤ ਦੀ ਬਿੱਲੀ ਅਲਟੀਮੇਟਲੀ ਇਨਸਾਨ ਜਿਹੜਾ ਚੂਹਾ ਹੈ, ਮੌਤ ਦੀ ਬਿੱਲੀ ਦੇ ਸਾਹਮਣੇ ਮਾਨਸ ਬਪਰਾ ਮੂਸਾ ਕੀਨੋ, ਇਹ ਵੱਡਾ ਹੋਏ ਰਾਜਾ ਹੋਏ ਰੰਕ ਹੋਏ, ਅਖੀਰ ਇਸ ਮੌਤ ਦੀ ਬਿੱਲੀ ਨੇ ਇਨਸਾਨੀ ਚੂਹੇ ਨੂੰ ਦਬੋਚ ਲੈਣਾ ਔਰ ਇਵੈਂਚੁਅਲੀ ਸਰ ਮਿਲਖਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਔਰ ਜਿਹੜੀਆਂ ਕੁਝ ਚੀਜ਼ਾਂ ਖਾਸ ਤੌਰ ਤੇ ਜਦੋਂ ਅਸੀਂ ਫਲਾਈਂਗ ਸਿੱਖ ਦੇ ਹਵਾਲੇ ਨਾਲ, ਔਰ ਮਿਲਖਾ ਸਿੰਘ ਸੱਚਮੁੱਚ ਜਿੱਥੇ ਵੀ ਗਏ ਉਹਨਾਂ ਨੂੰ ਇੰਟਰੋਡਿਊਸ ਸੀ ਫਲਾਈਂਗ ਸਿੱਖ ਦੇ ਨਾਂ ਨਾਲ ਜਿਹੜਾ ਉਹ ਕਰਵਾਇਆ ਜਾਂਦਾ ਸੀ। ਔਰ ਇਹ ਵੀ ਇੱਕ ਦਿਲਚਸਪ 1960ਵਿਆਂ ਦਾ ਹੀ ਜ਼ਿਕਰ ਹੈ, ਲਾਹੌਰ ਦੇ ਇੱਕ ਸਟੇਡੀਅਮ ਜਿੱਥੇ ਕਿ 400 ਮੀਟਰ ਦੀ ਦੌੜ ਹੀ ਸੀ ਔਰ ਪਾਕਿਸਤਾਨ ਦੇ ਬਹੁਤ ਕਾਮਯਾਬ ਦੌੜਾਕ ਅਬਦੁਲ ਖਾਲਿਕ ਜਿਨ੍ਹਾਂ ਨੇ ਜੇ ਮੈਂ ਗਲਤ ਨਾ ਹੋਵਾਂ ਉਸ ਵੇਲੇ ਦੀਆਂ ਏਸ਼ੀਅਨ ਗੇਮਸ ਦੇ ਵਿੱਚ ਵੀ ਤਗਮਾ ਜਿੱਤਿਆ ਹੋਇਆ ਸੀ, ਉਹ ਮੁਕਾਬਲੇ 'ਚ ਸਨ। ਔਰ ਇਸ ਦੇ ਪਿੱਛੇ ਵੀ ਇੱਕ ਇਹ ਵੀ ਗੱਲ ਹੈ ਕਿ ਮਿਲਖਾ ਸਿੰਘ ਪਾਕਿਸਤਾਨ ਦੀ ਇਸ ਦੌੜ 'ਚ ਸ਼ਾਮਲ ਨਹੀਂ ਸੀ ਹੋਣਾ ਚਾਹੁੰਦੇ ਕਿਉਂਕਿ ਉਹ ਲਗਭਗ 18 ਸਾਲ ਦੇ ਸੀ। ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਮਾਪਿਓ ਦਾ ਕਤਲ ਦੇਖਿਆ, ਆਪਣੀਆਂ 2 ਭੈਣਾਂ ਦਾ ਕਤਲ ਦੇਖਿਆ, ਭਰਾ ਦਾ ਦੇਖਿਆ। ਉਹਨੇ ਕਿਹਾ ਵੀ ਨਹੀਂ, ਮੈਂ ਮੇਰੀਆਂ ਉਹ ਸਾਰੀਆਂ ਜਿਹੜੀਆਂ ਦੁਖਦ ਯਾਦਾਂ ਨੇ ਉਹ ਤਾਜ਼ਾ ਹੋ ਜਾਣਗੀਆਂ, ਮੈਂ ਨਹੀਂ ਜਾਣਾ ਚਾਹੁੰਦਾ। ਔਰ ਇਹ ਜਵਾਹਰ ਲਾਲ ਨਹਿਰੂ ਨੇ ਜਿਹੜਾ, ਕਿਉਂਕਿ ਨਹਿਰੂ ਐਡਮਾਇਰਰ ਸੀ ਮਿਲਖਾ ਸਿੰਘ ਦਾ, ਔਰ ਜ਼ਾਹਰ ਹੈ ਕਿ ਅਜੇ ਭਾਰਤ ਜਿਹੜਾ 47 ਤੋਂ ਬਾਅਦ 50ਵਿਆਂ 'ਚ ਅਜੇ ਹਰ ਪਾਸਿਓਂ ਫੇਲ ਸੀ, ਅੰਨਦਾਣਾ ਵੀ ਬਾਹਰੋਂ ਆਉਂਦਾ ਸੀ, ਰੋਟੀ ਖਾਂਦੇ ਸੀ, ਕੋਈ ਹੋਰ ਮੁਕਾਮ ਨਹੀਂ ਸੀ। 2 ਹੀ ਪ੍ਰਾਈਡ ਸੀ, ਜਾਂ ਹਾਕੀ ਸੀ ਜਾਂ ਮਿਲਖਾ ਸਿੰਘ ਨੇ ਜਿਸ ਲੈਵਲ ਤੇ ਏਸ਼ੀਅਨ ਗੇਮਸ ਔਰ ਕਾਮਨਵੈਲਥ ਗੇਮਸ ਔਰ ਦੂਜਿਆਂ 'ਚ ਪ੍ਰਾਈਡ ਦਿੱਤਾ, ਸੋ ਐਡਮਾਇਰ। ਸੋ ਉਹਨੇ ਜਿਹੜਾ ਉਹਨੂੰ ਕਿਹਾ, ਜਿਵੇਂ ਪ੍ਰਵੇਲ ਹੀ ਕਰਦਾ ਵੀ ਨਹੀਂ ਤੂੰ ਮੇਰੀ ਖਾਤਰ ਜਾ। ਔਰ ਜ਼ਾਹਰ ਹੈ ਮਿਲਖਾ ਸਿੰਘ ਨੇ ਜਿਵੇਂ ਆਪਣੇ ਬਾਅਦ ਦੇ ਇੰਟਰਵਿਊ 'ਚ ਵੀ ਕਿਹਾ ਕਿ ਉਹ ਭਾਰੀ ਦਿਲ ਦੇ ਨਾਲ ਉਹ ਸਾਰੀਆਂ ਯਾਦਾਂ ਜਿਹਦੇ ਨਾਲ ਉਹ ਵਾਹਗਾ ਸਰਹੱਦ ਕ੍ਰਾਸ ਕੀਤੀ ਹੋਈ ਸੀ। ਔਰ ਜਦੋਂ ਲਾਹੌਰ ਦੇ ਵੱਡੇ ਸਟੇਡੀਅਮ ਦੇ ਵਿੱਚ ਉਹ ਦੌੜ ਹੋਈ, ਮਿਲਖਾ ਸਿੰਘ ਉਸ ਦੇ ਵਿੱਚ ਜੇਤੂ ਰਹੇ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਅਸੀਂ ਇੱਕ ਪਾਸੇ ਟ੍ਰੈਜਡੀਜ਼ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਅਸੀਂ ਐਡਮੀਰੇਸ਼ਨ ਦੀ ਗੱਲ ਵੀ ਕਰਦੇ ਕਿ ਔਰ ਇਹ ਸਰ ਮਿਲਖਾ ਸਿੰਘ ਨੇ ਖੁਦ ਕਿਹਾ ਜਾਂ ਕਿਸੇ ਹੋਰ ਇੰਟਰਵਿਊ 'ਚ ਕਿ ਵੀ ਜਦੋਂ ਉਹ ਦੌੜ ਐਂਡ ਹੋਈ ਸਟੇਡੀਅਮ ਭਰਿਆ ਹੋਇਆ ਸੀ, ਉਹਨਾਂ 'ਚ ਉਹ ਬੁਰਕਾ ਕਲੈਡ ਔਰਤਾਂ ਵੀ ਸੀ ਵੱਡੀ ਗਿਣਤੀ ਦੇ ਵਿੱਚ। ਕਈਆਂ ਨੇ ਮੂੰਹ ਤੋਂ ਨਕਾਬ ਲਾ ਕੇ ਉਸ ਨੂੰ ਦੇਖਿਆ ਜਦੋਂ ਉਸਨੇ ਸਟੇਡੀਅਮ ਦਾ ਚੱਕਰ ਲਾਇਆ। ਔਰ ਇਹ ਐਡਮੀਰੇਸ਼ਨ, ਹਾਲਾਂ ਜੇ ਤੁਸੀਂ ਅੱਜ ਦਾ ਜਿਸ ਕਿਸਮ ਦਾ ਮਾਹੌਲ ਹੈ, ਜਿਹੜੀ ਟੀਮ ਲੂਜ਼, ਇਹ ਵੀ ਲਾਹੌਰੀਆਂ ਦੇ ਹਿੱਸੇ ਹੀ ਆਇਆ ਹੈ ਕਿ ਬੇਸ਼ੱਕ ਉਹਨਾਂ ਦੀ ਆਪਣੀ ਧਰਤੀ ਤੇ ਉਹਨਾਂ ਦਾ ਆਪਣਾ ਅਬਦੁਲ ਖਾਲਿਕ ਜਿਹੜਾ ਹੈ ਉਹ ਲੂਜ਼ਰ ਹੈ, ਲੇਕਿਨ ਉਹਨਾਂ ਨੇ ਸਟੈਂਡਿੰਗ ਓਵੇਸ਼ਨ ਦਿੱਤੀ ਮਿਲਖਾ ਸਿੰਘ ਨੂੰ। ਔਰ ਜਦੋਂ ਉਹ ਅਵਾਰਡ ਲੈਣ ਦੇ ਲਈ ਆਏ ਤੇ ਜਨਰਲ ਅਯੂਬ ਖਾਨ ਜਿਨ੍ਹਾਂ ਨੇ ਜ਼ਾਹਰ ਹੈ ਕਿ ਜਨਰਲ ਤੋਂ ਪ੍ਰੈਜ਼ੀਡੈਂਟ ਬਣ ਚੁੱਕੇ ਸੀ, ਉਹਨਾਂ ਨੇ ਪਾਵਰ ਹਥਿਆਈ ਹੋਈ ਸੀਗੀ, ਤੇ ਉਹਨਾਂ ਨੇ ਕਿਹਾ ਚੇਸਟ ਪੰਜਾਬੀ 'ਚ, ਹਰੀਪੁਰ ਦਾ ਰਹਿਣ ਵਾਲਾ ਅਯੂਬ ਖਾਨ ਜਿਹੜਾ ਖੁਦ ਖਾਲਸਾ ਸਕੂਲ ਦੇ ਵਿੱਚ ਪੜ੍ਹਿਆ ਹੋਇਆ ਸੀ ਹਰੀਪੁਰ ਦੇ, ਔਰ ਉਹਨਾਂ ਦੇ ਆਪਣੇ ਨਿਵਾਸ ਦੇ ਉੱਤੇ ਵੀ ਉਹਦੀ ਪਿਕਚਰ ਵੀ ਹੈ। ਅੱਜ ਜਦੋਂ ਤੱਕ ਉਹ ਆਪਣੇ ਉਸ ਆਫਿਸ 'ਚ ਰਹੇ, ਗੁਰੂ ਨਾਨਕ ਸਾਹਿਬ ਦਾ ਲਿਖਿਆ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕੰਧ ਤੇ ਲੱਗਾ ਹੋਇਆ ਸੀ। ਔਰ ਉਹਨਾਂ ਨੇ ਕਿਹਾ ਕਿ ਸਰਦਾਰ ਜੀ ਤੁਸੀਂ ਦੌੜੇ ਨਹੀਂ, ਤੁਸੀਂ ਉੱਡੇ ਹੋ। ਔਰ ਇਹ ਫਲਾਈਂਗ ਸਿੱਖ ਜਿਹੜਾ ਹੈ, ਔਰ ਮੇਰਾ ਖਿਆਲ ਹੈ ਵੀ ਇਸ ਤੋਂ ਵਧੀਆ ਟਾਈਟਲ ਹੋਰ ਉਹਨਾਂ ਨੂੰ ਕੀ ਮਿਲ ਸਕਦਾ ਸੀ, ਉਹ ਉਹਨਾਂ ਨੇ ਦਿੱਤਾ। ਔਰ ਇਹ ਮੈਂ ਸਮਝਦਾ ਹਾਂ ਵੀ ਰਿਮਾਰਕੇਬਲ ਹੈ, ਜਿੱਥੇ ਇੱਕ ਪਾਸੇ ਉਹ ਸਪੋਰਟਸਮੈਨ ਸਪਿਰਿਟ ਲਾਹੌਰੀਆਂ ਨੇ ਦਿਖਾਈ, ਦੂਸਰੇ ਪਾਸੇ ਜਦੋਂ ਸਿੰਪਲਿਸਿਟੀ ਦੀ ਗੱਲ ਕਰਨੀ ਹੋਏ ਕਿ ਮਿਲਖਾ ਸਿੰਘ ਕਿਸ ਹੱਦ ਤੱਕ ਸਿੰਪਲ ਹਾਰਟਡ ਸੀ। ਲੰਡਨ ਕਾਮਨਵੈਲਥ ਗੇਮਸ ਤਗਮਾ ਜਿੱਤਿਆ, ਔਰ ਉਸ ਵੇਲੇ ਨਹਿਰੂ ਦੀ ਭੈਣ ਵਿਜੇ ਲక్ష్ਮੀ ਪੰਡਤ ਜਿਹੜੀ ਆ ਉਹ ਐਂਬੈਸਡਰ ਸੀ ਇੰਡੀਆ ਦੀ UK ਦੇ ਵਿੱਚ, ਔਰ ਉਹ ਫੋਨ ਦੇ ਉੱਤੇ ਸੰਪਰਕ ਨਹਿਰੂ ਜਾਣ ਰਿਹਾ ਸੀ ਵੀ ਕੀ ਹੋਇਆ, ਕੌਣ ਹੋਇਆ। ਤੇ ਜਦੋਂ ਇਹ ਜਿੱਤ ਕੇ ਸਟੇਡੀਅਮ ਚੋਂ ਔਰ ਨਿਕਲੇ ਤੇ ਉਹਨੇ ਨਹਿਰੂ ਨੇ ਕਿਹਾ ਸੀ ਵੀ ਮੇਰੀ ਗੱਲ ਕਰਵਾਉਣਾ, ਤੇ ਉਹਨੇ ਮਿਲਖਾ ਸਿੰਘ ਨੂੰ ਸੱਦ ਕੇ ਕਿਹਾ ਕਿ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਨਹਿਰੂ ਜੀ। ਔਰ ਮਿਲਖਾ ਸਿੰਘ ਨੂੰ ਨਹਿਰੂ ਨੇ ਕਿਹਾ, ਉਹਨੇ ਕਿਹਾ ਕਿ ਸਰਦਾਰ ਜੀ ਮੁਬਾਰਕ, ਕੁਛ ਮੰਗੀਏ। ਤੇ ਉਹ ਮਿਲਖਾ ਸਿੰਘ ਕਹਿੰਦਾ ਵੀ ਮੈਨੂੰ ਕਹਿੰਦਾ, ਮੈਂ ਕਿਹਾ ਜੀ ਕੱਲ ਦਾ ਦਿਨ ਛੁੱਟੀ ਕਰ ਦਿਓ ਇਸ ਜਿੱਤ ਦੀ ਖੁਸ਼ੀ। ਸੋ ਉਹ ਬਾਅਦ ਕਈ ਵਾਰੀ ਹੱਸਦਿਆਂ ਰਿਗਰੈਟ ਤਾਂ ਨਹੀਂ ਸੀ,
ਉਹ ਕਹਿੰਦਾ ਜੀ ਮੈਨੂੰ ਇਹੀ ਲੱਗਦਾ ਸੀ ਕਿ ਵੀ ਉਹਨਾਂ ਨੇ ਕਿਹਾ ਜੀ ਡਨ ਔਰ ਅਗਲਾ ਦਿਨ ਜਿਹੜਾ ਸੀ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜਾ ਹੈ ਭਾਰਤ ਦੇ ਵਿੱਚ ਛੁੱਟੀ ਕੀਤੀ ਗਈ। ਸੋ ਇਹ ਇੱਕ ਸਿੰਪਲਿਸਟਿਕ ਜਿਹੜਾ ਦਿਲ ਔਰ ਉਹੀ ਹੰਬਲ ਔਰ ਅਖੀਰ ਵੇੜੇ ਜਦੋਂ ਉਹਨਾਂ ਨੂੰ ਪੰਜਾਬ ਗਵਰਨਮੈਂਟ ਨੇ ਹੀ ਨਹੀਂ ਕੈਰੋਂ ਦੇ ਵੇੜੇ ਲਗਾਤਾਰਤਾ ਨਾਲ ਉਹਨਾਂ ਨੂੰ ਨਵਾਜਿਆ। ਉਹ ਪੰਜਾਬ ਦੇ ਜਿਹੜੇ ਨੇ ਉਹਨਾਂ ਦਾ ਸ਼ਾਇਦ ਇੰਸਟੀਚਿਊਟ ਡਾਇਰੈਕਟਰ ਆਫ ਸਪੋਰਟਸ ਇਹਨਾਂ ਦਾ ਟਾਈਟਲ ਸੀ, ਕਾਫੀ ਅਰਸਾ ਉਹ ਰਹੇ। ਉਹਨਾਂ ਦੀ ਵਾਈਫ ਨਿਰਮਲ ਕੌਰ ਵੀ ਕਿਉਂਕਿ ਬਾਸਕਟਬਾਲ ਦੀ ਇੰਡੀਅਨ ਟੀਮ ਦੀ ਕੈਪਟਨ ਸੀ ਔਰ ਬਾਅਦ ਚ ਵੀ ਉਹਨੂੰ ਜਿਹੜਾ ਵਿਮਨ ਵਿੰਗ ਦੇ ਵੱਲ ਦਿੱਤਾ। ਸੋ ਦੋਨਾਂ ਨੇ ਭਰਪੂਰ ਕੰਟਰੀਬਿਊਸ਼ਨ ਕੀਤੀ। ਇਹ ਵੱਖਰੀ ਗੱਲ ਹੈ ਕਿ ਇਸ ਸਾਰੇ ਪੀਰੀਅਡ 'ਚ ਲੰਗਰ ਦੀਆਂ ਰੋਟੀਆਂ ਫੌਜ ਦੇ ਦੀਆਂ ਖਾ ਕੇ ਮਿਲਖਾ ਸਿੰਘ ਨੇ ਸਿਖਰ ਛੋਈ ਔਰ ਜੇ ਉਸ ਤੋਂ ਬਾਅਦ 60ਵਿਆਂ ਤੋਂ ਹੁਣ ਤੱਕ ਦੇਖਣਾ ਹੋਏ ਆਲਮੋਸਟ 60 ਸਾਲ ਹੀ ਹੋ ਗਏ ਜਿਸ ਪੰਜਾਬ ਦੇ ਵਿੱਚ ਕਿੰਨੇ NIS ਇੰਸਟੀਚਿਊਟ ਪਟਿਆਲਾ, ਕਿੰਨੇ ਸਪੋਰਟਸ ਕਾਲਜ, ਕਿੰਨੇ ਜਿਹੜੇ ਨੇ ਸਪੋਰਟਸ ਸਕੂਲ ਉਸ ਲੈਵਲ ਦੇ ਬਾਅਦ ਕਿੰਨੇ ਕੋਚ, ਕਿੰਨੇ ਫਲਾਣੀ ਟ੍ਰੇਨਿੰਗ, ਇਹ ਨੰਗੇ ਪੈਰੀ ਦੌੜਨ ਵਾਲਾ ਲਹੂ ਲੁਹਾਨ ਪੈਰ ਕਰਨ ਵਾਲਾ ਹੁਣ ਕਿਸ ਲੈਵਲ ਦੇ ਸ਼ੂ। ਪਰ ਨਾ ਪੰਜਾਬ ਨੇ ਕੋਈ ਮਿਲਖਾ ਸਿੰਘ ਜੰਮਿਆ, ਨਾ ਭਾਰਤ ਨੇ ਕੋਈ ਮਿਲਖਾ ਸਿੰਘ ਜੰਮਿਆ, ਨਾ ਅਸੀਂ ਉਸ ਖਿੱਤੇ ਦੇ ਵਿੱਚ ਦੇਖਦੇ। ਸੋ ਅਸੀਂ ਤਾਂ ਇਹੀ ਅਰਦਾਸ ਹੀ ਕਰ ਸਕਦੇ। ਬਾਕੀ ਤਾਂ ਜਿਹੜੇ ਇਸ ਕਿਸਮ ਦੇ ਹੁੰਦੇ ਨੇ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਗੁਜ਼ਾਰੀ, ਬੇਪਰਵਾਹ ਜਿਹਾ ਉਹ ਸੀ ਜੋ ਉਹਨੂੰ ਉਹਦੇ ਮਨ ਚ ਆਉਂਦਾ ਸੀ ਕਹਿ ਦਿੰਦੇ ਸੀ, ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਪਰ ਜਦੋਂ ਅਸੀਂ ਕੋਵਿਡ-19 ਦਾ ਕਹਿਰ ਦੇਖਦੇ ਹਾਂ ਤੇ ਇਹ ਦੋ ਚੰਗੀਆਂ ਰੂਹਾਂ ਮਿਲਖਾ ਸਿੰਘ, ਨਿਰਮਲ ਕੌਰ ਸਾਥੋਂ ਜੁਦਾ ਹੋਏ ਲੇਕਿਨ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਰੱਬ ਰਹਿਮਤ ਕਰੇ। ਇਹੀ ਸਪਿਰਿਟ, ਫਾਈਟਿੰਗ ਸਪਿਰਿਟ ਇਹੀ ਹੁੰਦੀ ਹੈ ਕਿ ਭਾਈ ਤੁਸੀਂ ਜ਼ਿੰਦਗੀ ਦੀ ਦੌੜ ਵੀ ਦੌੜਨੀ ਹੈ ਫੇਥ ਦੇ ਨਾਲ। ਬਾਕੀ ਉਸ ਦਾ ਕੰਮ ਹੈ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸੋ ਅਸੀਂ ਉਹਨਾਂ ਨੂੰ ਭਾਵ ਭਿੰਨੀ ਯਾਦ ਔਰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਜਿਹੜਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ, ਇੰਦਰਾ ਗਾਂਧੀ ਨੇ ਇਹ ਆਪਣੇ ਮਨ ਦੀ ਭੜਾਸ ਨਹੀਂ ਕੱਢੀ। ਇਹ ਤਕਰੀਬਨ 500 ਸਾਲ ਦਾ ਜਿਹੜਾ ਇਹਨਾਂ ਦੇ ਨਾਲ ਟਾਕਰਾ ਚੱਲਦਾ ਪਿਆ ਸੀ। ਇਹ ਮਤਲਬ ਜਿਹੜਾ 500 ਸਾਲ ਤੋਂ ਲਗਾਤਾਰ ਵਿਚਾਰਧਾਰਾ ਦੇ ਨਾਲ ਟਕਰਾਓ ਹੈ, ਉਹਦਾ ਨਤੀਜਾ ਸੀ ਜੂਨ 84। ਇੰਦਰਾ ਗਾਂਧੀ ਸੋਚ ਰਹੀ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ, ਲੇਕਿਨ ਇਹ ਕੁਦਰਤ ਦੀ, ਇਹ ਵਾਹਿਗੁਰੂ ਦੀ, ਗੋਡ ਦੀ, ਅੱਲਾ ਦੀ, ਜਿਹਨੂੰ ਇੱਕ ਹੀ ਜੋ ਜਿਹੜਾ ਗੋਡ, ਅੱਲਾ, ਵਾਹਿਗੁਰੂ ਇੱਕ ਹੀ ਸ਼ਕਤੀ ਦੇ ਕੇ ਨਾਮ ਨੇ, ਉਹਨੂੰ ਉਹ ਬੰਦੇ ਚੰਗੇ ਨਹੀਂ ਲੱਗਦੇ ਜਿਹੜੇ ਬੰਦੇ ਗਲਤ ਕੰਮ ਕਰਦੇ ਨੇ। ਤੇ ਸਿੱਖਾਂ ਨੇ ਕਦੇ ਵੀ ਕਿਸੇ ਦੇ ਉੱਪਰ, ਕਿਸੇ ਦੇ ਉੱਤੇ ਆਪਣੇ ਵੱਲੋਂ ਪਹਿਲਾ ਹਮਲਾ ਨਹੀਂ ਕੀਤਾ, ਲੇਕਿਨ ਜਿਹਨੇ ਸਿੱਖਾਂ ਦੇ ਉੱਪਰ ਹਮਲਾ ਕੀਤਾ ਇਹ ਉਹਨਾਂ ਨੂੰ ਸਜ਼ਾ ਸਿੱਖਾਂ ਨੇ ਜ਼ਰੂਰ ਦਿੱਤੀ ਹੈ। ਇਹ ਇੰਦਰਾ ਗਾਂਧੀ ਦਾ ਸਭ ਨੂੰ ਪਤਾ ਹੈ। ਤੇ डॉक्टर अमरजीत सिंह जी है पूरे वर्ल्ड के अंदर आज की डेट के अंदर ये इदा का काम कर रहे हैं जोड़ा कोई भी नहीं कर रहा। सच नू मतलब पता नहीं कितों कितों लभ के ले आते सच नू, लेकिन सच तो सानू रूबरू सच दे नाल सानू रूबरू करांदे। ते मैं जिहड़ा आपां वॉइस ऑफ मानवता जिहड़ा स्टार्ट किया है ये डॉक्टर अमरजीत सिंह दे प्रेरणा सदका, या फिर दूसरा नंबर पे सुखविंदर सिंह आंदे जिन्हां दे करके नाल मैं काम भी किया काफ़ी दिन तो ये वॉइस ऑफ मानवता असी इस करके चलाया है ताकि पूरे वर्ल्ड के अंदर सच्चाई को फैला सके। और अलग अलग तरीके नाल असी वॉइस ऑफ मानवता दे लगातार हर एक लैंग्वेज विच करने की कोशिश, प्रोग्राम करने की कोशिश कर रहे हैं। तो वाया असी एक उपराला होर भी कर रहे हैं कि 25 लैंग्वेज विच 25 लैंग्वेज विच जो है जड़ा है एक सॉन्ग तैयार किया जिहदा है मानो मानो क्यों दुश्मन बने, आओ सब विचार करें, दुविधा आई है जो बीच में इसको सब दूर करें। तो ये जड़ा मैसेज है पूरे 25 लैंग्वेज विच असी तैयार कर रहे हैं तो पूरे वर्ल्ड के अंदर इनू फैलाओगे असी। तो 25 लैंग्वेज दे विच असी आने वाले टाइम के अंदर जड़ा है मतलब असी 25 लैंग्वेज विच प्रोग्राम भी स्टार्ट कर रहे हैं। तो मैं तो वाहिगुरु दे अगे अरदास करदा कि TV 84 जड़ा काम करदा ये आज की डेट के अंदर कोई भी वर्ल्ड के अंदर TV
ਇਦਾਂ ਦਾ ਨਹੀਂ ਕੰਮ ਕਰ ਰਿਹਾ ਤੇ ਇਹਨੂੰ ਚੜ੍ਹਦੀ ਕਲਾ ਵਿੱਚ ਬਖਸ਼ਣ, ਚੜ੍ਹਦੀ ਕਲਾ 'ਚ ਰੱਖਣ, ਵਾਹਿਗੁਰੂ ਕਿਰਪਾ ਕਰਨ। ਇਹਨਾਂ ਦੀ ਜਿਹੜੀ ਡਾਕਟਰ ਅਮਰਜੀਤ ਸਿੰਘ ਦੀ ਜਿਹੜੀ ਸੋਚ ਹੈ वो दूर अंदेशी है और पंथक सोच ये कह सकते कि पूरे वर्ल्ड के अंदर नंबर 1 TV 84 है जोड़ा पंथक पूरा काम कर रहा है, पंथ की गल्लां करदा ते पंथ नूं अगे मतलब सही दिशा जे दे रहा तो आज TV 84 दे रहा है। तो 84 जोड़ा हुआ है वो साढ़े लिए बड़े दुखदाई है। आने वाले टाइम के अंदर ना हो तो सानू जागरूक होने की लोड़ है और अपने राज वल बदलने की लोड़ है। अपने राज तो बिना कुछ भी नहीं है। गुरु गोबिंद सिंह जी कहते हैं कि राज बिना न धर्म चले है, धर्म बिना सब दले मले है। फिर जो है राज अपने कोल होगा तो सारा कुछ होगा। तो दोबारा फिर ਅਸੀਂ TV 84 ਦਾ ਧੰਨਵਾਦ ਕਰਦੇ हैं कि इन्होंने जो भी काम किया है वो काबिल तारीफ है और उम्मीद करते हैं कि आगो भी सच्चाई ते ईमानदारी ते काम रास्ते चल के अपना पूरा काम करते रहेंगे। तो उम्मीद करते हैं इसी तरीके नाल। थैंक यू सबका। वाहिगुरू जी का खालसा, वाहिगुरू सत श्री अकाल, अस्सलाम वालेकुम, जय जोहर। गुरु प्यारी साध संगत जी, वाहिगुरू जी का खालसा, वाहिगुरू जी की फतेह। गुरु प्यारी साध संगत जीओ, संत प्रेम सिंह सिख कल्चर सोसाइटी ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 20 ਜੂਨ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਗੁਰੂ ਕੇ ਲੰਗਰ ਅਟੁੱਟ ਵਰਤਣਗੇ। ਥਾਂ ਪਰ ਥਾਂ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-government ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। जल्दी वोटर रजिस्टर करवाओ। थैंक यू। सत श्री अकाल, मेरा नाम फातिमा बारियाब है। मैं जैक्सन हाइट्स एंड एल्महर्स्ट इलेक्शन रन करनी पई हाँ। मैं तुहाडे वोट नाल ही जितना है ते मैनू वोट पाना ना भुलना जून 22 नू। सत श्री अकाल, शुक्रिया बहुत बहुत। Paid for by Fatima for NY। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰਸ ਦੂਸਰੀ ਵਾਰ ਯੂਨਾਈਟਿਡ ਨੇਸ਼ਨ ਦੇ ਸਰਬਸੰਮਤੀ ਨਾਲ ਸੈਕਟਰੀ ਜਨਰਲ ਚੁਣੇ ਗਏ ਹਨ। ਉਹ 5 ਸਾਲ ਹੋਰ ਯੂਨਾਈਟਿਡ ਨੇਸ਼ਨਸ ਸੈਕਟਰੀ ਜਨਰਲ ਜਿਹੜੇ ਉਹ ਰਹਿਣਗੇ। ਸੋ ਯਾਦ ਰਹੇ ਕਿ ਧਾਰਮਿਕ ਸੁਭਾਅ ਦੇ ਮਿਸਟਰ ਗੁਟਰਸ ਜਿੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਲਈ ਗਏ, ਉੱਥੇ ਉਹਨਾਂ ਨੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਦਰਸ਼ਨ ਦਿਦਾਰ ਜਿਹੜੇ ਉਹ ਕੀਤੇ। ਸੋ ਬਾਬਾ ਗੁਰੂ ਨਾਨਕ ਸਾਹਿਬ ਦੀ ਮੁਕੱਦਸ ਧਰਤੀ ਕਰਤਾਰਪੁਰ ਸਾਹਿਬ ਖਲੋ ਕੇ ਉਹਨਾਂ ਨੇ ਕਿਹਾ ਸੀ ਕਿ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਉਮੀਦ ਦਾ ਕੋਰੀਡੋਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਤੁਹਾਡਾ ਗੱਲ ਕਰਨ ਨੂੰ ਜੀ ਕਰਦਾ ਹੈ। ਬਿਲਕੁਲ। ਅੱਜ ਬੇਸ਼ੱਕ ਅਸੀਂ ਜਿਵੇਂ ਪਹਿਲਾ ਸੈਗਮੈਂਟ ਫਲਾਈਂਗ ਸਿੱਖ ਸਰਦਾਰ ਮਿਲਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਉੱਥੇ ਅਸੀਂ ਦੇਖ ਰਹੇ ਹਾਂ ਇੰਟਰਨੈਸ਼ਨਲ ਲੈਵਲ ਤੇ ਬਹੁਤ ਸਾਰੇ ਚੈਲੰਜਸ, ਖਾਸ ਤੌਰ ਤੇ ਕੋਵਿਡ-19 ਦੇ ਚੱਲਦੇ ਆ, ਜਿੱਥੇ ਸਾਰੀ ਦੁਨੀਆ ਪ੍ਰਭਾਵਿਤ ਹੋਈ। ਯੂਨਾਈਟਿਡ ਨੇਸ਼ਨਸ ਦੇ 194 ਮੁਲਕ ਪ੍ਰਭਾਵਿਤ ਹੋਏ। ਔਰ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੇ ਉਸ ਟਰਮ 'ਚ ਪ੍ਰੈਜ਼ੀਡੈਂਟ ਟਰੰਪ ਦੇ ਚੱਲਦੇ ਆ, ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨਸ ਔਰ UN ਦੀ ਅੱਗੋਂ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਉਹਨਾਂ ਸਾਰਿਆਂ ਨੂੰ ਵੀ ਬਿਲਕੁਲ ਰਿਡੀਕਿਊਲ ਕੀਤਾ ਜਾਂ ਉਹਨਾਂ ਨੂੰ ਜਿਹੜਾ ਬਿਲਕੁਲ ਹੀ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਕੀਤੀ। ਔਰ ਇਹ ਸੌਖਾ ਨਹੀਂ ਹੁੰਦਾ, ਖਾਸ ਤੌਰ ਤੇ ਜਦੋਂ ਅਮਰੀਕਾ ਦੀ ਡੋਨੇਸ਼ਨ ਤੇ ਬਹੁਤ ਵੱਡਾ ਹਿੱਸਾ ਹੁੰਦਾ ਹੈ ਯੂਨਾਈਟਿਡ ਨੇਸ਼ਨਸ ਲਈ ਵੀ ਡੋਨੇਸ਼ਨ ਦਾ, ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਤਾਂ ਵਿਦਡਰਾ ਕਰ ਲਿਆ ਅਮਰੀਕਾ ਨੇ, ਜੋ ਕਮਿਟ ਕੀਤਾ ਸੀ ਵੀ ਉਹ ਪੈਸੇ ਵੀ ਨਹੀਂ ਦੇਣੇ। ਲੇਕਿਨ ਜਿਸ ਸ਼ਾਇਸਤਗੀ ਨਾਲ, ਬੈਲੈਂਸ ਨਾਲ
ਯੂਨਾਈਟਿਡ ਨੇਸ਼ਨਸ ਬੇਸ਼ੱਕ ਜਦੋਂ UN ਦਾ ਜ਼ਿਕਰ ਹੁੰਦਾ ਹੈ, ਮੇਰੀ ਆਪਣੀ ਸਟੇਟਮੈਂਟ ਹੈ ਕਿ ਸਪਾਈਨਲੈਸ ਗਟਲੈਸ ਟੂਥਲੈਸ ਆਰਗੇਨਾਈਜੇਸ਼ਨ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜੇ ਗਲੋਬਲੀ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਦੇਖਣਾ ਹੋਏ ਕਿ ਨੇੜੇ ਲੱਗਣ ਦਾ ਦੁਨੀਆ 'ਚ ਡਿਫਾਈਨ ਹਿਊਮਨ ਰਾਈਟਸ ਕੀ ਨੇ, ਜਿਹੜਾ ਫੈਮਿਨ ਭੁੱਖਮਰੀ ਕੀ ਹੈ ਦੁਨੀਆ 'ਚ, ਕਿਵੇਂ ਕਿਸੇ ਨੂੰ ਭੁੱਖੇ ਨਹੀਂ ਸੌਣ ਦੇਣਾ, ਕਿਤੇ ਅਕਾਲ ਪੈਂਦਾ ਹੈ ਮਦਦ ਪਹੁੰਚਾਉਣੀ ਹੈ, ਸਾਂਝੇ ਚੈਲੰਜਸ ਨੇ ਬਿਮਾਰੀ ਦੇ ਐਂਗਲ ਤੋਂ। ਪੋਲੀਓ ਜੇ ਐਰੈਡੀਕੇਟ ਹੋਈ, ਸਮਾਲ ਪੌਕਸ ਐਰੈਡੀਕੇਟ ਹੋਇਆ, ਔਰ ਹੁਣ ਕੋਵਿਡ-19 ਦੇ ਚਲਦਿਆਂ ਵੀ ਜੇ ਵੈਕਸੀਨੇਸ਼ਨ ਕਿਵੇਂ ਡਿਵੈਲਪ ਕਰਨੀ ਹੈ, ਕਿੱਥੋਂ ਕੀ ਹੋਣਾ ਹੈ, ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਰ ਇੱਕ ਤੱਕ ਪਹੁੰਚੇ। ਔਰ ਉਹਦੇ 'ਚ ਈਵਨ ਜਿਹੜੀਆਂ ਹੌਸਟਾਈਲ ਫੋਰਸਿਸ ਨੇ, ਹੁਣ ਅਸੀਂ ਦੇਖਦੇ ਹਾਂ ਵੀ ਇਜ਼ਰਾਈਲ ਨੇ 5 ਮਿਲੀਅਨ ਤੋਂ ਜ਼ਿਆਦਾ ਜਿਹੜੇ ਕੋਵਿਡ-19 ਡੋਜ਼ਿਸ ਫਲਸਤੀਨੀਅਨ ਅਥਾਰਟੀ ਲਈ ਦਿੱਤੇ ਨੇ, ਔਰ ਫਲਸਤੀਨੀਅਨ ਅਥਾਰਟੀ ਨੇ ਕਿਹਾ ਵੀ ਜਿਹੜੇ ਈਅਰ ਐਂਡ ਦੇ ਉੱਤੇ ਆਣੇ ਨੇ ਉਹ ਤੁਹਾਨੂੰ ਅਸੀਂ ਵਾਪਸ ਕਰ ਦਿਆਂਗੇ। ਹੁਣ ਇਸ ਸਾਰੇ ਦੇ ਵਿੱਚ ਜੇ ਇੱਕ ਚੰਗੇ ਕੋਆਰਡੀਨੇਟਰ ਦੇ ਤੌਰ ਤੇ ਬੈਲੈਂਸ ਰੱਖ ਕੇ, ਇੱਕ ਪਾਸੇ ਅਮਰੀਕਾ ਦੀ ਐਰੋਗੈਂਸ ਸੀ, ਇੱਕ ਪਾਸੇ ਯੂਰਪ ਦਾ ਕ੍ਰਾਈਸਿਸ ਸੀ, ਅਫਰੀਕਾ ਔਰ ਏਸ਼ੀਆ ਕੌਂਟੀਨੈਂਟਸ ਔਰ ਸਾਊਥ ਅਮਰੀਕਾ, ਵੈਨਜ਼ੂਏਲਾ ਔਰ ਬ੍ਰਾਜ਼ੀਲ ਔਰ ਕਿਸ ਕਿਸਮ ਦੇ ਹਾਲਾਤ ਚੱਲ ਰਹੇ ਸੀ, ਜਿਹਨੇ ਇੱਕ ਬਹੁਤ ਬੈਲੈਂਸ ਰੱਖਿਆ। ਤੇ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟੈਰਸ, ਔਰ ਇਹ ਉਹ ਸ਼ਖਸੀਅਤ ਹੈ ਜਿਵੇਂ ਬੇਸ਼ੱਕ ਜਦੋਂ ਅਸੀਂ ਪੋਪ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਪੋਪ ਆਏ, ਜਿਵੇਂ ਪੋਪ ਜੌਨ, ਪੋਪ ਪੌਲ ਨੇ ਆਪਣਾ ਜਿਹੜੀ ਉਹਨਾਂ 'ਚ ਇੱਕ ਬਜ਼ੁਰਗੀ ਔਰ ਇੱਕ ਦਾਨਿਸ਼ਮੰਦੀ ਔਰ ਇੱਕ ਗ੍ਰੇਸ ਜਿਹਦੇ ਲਈ ਲਫ਼ਜ਼, ਉਹਨਾਂ ਨੂੰ ਸਾਰੇ ਪਿਆਰ ਕਰਦੇ ਸੀ ਜਿਹੜੇ ਮਜ਼ਹਬ ਯਕੀਨ ਨਹੀਂ ਵੀ ਰੱਖਦੇ, ਜਿਹੜੇ ਕੈਥੋਲਿਕਸ ਦੀ ਬਹੁਤ ਸਾਰੇ ਰਿਚੁਅਲਸ ਨਾਲ ਨਹੀਂ ਸਹਿਮਤ ਹੁੰਦੇ। ਮੈਂ ਸਮਝਦਾ ਹਾਂ ਵੀ ਇਸੇ ਤਰ੍ਹਾਂ ਇਹ ਜਿਹੜੇ ਮੌਜੂਦਾ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰੇਸ, ਉਹਨਾਂ ਨੇ ਆਪਣੀ ਬਹੁਤ ਇੱਜ਼ਤ ਬਣਾਈ ਹੈ, ਥਾਂ ਬਣਾਈ ਹੈ ਉਹਨਾਂ ਦੀ, ਕਿਉਂਕਿ UN ਸੈਕਟਰੀ ਜਨਰਲ ਦੀ 5 ਸਾਲ ਦੀ ਟਰਮ ਹੁੰਦੀ ਹੈ। ਉਹ ਇਸ ਅਗਲੇ ਵਰੇ ਦੀ ਸ਼ੁਰੂਆਤ ਤੱਕ ਪਹੁੰਚਦੇ ਆ ਜਨਵਰੀ 'ਚੋਂ ਖ਼ਤਮ ਹੋਣੀ ਸੀ, ਲੇਕਿਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਯੂਨੈਨਿਮਸਲੀ 15 ਮੈਂਬਰ ਦੇਸ਼ ਨੇ, 5 ਵੀਟੋ ਬਿਲਡਿੰਗ ਨੇ, 5 ਸਾਲ ਹੋਰ ਜਿਹੜੇ ਨੇ ਐਂਟੋਨੀਓ ਗੁਟਰਸ ਨੂੰ ਦਿੱਤੇ ਨੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ ਵੀ ਉਹਨਾਂ ਨੂੰ ਜਿਹੜਾ ਇਹ ਕਨਫਰਮ ਕੀਤਾ ਹੈ ਕਿ ਉਹ ਅਗਲੇ 5 ਸਾਲ ਲਈ ਹੋਣਗੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 75th ਸੈਸ਼ਨ UN ਜਨਰਲ ਅਸੈਂਬਲੀ ਦਾ ਹੋਇਆ, ਔਰ ਇਹ 1 ਜਨਵਰੀ 2022 ਤੋਂ ਉਹਨਾਂ ਦੀ ਟਰਮ ਸ਼ੁਰੂ ਹੋਏਗੀ, ਜਿਹੜੀ ਜ਼ਾਹਰ ਹੈ 5 ਸਾਲ ਕਰਕੇ। ਹੁਣ ਕੁਝ ਚੀਜ਼ਾਂ ਬੜੀਆਂ ਇਸ 'ਚ ਤੁਹਾਨੂੰ ਇੰਟਰਸਟਿੰਗ ਵੀ ਦੇਖਣ 'ਚ ਮਿਲਦੀਆਂ ਕਿ ਇਹਨਾਂ 75 ਸਾਲਾਂ ਦੇ ਪੀਰੀਅਡ 'ਚ ਅਜੇ ਤੱਕ ਕੋਈ ਬੀਬੀ ਯੂਨਾਈਟਿਡ ਨੇਸ਼ਨਸ ਦੀ ਸੈਕਟਰੀ ਜਨਰਲ ਨਹੀਂ ਬਣੀ। ਔਰ ਐਸਾ ਵੀ ਆਇਆ ਜਿਵੇਂ ਇੱਕ ਬੜੇ ਉਹ ਵੀ ਡਿਸਟਿੰਗੁਇਸ਼ ਸੀ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰਸ ਗਾਲੀ, ਔਰ ਬੁਟਰਸ ਗਾਲੀ ਨਾਲ ਕਿਉਂਕਿ ਸਿੱਖਾਂ ਦਾ ਸੰਬੰਧ ਵੀ ਹੈ, ਸੰਬੰਧ ਇਵੇਂ ਕਿ ਬੁਟਰਸ ਗਾਲੀ ਜਿਹੜੇ ਉਹਨਾਂ ਦੀ ਪਹਿਲੀ ਟਰਮ ਸੀ ਔਰ ਉਸ ਪੀਰੀਅਡ 'ਚ ਹੀ ਉਹ ਦਿੱਲੀ ਗਏ ਉਹਨਾਂ ਕਿਸੇ ਇੰਡੀਅਨ ਗਵਰਨਮੈਂਟ ਦੇ ਸੱਦੇ ਤੇ, ਔਰ 92 ਦਾ ਉਹ ਪੀਰੀਅਡ ਸੀ ਕਿ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਸੀ। ਸੋ ਜਿਹੜਾ ਮੈਮੋਰੈਂਡਮ ਜਿਹਦੇ 'ਚ ਅੱਜ ਬਾਦਲ ਕੀ ਕਹਿੰਦਾ ਹੈ, ਅਮਰਿੰਦਰ ਕੀ ਕਹਿੰਦਾ ਹੈ, ਬਰਨਾਲਾ ਮਰ ਗਿਆ ਉਹ ਕੀ ਕਹਿੰਦਾ ਹੈ, ਸਰ ਸਿਮਰਨਜੀਤ ਸਿੰਘ ਮਾਨ ਤਾਂ ਆਪਣੇ ਸਟੈਂਡ ਤੇ ਖੜੇ ਨੇ, ਉਸ ਪੀਰੀਅਡ 'ਚ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਚੱਲ ਰਹੀ ਸੀ। ਔਰ ਇਹ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਇਹ ਸਾਂਝੇ ਤੌਰ ਦੇ ਉੱਤੇ ਦਿੱਲੀ ਗਏ ਕਿ ਅਸੀਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰਸ ਗਾਲੀ ਨੂੰ ਮੈਮੋਰੈਂਡਮ ਦੇਣਾ ਹੈ। ਔਰ ਉਸ ਮੈਮੋਰੈਂਡਮ ਦੇ ਵਿੱਚ ਕਲੀਅਰਲੀ ਅੱਜ ਬਾਦਲ ਨੂੰ BJP ਜਾਂ ਬਹੁਜਨ ਸਮਾਜ ਜਾਂ ਉਹ ਤਾਕਤ ਦੀ ਹਵਸ ਨੇ ਉਹਨੂੰ ਕਿਸ ਹੱਦ ਤੱਕ ਡੇਗ ਦਿੱਤਾ ਕਿ ਇਹ ਜਿਹੜੀ ਉਹੀ ਗੱਲ ਜਿਹੜੀ ਇਹਨਾਂ ਨੇ ਬੁਟਰਸ ਗਾਲੀ ਨੂੰ ਮੈਮੋਰੈਂਡਮ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦੇ 'ਚ ਉਹਨਾਂ ਨੇ ਕਿਹਾ UN ਸੈਕਟਰੀ ਜਨਰਲ ਨੂੰ ਕਿ ਵੀ ਅਸੀਂ ਹੁਣ ਇੰਡੀਆ ਦੇ ਨਾਲ ਨਹੀਂ ਰਹਿ ਸਕਦੇ ਜੋ ਇਹਨਾਂ ਨੇ ਜੂਨ 84 'ਚ ਕੀਤਾ, ਔਰ ਹਾਲਾਤ ਇਹ ਨੇ ਕਿ ਵੀ ਸਾਨੂੰ ਇਹਨਾਂ ਨੇ ਜਿਹੜਾ ਉਹ ਪੰਜਾਬ ਦੇ ਵਿੱਚ ਅਸੀਂ ਪੀਸਫੁਲ ਰੈਲੀ ਵੀ ਨਹੀਂ ਕਰ ਸਕਦੇ। ਔਰ ਜਦੋਂ ਬਾਦਲ ਐਂਡ ਕੰਪਨੀ ਇਹ ਉਹ ਮੈਮੋਰੈਂਡਮ ਦੇਣ ਜਾਣਾ ਚਾਹੁੰਦੇ ਸੀ, ਇਹਨਾਂ ਨੂੰ ਪਹੁੰਚਣ ਨਹੀਂ ਸੀ ਦਿੱਤਾ ਗਿਆ, ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਉਹ ਇੱਕ ਹਿਸਟੋਰੀਕਲ ਮੈਮੋਰੈਂਡਮ ਹੈ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੂੰ ਦਿੱਤਾ ਹੈ। ਹੁਣ ਬੁਟਰਸ ਗਾਲੀ ਬਹੁਤ ਐਗਰੈਸਿਵ ਸੀ ਬਹੁਤ ਸਾਰੇ ਮੁੱਦਿਆਂ ਤੇ, ਕਿਉਂਕਿ ਖੁਦ ਜਿਸ ਪਿਛੋਕੜ ਤੋਂ ਆਏ ਉਹ ਸਮਝਦੇ ਸੀ ਕਿ ਵੀ ਇਹ ਤਾਕਤਾਂ ਕੀ
ਕਰਦੀਆਂ ਨੇ, ਪਰ ਉਹਨਾਂ ਨੂੰ ਸੈਕੰਡ ਟਰਮ ਨਹੀਂ ਸੀ ਦਿੱਤੀ ਗਈ। ਹਾਲਾਂਕਿ ਉਸ ਤੋਂ ਪਹਿਲਾਂ ਉਹ ਕਹਿ ਚੁੱਕੇ ਸੀ ਕਿ ਮੈਂ ਨਹੀਂ ਰਨ ਕਰਾਂਗਾ। ਉਹਨਾਂ ਨੂੰ ਪਤਾ ਸੀ ਕਿ ਵੀ ਇਹ ਵੀਟੋ ਵਿਲਡਿੰਗ ਕੰਟਰੀਜ਼ ਉਹਨਾਂ ਦੇ ਸਟੈਂਡ ਨੂੰ ਪਸੰਦ ਨਹੀਂ ਕਰਦੀਆਂ। ਔਰ ਇੱਕ ਜਿਹੜੀ ਗੱਲ ਮੈਨੂੰ ਉਹਨਾਂ ਦੀ ਮੈਂ ਹਮੇਸ਼ਾ ਕੋਟ ਵੀ ਕਰਦਾ, ਫਿਰ ਉਹਨਾਂ ਨੇ ਮਨ ਬਣਾ ਲਿਆ ਤੇ ਉਹਨਾਂ ਨੂੰ ਇੱਕ ਜਰਨਲਿਸਟ ਨੇ ਪੁੱਛਿਆ ਕਿ ਜੀ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਰਨ ਨਹੀਂ ਕਰਨਾ, ਹੁਣ ਤੁਸੀਂ ਫਿਰ ਸੋਚਦੇ ਹੋ ਕਿ ਟਰਮ ਮਿਲ ਜਾਏ। ਤਾਂ ਉਹਨਾਂ ਨੇ ਕਿਹਾ ਸੀ ਕਿ ਓਨਲੀ ਫੂਲਸ ਡੋਂਟ ਚੇਂਜ देयर ਮਾਈਂਡ, ਕਿ ਜਿਹੜੇ ਬੇਵਕੂਫ ਹੁੰਦੇ ਨੇ ਉਹੀ ਨੇ ਜਿਹੜੇ ਆਪਣਾ ਮਨ ਬਦਲ ਵੀ ਸਕਦੇ। ਸੋ ਇਹ ਜਸਟੀਫਿਕੇਸ਼ਨ ਵੀ ਸੀ, ਪਰ ਇਹਨਾਂ ਨੂੰ ਇਹ ਪਸੰਦ ਨਹੀਂ ਸੀ ਬੂਟਰੋਸ ਗਾਲੀ, ਔਰ ਇਵੈਂਚੁਅਲੀ ਉਹਨੂੰ ਸੈਕੰਡ ਟਰਮ ਨਹੀਂ ਦਿੱਤੀ। ਹੁਣ ਜਦੋਂ ਅਸੀਂ ਐਂਟੋਨੀਓ ਗੁਟਰੇਸ ਦੀ ਗੱਲ ਕਰ ਰਹੇ ਹਾਂ, ਔਰ ਜਿਵੇਂ ਜਦੋਂ ਇਹ ਪ੍ਰੈਜ਼ੀਡੈਂਟ ਜਿਹੜੇ ਸਿਕਿਉਰਿਟੀ ਕਾਉਂਸਲ 'ਚ ਇਸ ਵੇਲੇ ਐਸਟੋਨੀਆ, ਕਿਉਂਕਿ 5 ਪੱਕੇ ਮੈਂਬਰ ਨੇ, 10 ਰੋਟੇਟਿੰਗ ਨੇ, ਪਰ ਇੱਕ ਮਹੀਨੇ ਲਈ ਜਿਹੜਾ ਹੈ ਉਹ ਚੇਅਰ ਕਰਦਾ ਸੀ। ਔਰ ਜੂਨ ਦਾ ਮਹੀਨਾ ਚੱਲ ਰਿਹਾ, ਔਰ ਜੂਨ ਦੇ ਮਹੀਨੇ ਨੂੰ UN ਸਿਕਿਉਰਿਟੀ ਕਾਉਂਸਲ ਦੇ ਇਜਲਾਸ ਨੂੰ ਐਸਟੋਨੀਆ, ਜਿਨ੍ਹਾਂ ਦੇ ਐਂਬੈਸਡਰ ਨੇ ਮਿਸਟਰ ਸਵੈਨ ਜਰਗਨਸਨ, ਉਹਨਾਂ ਨੇ ਜਿਹੜੀ ਗੱਲ ਕਹੀ ਮੈਂ ਉਹ ਰਿਪੀਟ ਕਰਨਾ ਚਾਹੁੰਦਾ, ਕਿਉਂਕਿ ਇਸ ਤੋਂ ਪਹਿਲਾਂ ਕਿ ਅਸੀਂ ਐਂਟੋਨੀਓ ਗੁਟਰੇਸ ਦਾ ਸਿੱਖ ਕਨੈਕਸ਼ਨ ਦੀ ਗੱਲ ਕਰੀਏ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗਏ 2018 ਦੇ ਵਿੱਚ, ਔਰ ਜਦੋਂ ਕੋਵਿਡ ਚੱਲ ਰਿਹਾ ਸੀ 18 ਫਰਵਰੀ 2020 ਸ਼ੁਰੂਆਤ ਅਜੇ ਹੋਈ ਸੀ, ਉਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਗਏ, ਔਰ ਉਹਨਾਂ ਨੇ ਕੀ ਸੈਂਟੀਮੈਂਟ ਦਿੱਤੇ ਉਹਦਾ ਜ਼ਿਕਰ ਮੈਂ ਕਰਾਂਗਾ। ਪਰ ਇਹ ਉਹਨਾਂ ਨੇ ਐਸਟੋਨੀਆ ਦੇ ਐਂਬੈਸਡਰ ਨੇ UN ਸਿਕਿਉਰਿਟੀ ਕਾਉਂਸਲ 'ਚ ਕਿਹਾ, we have all seen actually the Secretary General in action. I think he has been an excellent Secretary General. He is a bridge builder. His views on the conflict zones in the world, and he is able to speak to everybody. And I think this is something that is expected from Secretary General, and he has proven worthy of the post already with the 5 years that he has been in office. A ਬੈਸਟ ਟ੍ਰਿਬਿਊਟ ਹੈ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਕਿ ਭਾਈ ਇਹ ਜਿਹੜੇ ਨੇ ਸਾਡੇ ਸੈਕਟਰੀ ਜਨਰਲ, ਉਹਨਾਂ ਨੂੰ ਅਸੀਂ ਐਕਸ਼ਨ 'ਚ ਦੇਖਿਆ, ਐਕਸੈਲੈਂਟ ਉਹਨਾਂ ਦੀ ਪਰਫਾਰਮੈਂਸ ਹੈ। ਉਹ ਪੁਲ ਬਣਾਉਣ ਵਾਲੇ ਨੇ, ਜਿੱਥੇ ਝਗੜੇ ਵਾਲੇ ਖੇਤਰ ਵੀ ਨੇ ਉਸ ਬਾਰੇ ਉਹਨਾਂ ਦੀ ਜਿਹੜੀ ਅਪਰੋਚ ਹੈ ਕਿ ਸਪੀਕ ਟੂ ਐਵਰੀਬਾਡੀ, ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਉਹਨਾਂ ਦਾ ਰੋਲ ਹੈ, ਔਰ ਇਸ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਹੋਏ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਕਸ਼ਮੀਰ ਦਾ ਕਨਫਲਿਕਟ ਹੋਏ, ਉਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਭਾਈ ਇੰਡੀਆ ਨੂੰ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੀ ਵੀ ਉਹਨਾਂ ਨੇ ਗੱਲ ਕੀਤੀ। ਜਦੋਂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕੀਤਾ ਹੈ, ਬੋਲਡ ਸਟੇਟਮੈਂਟ ਸੀ ਇਹ। ਜਿਵੇਂ ਮੈਂ ਕਿਹਾ ਵੀ UN ਨੂੰ ਅਲਟੀਮੇਟਲੀ, ਕਿਉਂਕਿ ਅਮਰੀਕਾ ਜਾਂ ਯੂਰਪੀਅਨ ਕੰਟਰੀ ਜਿਹੜੇ ਹੋਲਡ ਕਰਦੇ ਨੇ ਅਸਲੀ ਉਹੀ ਡਿਸੀਜਨ ਮੇਕਰ ਨੇ, ਪਰ ਵਿਦਨ ਦਾਇਰਾਕਾਰ ਰਹਿੰਦੇ ਆ ਜੋ ਇਹ ਕਰ ਸਕਦੇ ਸੀ ਮਿਸਟਰ ਐਂਟੋਨੀਓ ਗੁਟਰੇਸ ਨੇ ਕੀਤਾ। ਔਰ ਇਹ ਇੱਕ ਬੜੇ ਡਿਵਾਊਟ ਕੈਥੋਲਿਕ ਨੇ। ਜਦੋਂ ਮੈਂ ਪੋਪ ਦੀ ਗੱਲ ਕੀਤੀ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਜਿਹੜੀਆਂ ਟੀਚਿੰਗਸ ਹੁੰਦੀਆਂ ਨੇ, ਜਿਹੜਾ ਖੁਦ ਇੱਕ ਮਜ਼ਹਬ ਨੂੰ ਮੰਨਣ ਵਾਲਾ ਹੈ, ਫਿਰ ਕੈਥੋਲਿਕਸ ਦੀ ਇੱਕ ਆਪਣੀ ਕਹਾਣੀ ਹੈ ਕਿ ਉਹਨਾਂ ਨੇ ਕਿਵੇਂ ਪਰਸੀਕਿਊਸ਼ਨ ਸਹੀ, ਈਵਨ ਅਮਰੀਕਾ ਦੇ ਵਿੱਚ ਵੀ, ਕਿਵੇਂ ਯੂਰਪ ਦੇ ਵਿੱਚ ਵੀ ਉਹਨਾਂ ਦੇ ਨਾਲ ਕੀ ਹੁੰਦਾ ਰਿਹਾ ਜਦੋਂ ਅਸੀਂ ਕੈਥੋਲਿਕਸ ਵਰਸਸ ਪ੍ਰੋਟੈਸਟੈਂਟ ਦੇਖਦੇ ਹਾਂ, ਤੇ ਉਹਨਾਂ ਨੇ ਵੀ ਕੀ ਕੀਤਾ, ਨਾਰਦਰਨ ਆਇਰਲੈਂਡ 'ਚ ਕੀ ਹੋਇਆ ਇਹ। ਸੋ ਉਹ ਮਜ਼ਹਬੀ ਬੰਦਾ ਹੋਣ ਦੇ ਨਾਤੇ ਇਸ ਸਾਰੇ ਨੂੰ ਸਮਝਦਾ ਸੀ, ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਜਦੋਂ, ਕਿਉਂਕਿ 1 to 1 ਵੀ ਮੈਨੂੰ ਇਹ ਪਤਾ ਹੈ ਵੀ ਯੂਨਾਈਟਿਡ ਨੇਸ਼ਨਸ ਜਿਹੜੇ ਕੁਝ 1-2 ਸਿੱਖ ਸਰਵ ਕਰਦੇ ਸੀ, ਉਹਨਾਂ ਦਾ ਕਹਿਣਾ ਸੀ ਵੀ ਉਹ ਸਿੱਖਾਂ ਦੀ ਬਹੁਤ ਕਦਰ ਕਰਦਾ ਔਰ ਸਿੱਖਾਂ ਬਾਰੇ ਬਹੁਤ ਪੋਜ਼ਿਟਿਵ ਉਹਦੇ ਕਮੈਂਟ ਹੁੰਦੇ ਨੇ, ਔਰ ਦਰਸ਼ਕ ਲਗਾਤਾਰਤਾ ਨਾਲ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਫੋਟੋ ਗੈਲਰੀ 'ਚ ਉਹਨਾਂ ਦੀ ਦਰਬਾਰ ਸਾਹਿਬ ਵਿਜ਼ਿਟ, ਕਰਤਾਰਪੁਰ ਸਾਹਿਬ ਵਿਜ਼ਿਟ ਦੀ ਗੱਲ ਹੈ। ਪਰ ਮੈਂ ਪਹਿਲਾਂ ਉਹਨਾਂ ਦਾ 3 ਅਕਤੂਬਰ 2018 ਨੂੰ ਜਿਹੜੇ ਨੇ ਇਹ ਦਰਬਾਰ ਸਾਹਿਬ ਗਏ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਣੇ ਯੂਨਾਈਟਿਡ ਨੇਸ਼ਨਸ ਦੇ ਆਫੀਸ਼ੀਅਲ ਪੇਜ ਦੇ ਉੱਤੇ ਜਿਹੜਾ ਉਹਨਾਂ ਨੇ ਕਮੈਂਟ ਕੀਤਾ ਉਹ ਮੈਂ ਪੜ੍ਹਨਾ ਚਾਹੁੰਦਾ, ਜਿਸ ਤੋਂ ਅੰਦਾਜ਼ਾ ਹੈ ਕਿ ਵੀ ਉਹ ਕਿਵੇਂ ਸਿੱਖ ਧਰਮ ਦੀ ਰਮਜ਼ ਨੂੰ, ਉਸ ਦੀ ਖੂਬਸੂਰਤੀ ਨੂੰ ਸਮਝਦੇ ਨੇ। ਉਹਨਾਂ ਨੇ ਕਿਹਾ, ਆਈ ਵਾਂਟ ਟੂ ਐਕਸਪ੍ਰੈਸ ਮਾਈ ਡੀਪ ਰਿਸਪੈਕਟ ਫॉर द ਰਿਲੀਜਨ ਆਫ द ਸਿੱਖ ਪੀਪਲ and this wonderful golden temple in which the spirit of peace, tolerance and ecumenism is present। ਉੱਥੇ ਉਹਨਾਂ ਨੇ ਕਾਫੀ ਵਕਤ ਗੁਜ਼ਾਰਿਆ, ਲੰਗਰ 'ਚ ਵੀ ਗਏ, ਪ੍ਰਸ਼ਾਦਾ ਵੀ ਛਕਿਆ, ਸੇਵਾ 'ਚ ਵੀ ਆਏ, ਪ੍ਰਕਰਮਾਂ 'ਚ ਵੀ, ਔਰ ਉਹ ਸਾਰੀਆਂ ਪਿਕਚਰਸ ਜਿਹੜੀਆਂ ਨੇ ਉਹ ਅਵੇਲੇਬਲ ਨੇ। ਉਹ ਕਿਹਾ ਕਿ ਵੀ ਮੈਂ ਆਪਣਾ ਬਹੁਤ ਡੂੰਘਾ ਰਿਸਪੈਕਟ
ਸਿੱਖ ਲੋਕਾਂ ਲਈ ਔਰ ਉਹਨਾਂ ਦੇ ਜ਼ਬਰਦਸਤ ਧਰਮ ਔਰ ਅਦਭੁਤ ਵੰਡਰਫੁਲ ਗੋਲਡਨ ਟੈਂਪਲ ਦੇ ਲਈ, ਜਿੱਥੇ ਅਮਨ, ਸਹਿਨਸ਼ੀਲਤਾ ਔਰ ਬਰਾਬਰੀ ਇਸ ਦੀ ਸਪਿਰਿਟ ਮੌਜੂਦ ਹੈ। I prayed here as a Catholic, but all people from all religions in the world can pray in this holy place. ਉਹਨੇ ਕਿਹਾ ਮੈਂ ਕੈਥੋਲਿਕ ਹਾਂ, ਪਰ ਇਹ ਸਿੱਖਾਂ ਦੇ ਸੈਂਟਰਲ ਪਲੇਸ ਤੇ ਅੱਜ ਮੈਂ ਐਜ਼ ਏ ਕੈਥੋਲਿਕ ਪ੍ਰੇ ਕੀਤਾ ਔਰ ਦੁਨੀਆ ਦਾ ਕੋਈ ਵੀ ਕਿਸੇ ਮਜ਼ਹਬ ਨੂੰ ਵੀ ਮੰਨਣ ਵਾਲਾ ਆ ਕੇ ਇੱਥੇ ਪ੍ਰੇ ਕਰ ਸਕਦਾ ਹੈ। ਫਿਰ ਉਹਨਾਂ ਨੇ ਕਿਹਾ there are unfortunately not many temples in the world where this is possible, and this makes me feel very happy to be here and very proud to be invited. ਉਹਨੂੰ ਕਿਹਾ ਕਿ ਦੁਨੀਆ 'ਚ ਬਹੁਤ ਘੱਟ ਐਸੀਆਂ ਮਜ਼ਹਬੀ ਜਿਹੜੇ ਨੇ ਉਹ ਨੇ ਥਾਵਾਂ, ਮੰਦਰ ਨੇ ਜਾਂ ਗੁਰਦੁਆਰੇ ਨੇ ਜਾਂ ਦੂਸਰੇ ਨੇ, ਜਿੱਥੇ ਕਿ ਉਹਨਾਂ ਨੇ, ਕਿਉਂਕਿ ਟੈਂਪਲ ਸੈਂਸ ਦੇ ਵਿੱਚ ਸਾਰੇ ਹੀ ਮਜ਼ਹਬਾਂ ਦੇ, ਜੂਸ਼ ਟੈਂਪਲ ਵੀ ਕਿਹਾ ਜਾਂਦਾ ਹੈ, ਕੈਥੋਲਿਕ ਭਾਵੇਂ ਚਰਚ ਕਹਿੰਦੇ ਨੇ, ਜਾਂ ਇਸਲਾਮ 'ਚ ਮੌਸਕ ਲਫ਼ਜ਼ ਹੈ, ਔਰ ਬਾਕੀਆਂ ਦੇ ਵਿੱਚ ਡਿਫਰੈਂਟ ਹੋਣਗੇ, ਪਰ ਉਹਨਾਂ ਦਾ ਰਿਲੀਜੀਅਸ ਅਦਾਰੇ ਤੋਂ ਮਤਲਬ ਹੈ ਕਿ ਇਸ ਕਿਸਮ ਦੇ ਨਹੀਂ ਨੇ ਜਿੱਥੇ ਕਿ ਸਾਰੇ ਪ੍ਰੇ ਕਰ ਸਕਣ। ਪਰ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਜਿਹੜਾ ਇਸ ਸੱਦੇ ਦੇ ਉੱਤੇ ਮੈਂ ਆਇਆ, ਐਂਡ ਐਟ ਦਾ ਸੇਮ ਟਾਈਮ it increases my admiration for Sikh communities everywhere. The Sikh community in India, the Sikh community in my part of the world, in Europe, in North America, everywhere where Sikhs are contributing to the development of our world. ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਹੋਰ ਵੀ ਐਡਮਾਇਰ ਕਰਦਾ ਜਦੋਂ ਮੈਂ ਸਿੱਖ ਕੌਮ ਨੂੰ ਦੇਖਦਾ, ਸਿੱਖ ਕਮਿਊਨਿਟੀਜ਼ ਭਾਈਚਾਰਾ ਜਿਹੜਾ ਭਾਰਤ ਦੇ ਵਿੱਚ ਵੀ ਮੇਰੇ ਹਿੱਸੇ 'ਚ, ਕਿਉਂਕਿ ਇਹ ਸਾਰੇ ਉਸ ਖਿੱਤੇ ਦੀ ਗੱਲ ਕਰ ਰਹੇ ਨੇ ਏਸ਼ੀਆ ਦੀ, ਨਾਲ ਦੀ ਨਾਲ ਯੂਰਪ, ਨਾਰਥ ਅਮਰੀਕਾ, ਜਿੱਥੇ ਵੀ ਸਿੱਖ ਨੇ ਉਹ ਦੁਨੀਆ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ। I want to express to my host my deep gratitude and wish you all the best to the wonderful practice that Golden Temple represents, receiving everybody, sharing with everybody the food, but more than the food, sharing this wonderful spirit of peace, of harmony, of understanding that we badly need in today's world. ਉਹਨਾਂ ਨੇ ਕਿਹਾ ਜੀ ਮੈਂ ਆਪਣਾ ਜਿਹੜੇ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਬੜੇ ਡੂੰਘੇ ਦਿਲ ਦੇ ਨਾਲ ਇਸ ਵੰਡਰਫੁਲ ਥਾਂ ਦੇ ਉੱਤੇ ਦਰਬਾਰ ਸਾਹਿਬ ਜਿੱਥੇ ਮੈਂ ਆਇਆ, ਜਿਹੜਾ ਹਰ ਇੱਕ ਦੇ ਜਿਹੜਾ ਬਰਾਬਰੀ, ਇੱਥੇ ਮੈਂ ਫੂਡ ਵੀ ਜਿਹੜਾ ਲੰਗਰ ਦੀ ਗੱਲ ਉਹਨਾਂ ਨੇ ਕੀਤੀ ਕਿ ਹਰ ਇੱਕ ਨੂੰ ਇੱਥੇ ਫੂਡ ਸਰਵ ਕੀਤਾ ਜਾਂਦਾ ਹੈ, ਪਰ ਗੱਲ ਕੱਲੀ ਫੂਡ ਦੀ ਨਹੀਂ ਹੈ, ਇਹ ਜਿਹੜਾ ਤੁਸੀਂ ਵੰਡਰਫੁਲ ਸਪਿਰਿਟ ਹੈ ਅਮਨ ਦੀ, ਸਹਿਨਸ਼ੀਲਤਾ ਦੀ, ਹਾਰਮਨੀ ਦੀ, ਇਹ ਜਿਹੜਾ ਸਾਡੇ ਸੰਸਾਰ ਨੂੰ ਜਿਸ ਦੀ ਬਹੁਤ ਬੁਰੀ ਤਰ੍ਹਾਂ ਲੋੜ ਹੈ, ਇਹ ਇਸ ਥਾਂ ਦੇ ਉੱਤੇ ਹੈ। ਸੋ ਮੈਂ ਸਮਝਦਾ ਵੀ ਇਹ ਪਰਸਨਲਾਈਜ਼ਡ, ਟੱਚਡ ਜਿਹੜਾ ਹੈ, ਔਰ ਸ਼ਾਇਦ ਇਹੀ ਉਹਨਾਂ ਦਾ ਐਕਸਪੀਰੀਅੰਸ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਿ ਈਵਨ ਜਦੋਂ ਕਿ ਚੈਲੰਜਸ ਕੋਵਿਡ-19 ਦੇ ਚੱਲ ਰਹੇ ਸੀ, ਇਸ ਦੇ ਚੱਲਦਿਆਂ ਉਹਨਾਂ ਨੇ 18 ਫਰਵਰੀ 2020 ਨੂੰ ਜਦੋਂ ਕਿ ਪਾਕਿਸਤਾਨ ਦੇ ਵਿੱਚ ਉਹ ਇੱਕ ਕਾਨਫਰੰਸ ਦੇ ਸਿਲਸਿਲੇ 'ਚ ਗਏ ਜਿਹੜੀ ਕਿ ਅਫਗਾਨ ਰਿਫਿਊਜੀਆਂ ਨੂੰ ਲੈ ਕੇ ਸੀ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਆਪਣੇ ਉਸ ਦੌਰੇ ਵੇਲੇ ਇਹ ਯਕੀਨੀ ਬਣਾਇਆ ਕਿ ਉਹ ਕਰਤਾਰਪੁਰ ਸਾਹਿਬ ਜਾਣ। ਔਰ ਜੋ ਉਹਨਾਂ ਨੇ ਕਰਤਾਰਪੁਰ ਸਾਹਿਬ ਬਾਰੇ ਕਿਹਾ, ਆਲਰੇਡੀ ਦਰਬਾਰ ਸਾਹਿਬ ਦਾ ਐਕਸਪੀਰੀਅੰਸ ਸਾਹਮਣੇ ਸੀ, ਔਰ ਮੀਡੀਆ ਦੀ ਜਿਹੜੀ ਮੇਨ ਵਾਇਸ ਆਫ ਅਮਰੀਕਾ ਦੀ ਨਿਊਜ਼ ਸੀ ਇਸ ਦੇ ਉੱਤੇ, ਯੂਨਾਈਟਿਡ ਨੇਸ਼ਨ ਚੀਫ ਹੇਲਸ ਨਿਊ ਪਾਕਿਸਤਾਨ ਇੰਡੀਆ ਕ੍ਰਾਸਿੰਗ ਕਰਤਾਰਪੁਰ ਸਾਹਿਬ ਐਜ਼ ਕੋਰੀਡੋਰ ਆਫ ਹੋਪ। ਔਰ ਉੱਥੇ ਜੇ ਹੁਣ ਤੁਸੀਂ ਦਰਸ਼ਕ ਸਾਡੇ ਸਕਰੀਨ ਤੇ ਦੇਖ ਸਕਦੇ ਨੇ ਕਿ ਐਂਟੋਨੀਓ ਗੁਟਰੇਸ ਬਾਹਰ ਜਿੱਥੇ ਇਮਰਾਨ ਖਾਨ ਸਾਹਿਬ ਨੇ ਉਦਘਾਟਨ ਕੀਤਾ, ਕਿਰਪਾਨ ਦਾ ਚਿੰਨ੍ਹ ਹੈ, ਕਿਰਪਾਨ ਹੈ ਜਿਸ ਤੋਂ ਪਰਦਾ ਹਟਾਇਆ, ਉੱਥੇ ਖਲੋ ਕੇ ਅੰਦਰ ਜਾ ਕੇ ਪ੍ਰਸ਼ਾਦ ਲੈਂਦੇ ਆ ਜਿੰਨਾ ਵਕਤ ਉਹਨਾਂ ਨੇ, ਔਰ ਉਹਨਾਂ ਦੀ ਪੂਰੀ ਟੀਮ ਨਾਲ ਹੈ, ਪਾਕਿਸਤਾਨ ਦੇ ਵੀ ਹਾਇਰ ਆਫੀਸ਼ੀਅਲ ਔਰ ਰਿਸਪੈਕਟਫੁਲੀ ਸਭ ਦੇ ਸਿਰ ਢਕੇ ਹੋਏ ਨੇ। ਔਰ ਉਹਦੇ 'ਚ ਇਹ 18 ਫਰਵਰੀ 2020 ਨੂੰ ਉਹ ਗਏ, ਔਰ ਇਹ ਖਬਰ ਜਿਹੜੀ ਵਾਇਸ ਆਫ ਅਮਰੀਕਾ ਦੀ ਹੈ ਉਹਦੇ ਮੁਤਾਬਕ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਸੈਕਟਰੀ ਜਨਰਲ ਐਂਟੋਨੀਓ ਗੁਟਰਸ hailed as the symbol of interfaith harmony an overland passage Pakistan recently opened for Sikh devotees from India to pay a visa free homage to one of their holiest sites. ਉਹਨਾਂ ਨੇ ਕਿਹਾ ਕਿ ਵੀ ਇਹ ਉਮੀਦ ਦਾ ਲੰਘ ਹੈ, ਉਮੀਦ ਦਾ ਕੋਰੀਡੋਰ ਹੈ, ਔਰ ਗੁਟਰਸ traveled Tuesday to what is called Kartarpur Sahib corridor
and toured the sprawling newly built marbled complex hosting the Sikh temple known as Gurdwara Darbar Sahib. So ਉੱਥੇ ਉਹਨਾਂ ਨੇ ਸਾਰੇ ਉਸ ਕੰਪਲੈਕਸ ਦਾ ਉਹਨਾਂ ਨੇ ਜਿਹੜਾ ਉਸ 'ਚ ਗਏ। ਜੀ ਇਹਨੇ ਪੋਸਟ ਟ੍ਰਿਪ ਟਵੀਟ ਉਸ ਤੋਂ ਬਾਅਦ ਉਹਨਾਂ ਨੇ ਟਵੀਟ ਕੀਤਾ, the UN chief said he was honored to visit what he described as corridor of hope connecting two key Sikh pilgrimage sites. इधर डेरा बाबा नानक है भारत वाले भारतीय कब्जे वाले पंजाब, इधर करतारपुर साहब है। उन्होंने कहा कि भाई ये कॉरीडोर ऑफ होप है, उम्मीद दी करण है जी और ये अगों है और ये जड़ा कॉरीडोर है अगे डिटेल है अपने अमेरिकन जड़े रीडर्स ने उन्होंने ਲਈ कि 4.1 किलोमीटर करतारपुर कॉरीडोर है डेरा बाबा नानक और करतारपुर ਨੂੰ जोड़दा है और इस्लामाबाद ने इसनू पाकिस्तान हुकूमत ने जड़ा 9 नवंबर ਨੂੰ खोलिया ताकि सिख विजिट कर सकन। और ये जो उन्होंने क्या गुटरेस टोल्ड उन्होंने बाद ये तो उन्होंने ट्वीट किया रिपोर्टर्स उन्होंने क्या कि भी कोट अनकोट है, जी when we see in so many parts of the world fighting in the name of religion, it is necessary to say that religions unite us for peace and the best symbol is this shrine. उन्होंने कहा कि दुनिया च अक्सर ये देखा जाता है ਕਿਹਾ ਜਾਂਦਾ ਹੈ ਕਿ ਮਜ਼ਹਬ ਦੇ ਨਾਂ ਦੇ ਉੱਤੇ ਲੋਕ ਲੜਦੇ ਨੇ, ਪਰ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਮਜ਼ਹਬ ਕਿਵੇਂ ਯੂਨਾਈਟ ਵੀ ਕਰਦੇ ਨੇ, ਇਕੱਠੇ ਵੀ ਕਰਦੇ ਨੇ ਅਮਨ ਦੇ ਲਈ। ਔਰ ਜੇ ਇਹਦਾ ਦੁਨੀਆ 'ਚ ਕੋਈ ਬੈਸਟ ਸਿੰਬਲ ਦੇਖਣਾ ਤੇ ਫਿਰ ਇਹ ਕਰਤਾਰਪੁਰ ਸਾਹਿਬ ਦੀ ਸ਼ਰਾਈਨ ਹੈ। ਇਹ ਬਹੁਤ ਵੱਡੀ ਗੱਲ ਹੈ ਬਿਲਕੁਲ ਕਿ 194 ਦੇਸ਼ਾਂ ਦੀ ਦੁਨੀਆ ਦੀ ਵੱਡੀ ਪੰਚਾਇਤ ਦਾ ਵੱਡਾ ਸਰਪੰਚ ਕਰਤਾਰਪੁਰ ਸਾਹਿਬ ਦੀ ਸਰਜ਼ਮੀਨ ਤੇ ਖਲੋ ਕੇ ਕਹਿੰਦਾ ਇਹ ਇਵੇਂ ਹੀ ਹੈ ਜਿਵੇਂ कश्मीर बारे कि भी हमी आस्त यही है ਹੁਣ ਇਹੀ ਐਗਜ਼ੈਕਟਲੀ ਜੇ ਤੁਸੀਂ ਕਿਉਂਕਿ ਅੰਗਰੇਜ਼ੀ 'ਚ ਕਈ ਵਾਰ ਅੰਡਰਸਟੇਟਮੈਂਟ ਹੁੰਦੀ ਹੈ, ਅਸੀਂ ਪੰਜਾਬੀ 'ਚ ਖੁੱਲ ਕੇ ਕਹਿੰਦੇ ਆ ਜਾਂ ਉਹਦੀਆਂ ਐਕਸਪ੍ਰੈਸ਼ਨਸ ਨੇ, ਮਤਲਬ ਇਹ ਹੀ ਆ। ਉਹਨੇ ਕਿਹਾ ਜੀ ਬਾਕੀ ਤਾਂ ਇਹੀ ਕਿਹਾ ਜਾਂਦਾ ਹੈ ਕਿ ਮਜ਼ਹਬ ਲੜਾਉਂਦੇ ਨੇ ਔਰ ਲੜਾਉਂਦੇ ਵੀ ਨੇ, ਪਰ ਉਹਨੇ ਕਿਹਾ ਵੀ ਜੇ ਕਿਤੇ ਦੇਖਣਾ ਕਿ ਵੀ ਅਮਨ ਲਈ ਜੇ ਕੋਈ ਬੈਸਟ ਸਿੰਬਲ ਔਰ ਸ਼ਰਾਈਨ ਹੈ ਦੁਨੀਆ ਦੇ ਵਿੱਚ जोड़न वाला तो ये है। और इस सारे दे विच उन्होंने कहा कि भी फिर कश्मीर के उत्ते उन्होंने अपनी गल की है और उन्होंने इस सारे दे उत्ते ये कहा कि भाई अमन दे नाल और UN दे रेजोल्यूशन के मुताबिक गल होए। सो असी क्योंकि साडा फ्राइडे का जिहड़ा हुंदा शो दी साडी कोशिश हुंदी है कि कुछ ना कुछ पास्ट हिस्टरी नाल भी कनैक्ट होई है। तो अज जदों मैं देखा कि सैकेंड टर्म ਜਿਹੜੀ ਹੈ ਮਿਸਟਰ ਐਂਟੋਨੀਓ ਗੈਟਰਸ ਨੂੰ ਦਿੱਤੀ ਹੈ UN ਜਨਰਲ ਅਸੈਂਬਲੀ ਨੇ, ਸਿਕਿਉਰਿਟੀ ਕੌਂਸਲ ਨੇ, ਤੇ ਮੈਂ ਕਿਹਾ ਵੀ ਘੱਟੋ ਘੱਟ ਉਹਨਾਂ ਦੇ ਸਿੱਖ ਕਨੈਕਸ਼ਨ ਦੀ ਗੱਲ ਬਿਲਕੁਲ ਔਰ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਲਈ ਪਾਕਿਸਤਾਨ ਦੀ ਹਕੂਮਤ ਜਿਸ ਦੇ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ, ਜਨਰਲ ਕਮਰ ਜਾਵੇਦ ਬਾਜਵਾ ਔਰ ਪਾਕਿਸਤਾਨ ਦੀ ਆਵਾਮ ਜਿਨ੍ਹਾਂ ਦੀ ਗੁੱਡਵਿਲ ਨੇ ਜਿਹੜਾ ਇਸ ਨੂੰ ਪੋਸੀਬਲ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। गुरु प्यारी साध संगत जीओ, संत प्रेम सिंह सिख कल्चर सोसाइटी वालों श्री गुरु अर्जन देव साहब जी का शहीदी दिहाड़ा
20 ਜੂਨ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਗੁਰੂ ਕੇ ਲੰਗਰ ਅਟੁੱਟ ਵਰਤਣਗੇ। ਥਾਂ ਪਰ ਥਾਂ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-government ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਫਾਤਮਾ ਬਾਰਿਆਬ ਹੈ। ਮੈਂ ਜੈਕਸਨ ਹਾਈਟਸ ਐਂਡ ਅਮਰਿਸ਼ ਦਾ ਇਲੈਕਸ਼ਨ ਰਨ ਕਰਨੀ ਪਈ ਹਾਂ। ਮੈਂ ਤੁਹਾਡੇ ਵੋਟ ਨਾਲ ਹੀ ਜਿੱਤਣਾ ਹੈ ਤੇ ਮੈਨੂੰ ਵੋਟ ਪਾਣਾ ਨਾ ਭੁੱਲਣਾ ਜੂਨ 22 ਨੂੰ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਬਹੁਤ ਬਹੁਤ। Paid for by Fatima for NY. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਦੀ ਅਫਗਾਨਿਸਤਾਨ ਵਿੱਚ ਲੋੜ ਤੋਂ ਜ਼ਿਆਦਾ ਮੁਦਾਖਲਤ ਫਿਕਰ ਦਾ ਕਾਰਨ ਹੈ। ਉਹਨਾਂ ਕਿਹਾ ਕਿ ਭਾਰਤ ਦਾ ਅਫਗਾਨਿਸਤਾਨ ਨਾਲ ਕੋਈ ਬਾਰਡਰ ਨਹੀਂ ਲੱਗਦਾ, ਪਰ ਜੇ ਫਿਰ ਵੀ ਭਾਰਤ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਲਈ ਇਸਤੇਮਾਲ ਕਰੇ ਤਾਂ ਸਾਡਾ ਫਿਕਰਮੰਦ ਹੋਣਾ ਲਾਜ਼ਮੀ ਹੈ। ਸੋ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਵਿਚਾਰ ਅਫਗਾਨਿਸਤਾਨ ਦੇ ਟੋਲੋ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਜ਼ਾਹਿਰ ਕੀਤੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਅਸੀਂ ਅਫਗਾਨਿਸਤਾਨ ਦੀ ਸਿਚੁਏਸ਼ਨ ਦੇ ਉੱਤੇ ਡੂੰਘੀ ਅੱਖ ਰੱਖਦੇ ਹਾਂ, ਜਾਂ ਇਉਂ ਕਹੀਏ ਬਾਜ਼ ਅੱਖ ਰੱਖਦੇ ਹਾਂ, ਉੱਥੇ ਮੈਂ ਇੱਕ ਪੋਜ਼ਿਟਿਵ ਜਿਹੜਾ ਪਾਕਿਸਤਾਨ ਦੀ ਫੋਰਨ ਪਾਲਿਸੀ ਦੇ ਹਵਾਲੇ ਨਾਲ ਜੇ ਗੱਲ ਕਰਾਂ, ਇੱਕ ਪੋਜ਼ਿਟਿਵ ਚੇਂਜ ਦੇਖ ਰਹੇ ਹਾਂ, ਐਗਰੈਸਿਵ ਡਿਪਲੋਮੇਸੀ। ਔਰ ਇਹ ਬੜਾ ਜ਼ਰੂਰੀ ਸੀ। ਸਾਨੂੰ ਅਕਸਰ ਇਹ ਸ਼ਿਕਾਇਤ ਵੀ ਸੀ ਕੁਝ ਅਰਸਾ ਪਹਿਲਾਂ ਤੱਕ ਕਿ ਪਾਕਿਸਤਾਨ ਵਿਕਟਮ ਹੈ ਦਹਿਸ਼ਤਗਰਦੀ ਦਾ, ਜੋ ਭਾਰਤ ਚੋਂ ਓਰੀਜੀਨੇਟ ਹੁੰਦੀ ਹੈ। ਕੱਲ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਕੁਲਭੂਸ਼ਣ ਯਾਦਵ ਜਿਹੜਾ ਇੱਕ ਸਪਾਈ ਮਾਸਟਰ, ਜਿਹਨੇ ਕਿਵੇਂ ਬਲੋਚਿਸਤਾਨ ਦੇ ਵਿੱਚ ਕਿੰਨੇ ਸਾਲ ਜਿਹੜਾ ਉੱਥੇ ਕਹਿਰ ਮਚਾਈ ਰੱਖਿਆ, ਕਿੰਨੇ ਸੇਫ ਹਾਊਸ ਕਾਇਮ ਕੀਤੇ, ਕਿੰਨੇ ਏਜੰਟ ਖਰੀਦੇ, ਕਿੰਨੇ ਬਲਾਸਟ ਕਰਵਾਏ, ਸੈਂਕੜਿਆਂ ਮੌਤਾਂ ਦੇ ਲਈ ਉਹ ਜ਼ਿੰਮੇਵਾਰ ਹੈ। ਪਰ ਉਹਨੂੰ ਇੱਕ ਵਿਕਟਮ ਬਣਾ ਕੇ ਕਿਵੇਂ ਇੰਡੀਆ ਨੇ ਪ੍ਰੈਜ਼ੈਂਟ ਕੀਤਾ ਜੀ। ਉਹ ਤਾਂ ਈਰਾਨ ਦੇ ਵਿੱਚ ਵਪਾਰੀ ਸੀ, ਔਰ ਦੂਸਰਾ ਸੀ ਈਰਾਨ ਚੋਂ ਚੁੱਕ ਕੇ ਲਿਆਏ ISI ਵਾਲੇ, ਫਿਰ ਉਹਦੇ ਕੇਸ ਨੂੰ ICJ 'ਚ ਲੈ ਗਏ। ਹੁਣ ਜੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਰਿਵਿਊ ਕਰਨ ਦੀ ਗੱਲ ਪਾਸ ਕੀਤੀ ਹੈ, ਕਿਉਂਕਿ ICJ ਦਾ ਵਰਡਿਕਟ ਸੀ, ਉਹਨੂੰ ਵੀ ਇੰਡੀਆ ਕਹਿ ਰਿਹਾ ਕਿ ਜੀ ਇਹ ਤਾਂ ਤੁਸੀਂ ਐਵੇਂ ਮਿਊਨਿਸਪਲ ਕੋਰਟਾਂ ਦੇ ਹਵਾਲੇ ਕਰਤਾ, ਇਹ ਬਿਲਕੁਲ ਜਿਹੜਾ ਹੈ ਸਾਨੂੰ ਕਬੂਲ ਨਹੀਂ ਹੈ। ਲੇਕਿਨ ਅਸੀਂ ਇਹੀ ਹਾਲ ਕਸ਼ਮੀਰ ਦੇ ਮੁੱਦੇ ਤੇ, ਹੁਣ ਜਿੰਨੀ ਵੱਡੀ ਆਈਨੀ ਗੁੰਡਾਗਰਦੀ ਔਰ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੀਆਂ ਧੱਜੀਆਂ ਇਹਨਾਂ ਨੇ ਉਡਾਈਆਂ, ਜੋ ਵੀ ਇਹ ਕਰ ਰਹੇ ਨੇ, ਖਾਸ ਤੌਰ ਤੇ ਜਿਵੇਂ 5 ਅਗਸਤ 2019 ਤੋਂ ਬਾਅਦ, ਔਰ ਹੁਣ ਵੀ ਉੱਥੇ ਉਹੀ ਪਾਬੰਦੀਆਂ ਆਲਮੋਸਟ 2 ਸਾਲ ਹੋ ਜਾਣੇ ਨੇ। ਔਰ ਇਸ ਸਾਰੇ ਨੂੰ ਭਾਰਤ ਇਹ ਸਮਝਦਾ ਸੀ ਕਿ ਵੀ ਹੀ ਕੈਨ ਗੈਟ ਅਵੇ ਵਿਦ ਇਟ, ਕਿਉਂਕਿ ਸਈਆਂ ਭੈ ਕੋਤਵਾਲ ਤੋਂ ਡਰ ਕਾਹੇਗਾ ਕਿ ਜੀ ਅਮਰੀਕਾ ਦਾ ਸਾਡੇ ਸਿਰ ਤੇ ਹੱਥ ਹੈ। ਪਰ ਕਿਉਂਕਿ ਬਹੁਤ ਕੁਝ ਜੀਓ ਪੋਲਿਟਿਕਸ ਦੇ ਵਿੱਚ ਬਦਲ ਰਿਹਾ ਹੈ, ਬਹੁਤ ਕੁਝ ਜਿਹੜਾ ਖਿੱਤੇ ਦੇ ਵਿੱਚ ਖਾਸ ਤੌਰ ਤੇ ਇਸ ਵੇਲੇ ਸਾਊਥ ਏਸ਼ੀਆ ਫੋਕਸ ਬਣਦਾ ਜਾਂਦਾ ਹੈ, ਔਰ ਪਾਕਿਸਤਾਨ ਨੂੰ ਆਪਣੀ ਅਹਿਮੀਅਤ ਦਾ ਵੀ ਅਹਿਸਾਸ ਹੋਣਾ ਸ਼ੁਰੂ ਹੋਇਆ ਹੈ। ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਵੀ ਇੰਪਰੂਵਮੈਂਟ ਹੋਈ ਹੈ। ਕਿਤੇ ਨਾ ਕਿਤੇ ਪਾਕਿਸਤਾਨ ਜਿਹੜਾ ਸਾਊਦੀ ਔਰ ਦੂਸਰਿਆਂ ਦੀ ਪੋਲਿਟਿਕਸ ਦੇ ਥੱਲੇ, ਕਿਉਂਕਿ ਡਾਲਰ ਸਪੋਰਟ ਸੀ, ਉਹ ਕਈ ਵਾਰ ਡੱਬ ਵੀ ਬਣ ਜਾਂਦੇ ਸੀ ਕੁਝ ਮੁੱਦਿਆਂ ਦੇ ਉੱਤੇ। ਕਸ਼ਮੀਰ ਦੇ ਮੁੱਦੇ ਤੇ ਮੁੱਢਲੇ ਪੀਰੀਅਡ ਕਿਉਂਕਿ UAE ਔਰ ਸਾਊਦੀ ਅਰੇਬੀਆ ਨੂੰ ਕਿਤੇ ਨਾ ਕਿਤੇ ਕਾਣਾ ਕੀਤਾ ਹੋਇਆ ਸੀ ਇੰਡੀਆ ਨੇ। ਸਾਊਦੀ ਅਰੇਬੀਆ ਦੀ ਆਪਣੀ ਉਹਨਾਂ ਦੀ ਕਰੂਡ ਆਇਲ ਇੰਡਸਟਰੀ ਦੇ ਵਿੱਚ $100 ਬਿਲੀਅਨ ਦੇ ਨੇੜੇ ਤੇੜੇ ਜਿਹੜੀ ਇਨਵੈਸਟਮੈਂਟ ਸੀ, ਔਰ ਉਹਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਦਿੱਤਾ ਮੋਦੀ ਨੂੰ ਉਹਨਾਂ ਨੇ, ਸਾਊਦੀ ਅਰੇਬੀਆ ਨੇ ਵੀ ਔਰ UAE ਨੇ ਵੀ। ਇਸ ਲਈ ਇਨੀਸ਼ੀਅਲੀ ਪਾਕਿਸਤਾਨ ਦਾ ਜਿਹੜਾ
ਸਟੈਂਡ ਬੇਸ਼ੱਕ ਇਮਰਾਨ ਖਾਨ ਸਾਹਿਬ ਦੀ ਪ੍ਰੈਜੈਂਟੇਸ਼ਨ UN 'ਚ ਜਿਹੜਾ ਉਸ ਪ੍ਰੈਜੈਂਟੇਸ਼ਨ ਜ਼ਬਰਦਸਤ ਸੀ, ਲੇਕਿਨ ਫੋਰਨ ਮਿਨਿਸਟਰੀ ਲੈਵਲ ਤੇ ਐਂਬੈਸਡਰਸ ਲੈਵਲ ਤੇ ਤੁਹਾਨੂੰ ਕੋਈ ਬਹੁਤੀ ਐਕਟੀਵਿਟੀ ਨਜ਼ਰ ਨਹੀਂ ਆਈ। ਲੇਕਿਨ ਹੁਣ ਇੱਕ ਅਸਰਟਿਵਨੈਸ ਹੈ ਪਾਕਿਸਤਾਨ ਦੇ ਬਿਹੇਵੀਅਰ 'ਚ, ਔਰ ਅਸੀਂ ਦੇਖਿਆ ਵੀ ਸ਼ਾਹ ਮਹਿਮੂਦ ਕੁਰੈਸ਼ੀ ਜਿਨ੍ਹਾਂ ਨੇ ਜਦੋਂ ਹੁਣ ਅਫਗਾਨਿਸਤਾਨ ਦੇ ਅਮਰੀਕਾ ਔਰ ਨੈਟੋ ਫੋਰਸਿਸ ਵਿਦਡਰਾ ਹੋ ਰਹੀਆਂ ਔਰ ਉੱਥੇ ਜਿਹੜੇ ਮੌਜੂਦ ਹਕੂਮਤ ਹੈ ਅਸ਼ਰਫ ਗਨੀ ਦੀ, ਉਹ ਭਾਰਤ ਦੀ ਐਕਸਟੈਂਸ਼ਨ ਹੀ ਹੈ ਔਰ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਜਿਸ ਕਿਸਮ ਦੀ ਮੰਦੀ ਜ਼ਬਾਨ ਬੋਲੀ ਉਹਨੂੰ ਵੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਗਰੈਸਿਵਲੀ ਭੰਨਿਆ। ਇਸੇ ਤਰ੍ਹਾਂ ਇੰਟਰਨੈਸ਼ਨਲ ਫੋਰਮ ਦੇ ਉੱਤੇ ਵੀ ਜਿਹੜਾ ਹੈ ਉਹ ਹੁਣ ਦਮਖਮ ਦੇ ਨਾਲ ਗੱਲ ਕਰਦੇ ਨੇ। ਔਰ ਇੱਕ ਇੰਟਰਵਿਊ ਜਿਹੜਾ ਅਫਗਾਨਿਸਤਾਨ ਦੇ ਟੋਲੋ ਨਿਊਜ਼ ਚੈਨਲ ਨੇ ਕੀਤਾ ਔਰ ਉਹ ਸੈਚਰਡੇ ਕੱਲ ਟੈਲੀਕਾਸਟ ਹੋਏਗਾ, ਪਰ ਉਹਦੇ ਕੰਟੈਂਟ ਕੀ ਨੇ ਇੰਟਰਵਿਊ ਦੇ ਉਹ ਆਲਰੇਡੀ ਮੀਡੀਆ ਦੇ ਵਿੱਚ ਆਏ ਨੇ ਔਰ ਈਵਨ ਇੰਡੀਅਨ ਮੀਡੀਆ ਨੂੰ ਵੀ ਬੜੀਆਂ ਮਿਰਚਾਂ ਲੱਗੀਆਂ। ਇਹਨਾਂ ਨੇ ਹੈਡਲਾਈਨ ਹੀ ਇਹ ਦਿੱਤੀ ਹੈ, ਪਾਕਿਸਤਾਨ ਸੇਜ਼ ਐਟ ਟਾਈਮਸ ਇਟ ਫੀਲਸ India's presence in Afghanistan perhaps larger than it ought to be। ਹੁਣ ਇਹ ਤਾਂ ਹਾਲਾਂ ਉਹਨਾਂ ਦਾ ਜੇ ਤੁਸੀਂ ਡਿਟੇਲ 'ਚ ਦੇਖੋ ਇੰਟਰਵਿਊ ਤੇ ਇਹਦੇ ਨਾਲੋਂ ਵੀ ਸਖਤ ਲਾਈਨ ਆ। ਉਹਨੂੰ ਕਿਹਾ ਜੀ ਕਿ ਉਹਨੂੰ ਟੋਲੋ ਨਿਊਜ਼ ਨੂੰ ਇੰਟਰਵਿਊ 'ਚ ਮਹਿਮੂਦ ਕੁਰੈਸ਼ੀ ਹੋਰਾਂ ਨੇ ਕਿਹਾ ਕਿ ਅਫਗਾਨਿਸਤਾਨ ਠੀਕ ਹੈ, ਭਾਰਤ ਉੱਥੇ ਡਿਵੈਲਪਮੈਂਟ ਕੰਮ ਕਰਨਾ ਚਾਹੁੰਦਾ ਹੈ, ਵਪਾਰ ਕਰਨਾ ਚਾਹੁੰਦਾ ਉਹਨਾਂ ਨਾਲ ਜਾਂ ਦੂਜਾ ਇਹ ਸਮਝ ਆ ਸਕਦਾ, ਪਰ ਇਹਨਾਂ ਦਾ ਤਾਂ ਬਾਰਡਰ ਵੀ ਨਹੀਂ ਲੱਗਦਾ। ਇਹ ਲੋੜ ਤੋਂ ਜ਼ਿਆਦਾ ਇਹਨਾਂ ਦੀ ਪ੍ਰੈਜ਼ੈਂਸ ਹੈ। ਮਤਲਬ ਇਹ ਹੈ ਵੀ ਲੋੜ ਤੋਂ ਜ਼ਿਆਦਾ ਉੱਥੇ ਕਿਹੜਾ ਕੋਈ ਸ਼ਗਨ ਲੈ ਕੇ ਗਏ ਨੇ ਪਾਕਿਸਤਾਨ 'ਚ ਦਹਿਸ਼ਤਗਰਦੀ ਫੈਲਾਉਣ, ਔਰ ਉਹਨਾਂ ਨੇ ਐਕਸਪਲਿਸਿਟਲੀ ਕਿਹਾ ਵੀ। ਔਰ ਇਸ ਇੰਟਰਵਿਊ 'ਚ ਉਹਨਾਂ ਨੇ ਹੁਣ ਇਹ ਗੱਲ ਜ਼ਰੂਰੀ ਵੀ ਸੀ ਕਹਿਣਾ, ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜੈ ਸ਼ੰਕਰ ਜਿਹੜੇ ਨੇ ਉਹ ਦੋਹਾ ਕਤਰ ਪਹੁੰਚ ਜਾਂਦੇ ਨੇ ਔਰ ਜਿਹੜਾ ਅਮਰੀਕਨ ਰਿਪਰੈਜ਼ੈਂਟੇਟਿਵ ਜਿਹਨੇ ਲੰਬਾ ਵਕਤ ਨੈਗੋਸ਼ੀਏਸ਼ਨ ਦੀ ਮੀਡੀਏਸ਼ਨ ਕੀਤੀ ਹੈ ਜ਼ਲਮੇ ਖਲੀਲਜ਼ਾਦ, ਉਹਦੇ ਨਾਲ ਗੱਲਬਾਤ ਕਰਦੇ ਨੇ। ਫਿਰ ਉਹ ਟਵੀਟ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਕਹਿੰਦੀ ਹੈ ਕਿ ਜੀ ਇੰਡੀਆ ਬਹੁਤ ਕੰਸਰਨਡ ਹੈ, ਅਸੀਂ ਕੰਸਟਰਕਟਿਵ ਕ੍ਰੀਏਟਿਵ ਰੋਲ ਅਫਗਾਨਿਸਤਾਨ ਇੱਧਰ ਉੱਧਰ ਵੀ ਅਸੀਂ ਵੀ ਸਟੇਕ ਹੋਲਡਰ ਹੈ, ਵੀ ਤੁਸੀਂ ਸੱਦੀ ਨਾ ਬੁਲਾਈ ਮੈਂ ਮੁੰਡੇ ਦੀ ਧਾਈ ਕਿ ਭਾਈ ਉਹ ਤੁਸੀਂ ਪਹਿਲਾਂ ਤਾਂ ਅੰਦਾਜ਼ਾ ਲਾਓ ਕਿ ਵੀ ਕੁੱਜਾ ਤੇ ਤਾਂ ਰੱਖਿਓ ਜੇ ਆਲਾ ਹੈਗਾ, ਆਲੇ 'ਚ ਕੁੱਜੇ ਰੱਖੇ ਜਾਂਦੇ ਨੇ ਕਿ ਜੇ ਤੁਸੀਂ ਤੁਹਾਡਾ ਕੋਈ ਹੈ ਹੀ ਨਹੀਂ ਹੈ ਨਾ ਤੁਹਾਡਾ ਆਲੇ 'ਚ ਕੋਈ ਸਟੇਕ ਹੈ ਤੇ ਤੁਸੀਂ ਕਹੋ ਜੀ ਕੁੱਜਾ ਅਸੀਂ ਇਸੇ ਆਲੇ 'ਚ ਰੱਖਣਾ, ਇਵੇਂ ਨਹੀਂ ਹੁੰਦਾ। ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਅਮਰੀਕਾ ਦੇ ਉੱਤੇ ਵੀ ਦਬਾਅ ਬਣਾਇਆ ਹੋਇਆ ਹੈ, ਜਿਹੜੀ ਐਗਜ਼ਿਸਟਿੰਗ ਅਫਗਾਨਿਸਤਾਨ ਹਕੂਮਤ ਹੈ ਉਹਨਾਂ ਨੂੰ ਵੀ ਲੱਗਦਾ ਉਹਨਾਂ ਦਾ ਜਿਹੜਾ ਉਹ ਇਕੱਲਾ ਇਹੀ ਨਹੀਂ ਕਿ ਵੀ ਦਾਣਾ ਫੱਕਾ ਆਉਂਦਾ, ਉਹ ਤਾਂ ਜੇਬਾਂ ਭਰ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਭਾਈ ਇਹ ਪਤਾ ਨਹੀਂ ਕਦੋਂ ਇਹ 4 ਦਿਨਾਂ ਦੀ ਚਾਂਦਨੀ ਹੈ, ਫਿਰ ਤਾਂ ਮੁੜ ਕੇ ਤਾਲਿਬਾਨ ਨੇ ਆ ਜਾਣਾ ਤੇ ਖਿੱਚੋ ਇਧਰੋਂ ਜੋ ਵੀ ਉਹ ਕਹਿੰਦੇ ਹੋਣਗੇ ਉਹ ਦੇਖ ਕੇ ਪਹੁੰਚ ਜਾਂਦੇ ਹੋਣੇ ਨੇ ਵੀ ਲਿਆਓ ਜੀ ਇੱਕ ਬਿਆਨ ਅਸੀਂ ਦੇ ਦਿੱਤਾ ਪਾਕਿਸਤਾਨ ਦੇ ਖਿਲਾਫ, ਸਾਡਾ ਚੈੱਕ ਕਿੱਥੇ ਹੈ। ਔਰ ਇਹ ਗੱਲਾਂ ਬੜੀਆਂ ਐਕਸਪਲਿਸਿਟਲੀ ਇਸ ਇੰਟਰਵਿਊ 'ਚ ਟੋਲੋ ਨਿਊਜ਼ ਚੈਨਲ ਨਾਲ ਉਹਨਾਂ ਨੇ ਜਨਾਬ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਹੀਆਂ ਔਰ ਕੋਟ ਅਨਕੋਟ ਉਹਨਾਂ ਦੇ ਲਫ਼ਜ਼ ਨੇ। ਉਹਨਾਂ ਨੇ ਕਿਹਾ ਓਬਵੀਅਸਲੀ ਉਹਨਾਂ ਨੂੰ ਅਫਗਾਨਿਸਤਾਨ ਦਾ ਕਿਉਂਕਿ ਨਿਊਜ਼ ਚੈਨਲ ਹੈ ਉਹਨੂੰ ਐਜ਼ ਏ ਅਫਗਾਨ ਰਿਪਰੈਜ਼ੈਂਟੇਟਿਵ ਉਹ ਡੀਲ ਕਰ ਰਹੇ ਨੇ। ਓਬਵੀਅਸਲੀ ਯੂ ਹੈਵ ਸੋਵਰਨ ਰਿਲੇਸ਼ਨਸ ਐਂਡ ਯੂ ਹੈਵ ਬਾਇਲੇਟਰਲ ਰਿਲੇਸ਼ਨਸ ਐਂਡ ਯੂ ਹੈਵ ਐਵਰੀ ਰਾਈਟ ਟੂ ਹੈਵ ਸੋਵਰਨ ਐਂਡ ਬਾਇਲੇਟਰਲ ਰਿਲੇਸ਼ਨਸ ਵਿਦ ਇੰਡੀਆ, ਕਿ ਵੀ ਤੁਸੀਂ ਸੋਵਰਨ ਮੁਲਕ ਹੋ, ਇੰਡੀਆ ਨਾਲ ਤੁਸੀਂ ਬਾਇਲੇਟਰਲ ਰੱਖਦੇ ਹੋ, ਕਿਸੇ ਵੀ ਕਿਸਮ ਦੇ ਉਹ ਤੁਹਾਡਾ ਹੱਕ ਬਣਦਾ। ਯੂ ਹੈਵ ਟ੍ਰੇਡ ਵਿਦ ਇੰਡੀਆ, ਤੁਸੀਂ ਉਹਨਾਂ ਦੇ ਨਾਲ ਵਪਾਰ ਵੀ ਕਰੋ। they come and carry out development work there, that is completely fine with us। ਉਹ ਆਉਂਦੇ ਨੇ ਕਹਿੰਦੇ ਅਸੀਂ ਤੁਹਾਡੀ ਪਾਰਲੀਮੈਂਟ ਬਣਾਤੀ, ਅਸੀਂ ਤੁਹਾਡੀਆਂ ਸੜਕਾਂ ਬਣਾਤੀਆਂ। ਉਹਨਾਂ ਨੇ ਕਿਹਾ ਜੀ ਬਿਲਕੁਲ ਸਾਨੂੰ ਕੋਈ ਇਤਰਾਜ਼ ਨਹੀਂ ਹੈ, but at times we feel that their presence is perhaps larger than it ought to be because they don't share a border with you। ਉਹਨਾਂ ਨੇ ਕਿਹਾ ਪਰ ਸਾਨੂੰ ਕਈ ਵਾਰ ਇਹ ਲੱਗਦਾ ਹੈ ਕਿ ਵੀ ਜਿੰਨੀ ਉਹਨਾਂ ਦੀ ਉੱਥੇ ਪ੍ਰੈਜ਼ੈਂਸ ਹੈ ਇਹ ਵਾਧੂ ਦੀ ਹੈ ਕਿਉਂਕਿ ਉਹਨਾਂ ਨਾਲ ਤਾਂ ਤੁਹਾਡਾ ਬਾਰਡਰ ਵੀ ਨਹੀਂ ਲੱਗਦਾ। ਫਿਰ ਉਹਨਾਂ ਨੂੰ ਇਹ ਪੁੱਛਿਆ ਕਿ ਵੀ ਵੈਨ ਆਸਕਡ ਵੈਦਰ ਇੰਡੀਆਜ਼ ਪ੍ਰੈਜ਼ੈਂਸ ਇਨ ਅਫਗਾਨਿਸਤਾਨ ਬਾਰਡਰਸ ਪਾਕਿਸਤਾਨ, ਇਹ ਹੁਣ ਇੰਟਰਵਿਊਅਰ ਪੁੱਛ ਰਿਹਾ ਹੈ ਕਿ ਜੀ ਇਹ ਪ੍ਰੈਜ਼ੈਂਸ ਤੁਹਾਨੂੰ ਬਾਰਡਰ ਕਰਦੀ ਹੈ। ਕੁਰੈਸ਼ੀ ਸੈਡ ਯੈਸ ਇਫ ਦੇ ਯੂਜ਼ ਯੋਰ ਅਫਗਾਨ ਸੋਇਲ ਅਗੇਂਸਟ ਅਸ ਇਟ ਬਾਦਰਸ ਮੀ, ਕਿ ਵੀ ਜੇ ਉਹ ਭਾਰਤੀ ਤੁਹਾਡੀ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਇਸਤੇਮਾਲ ਕਰਦੇ ਨੇ ਜ਼ਾਹਰ ਹੈ ਦਹਿਸ਼ਤਗਰਦੀ ਲਈ, ਹੋਰ ਕਿਹੜਾ ਉੱਥੋਂ ਉਹਨਾਂ ਨੇ ਬਰਾਤ ਕੱਢਣੀ ਹੈ ਕਿ ਵੀ ਇਹ ਸਾਨੂੰ ਬਾਦਰ ਕਰਦਾ ਹੈ। ਆਸਕਡ ਹਾਊ ਇੰਡੀਆ ਇਜ਼ ਯੂਜ਼ਿੰਗ ਅਫਗਾਨ ਸੋਇਲ ਫਾਰ ਐਂਟੀ ਪਾਕਿਸਤਾਨ ਐਕਟੀਵਿਟੀਜ਼,
ਹੁਣ ਇੰਟਰਵਿਊਰ ਨੂੰ ਵੀ ਲੱਗਦਾ ਵੀ ਇਹ ਤਾਂ ਇਲਜ਼ਾਮ ਲੱਗ ਗਿਆ। ਉਹਨੇ ਕਿਹਾ ਜੀ ਦੱਸੋ ਕਿਵੇਂ ਯੂਜ਼ ਕਰਦਾ। ਦੈਨ ਮਿਸਟਰ ਕੁਰੈਸ਼ੀ ਲੈ ਯੈਸ ਦੇ ਆਰ ਬਾਈ ਕੈਰਿੰਗ ਆਊਟ ਟੈਰਰਿਸਟ ਐਕਟੀਵਿਟੀਜ਼, ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਦੇ ਨੇ। During the interview, Qureshi also sought to absolve the Taliban for the spike in violence in Afghanistan, saying it would be an exaggeration to blame the insurgent group for the bloodshed. ਇਹੀ ਨਹੀਂ ਕਿ ਉਹਨਾਂ ਨੇ ਭਾਰਤ ਨੂੰ ਬਲੇਮ ਕੀਤਾ। ਹੁਣ ਜ਼ਾਹਰ ਹੈ ਕਿ ਇੰਟਰਵਿਊ ਜਿਹੜਾ ਜੀ ਤਾਲਿਬਾਨ ਨੇ ਇਹ ਕਰਤਾ, ਤਾਲਿਬਾਨ ਨੇ ਉਹ ਕਰਤਾ, ਪਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਤੁਹਾਡੀ ਠੀਕ ਨਹੀਂ ਹੈ। ਉੱਥੇ ਹੋਰ ਵੀ ਐਲੀਮੈਂਟ ਨੇ ਔਰ ਉਹਨੂੰ ਐਕਸਪਲਿਸਿਟਲੀ ਉਹਨਾਂ ਨੇ ਕਿਹਾ। ਅਗੇਨ ਇਹ ਵੀ ਕੋਟ ਅਨਕੋਟ ਹੈ, ਇਫ ਯੂ ਟਰਾਈ ਐਂਡ ਕ੍ਰੀਏਟ ਦਿਸ ਇੰਪ੍ਰੈਸ਼ਨ that violence is high because of Taliban, again that would be an exaggeration ਕਿ ਤੁਸੀਂ ਐਵੇਂ ਇਹ ਖਲਾਰਾ ਪਾ ਰਹੇ ਹੋ ਜੇ ਤੁਸੀਂ ਇਸ ਕਿਸਮ ਦੀ ਜਿਹੜਾ ਉਹ ਗੱਲ ਕਰਦੇ ਹੋ ਤਾਲਿਬਾਨ ਜ਼ਿੰਮੇਵਾਰ ਨੇ। why do I say that? ਮੈਂ ਇਹ ਗੱਲ ਕਿਉਂ ਕਹਿੰਦਾ ਵੀ ਇਹ ਐਗਜ਼ੈਜਰੇਸ਼ਨ ਹੈ? are not there other elements over there who are playing the role of the spoiler? ਕਿ ਜਿਹੜੇ ਖੇਡ ਨੂੰ ਵਿਗਾੜਨਾ ਚਾਹੁੰਦੇ ਨੇ ਉੱਥੇ ਹੋਰ ਤੱਤ ਨਹੀਂ ਨੇ। ਔਰ ਜਿਹੜੀਆਂ ਉਹਨਾਂ ਨੇ ਕਿਹਾ ਉਹਨੇ ਕੁਐਸਚਨ ਔਨ ਫੋਰਸਿਸ ਰਿਸਪੌਂਸਿਬਲ ਫॉर द ਵਾਇਲੈਂਸ, ਕੁਰੈਸ਼ੀ ਸੈਡ ਦਾਇਸ਼, ਜਿਹਦਾ ਇਸਲਾਮਿਕ ਸਟੇਟ ਜਿਹਨੂੰ ਕਹਿੰਦੇ ਨੇ, ਆਈਸਿਸ ਵੀ ਦਾਇਸ਼ ਔਰ ਦਾਇਸ਼ ਲਾਈਕ ਫੋਰਸਿਸ ਵਿਦ ਇਨ ਅਫਗਾਨਿਸਤਾਨ who gain from the war economy, who want to perpetuate their power, who are not seeing beyond their nose and just want to hang on to power. The Taliban and Afghan government are holding direct talks to end 19 years of war that has killed tens of thousands of people and ravaged various parts of the country. ਉਹਨੂੰ ਕਿਹਾ ਜੀ ਤਾਲਿਬਾਨ ਤਾਂ ਗੱਲਬਾਤ ਕਰ ਰਹੇ ਨੇ ਅਫਗਾਨ ਹਕੂਮਤ ਨਾਲ ਔਰ ਅਮਰੀਕਾ ਨਾਲ ਕਿ 19 ਸਾਲਾਂ ਦੀ ਇਸ ਜੰਗ ਨੇ ਬਰਬਾਦੀ ਕੀਤੀ ਹੈ। ਕੌਣ ਨੇ ਜਿਨ੍ਹਾਂ ਨੂੰ ਇਹਦੇ ਚੋਂ ਮਫਾਦ ਹੈ? ਉਹ ਦਾਇਸ਼, ਇਸਲਾਮਿਕ ਸਟੇਟ ਹੈ। ਇੰਡੀਆ ਦਾ ਟੈਰਰਿਜ਼ਮ ਦੀ ਗੱਲ ਉਹਨਾਂ ਨੇ ਪਹਿਲਾਂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਭਾਈ ਉਹ ਜਿਹੜੇ ਨੇ ਪਾਵਰ ਨਹੀਂ ਛੱਡਣਾ ਚਾਹੁੰਦੇ ਔਰ ਇਸ ਲਈ ਉਹਨਾਂ ਨੂੰ ਗੜਬੜ ਸੂਟ ਕਰਦੀ ਹੈ। ਔਰ ਇਹ ਮੈਂ ਸਮਝਦਾ ਵੀ ਇਹ ਇੱਕ ਪਾਵਰਫੁਲ ਸਟੇਟਮੈਂਟ ਹੈ ਇੰਟਰਵਿਊ ਦੇ ਰਾਹੀਂ। ਔਰ ਇਹ ਕਿਉਂਕਿ ਟੋਲੋ ਨਿਊਜ਼ ਚੈਨਲ ਉਹਨਾਂ ਦਾ ਸਰਕਾਰੀ ਚੈਨਲ ਵਰਗਾ ਉਹਨਾਂ ਦੀ ਵੌਇਸ ਹੈ, ਸੋ ਮੈਸੇਜ ਉਹਨਾਂ ਨੇ ਬੜਾ ਕਲੀਅਰਲੀ ਉਹਨਾਂ ਨੂੰ ਵੀ ਦੇ ਦਿੱਤਾ ਹੈ। ਆਖਾਂ ਧੀ ਨੂੰ ਸੁਣਾਵਾਂ ਨੂੰ ਉਹਨੂੰ ਇਸ ਇੰਟਰਵਿਊ ਲਾਈ, ਅਸ਼ਰਫ ਗਨੀ ਨੂੰ, ਅਬਦੁੱਲਾ ਨੂੰ, ਫਿਰ ਇਹਨਾਂ ਦੇ ਸਹੁਰੇ ਨੂੰ ਵੀ, ਅਮਰੀਕਾ ਬਹਾਦਰ, ਕਿ ਭਾਈ ਗੱਲ ਇਹ ਹੈ ਵੀ ਸਾਨੂੰ ਸਾਰੀ ਖੇਡ ਦੀ ਸਮਝ ਹੈ ਔਰ ਨਾ ਤੁਸੀਂ ਐਵੇਂ ਖਾਮ-ਖਾ ਬਲੇਮ ਕਰੋ ਤਾਲਿਬਾਨ ਨੂੰ। ਦੂਜੇ ਐਲੀਮੈਂਟ ਨੇ, ਉਹਨਾਂ ਐਲੀਮੈਂਟਸ ਨੂੰ ਦੇ ਬਿਹਾਈਂਡ ਕੌਣ ਹੈ ਇਹ ਗੱਲ ਨਹੀਂ ਉਹਨਾਂ ਨੇ ਕੀਤੀ, ਚਲੋ ਕਿਉਂਕਿ ਸਵਾਲ ਵੀ ਨਹੀਂ ਹੋਏਗਾ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਭਾਰਤ ਦਾ ਇੱਥੇ ਕੋਈ ਕੰਮ ਨਹੀਂ ਹੈ, ਨਾ ਇਹਨਾਂ ਦੀ ਸਰਹੱਦ ਲੱਗਦੀ ਹੈ। ਤੁਸੀਂ ਜੀ ਸਦਕੇ ਵਪਾਰ ਕਰੋ, ਤੁਹਾਨੂੰ ਉਹ ਪੈਸੇ ਦੇਣ, ਤੁਸੀਂ ਸੜਕਾਂ ਬਣਾਓ, ਭਾਵੇਂ ਪੈਸੇ ਗੜਪ ਕਰ ਜਾਓ ਸੜਕਾਂ, ਫਿਰ ਅਗਲੇ ਸਾਲ ਕਹੋ ਜੀ ਉਹ ਮੀਂਹ ਪੈ ਰੁੜ ਗਿਆ ਹੋਰ ਦਿਓ, ਲਈ ਜਾਓ ਉਹਨਾਂ ਤੋਂ, ਕੋਈ ਗੱਲ ਨਹੀਂ ਹੈ। ਪਰ ਜੇ ਇੱਥੇ ਤੁਸੀਂ ਦਹਿਸ਼ਤਗਰਦੀ ਕਰਵਾਓਗੇ ਉਹਨਾਂ ਨੂੰ ਬਿਠਾ ਕੇ ਪਾਕਿਸਤਾਨ ਦੇ ਅੰਦਰ, ਤੇ ਇਹ ਸਾਨੂੰ ਕਬੂਲ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 20 ਜੂਨ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਗੁਰੂ ਕੇ ਲੰਗਰ ਅਟੁੱਟ ਵਰਤਣਗੇ, ਥਾਂ ਪਰ ਥਾਂ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-government ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੇ ਜਿਹੜੇ ਵਿਊਜ਼ ਨੇ ਉਹ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਉਹਨਾਂ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਜੀ ਕਿਉਂਕਿ ਸਾਡੀ ਈਮੇਲ sos@tv84.tv ਬਲੌਕ ਵੀ ਰਹੀ ਹੈ, ਵਿੱਚੋਂ ਕੁਛ ਦੀਆਂ ਸ਼ਿਕਾਇਤਾਂ ਵੀ ਆਈਆਂ ਕਿ ਉਹਨਾਂ ਦੀ ਲਿਖਤ ਸਾਡੇ ਤੱਕ ਨਹੀਂ ਪਹੁੰਚੀ, ਬਾਉਂਸ ਬੈਕ ਕਰਦੀ ਹੈ। ਅਸੀਂ ਉਹਨੂੰ ਦੁਬਾਰਾ ਜਿਹੜਾ ਹੈ ਉਹ ਠੀਕ ਕੀਤਾ ਹੈ, ਕਿਉਂਕਿ ਬਲੌਕੇਡ ਹੈ ਕਈ ਥਾਵਾਂ ਤੋਂ, ਇੰਡੀਆ ਤੋਂ ਤਾਂ ਵੈਸੇ ਹੀ ਬਲੌਕ ਹੈ। ਸੋ ਸਾਡੇ ਬਹੁਤ ਸਾਰੇ ਵੀਰ ਭੈਣਾਂ ਸੈਗਮੈਂਟਸ ਦੇ ਥੱਲੇ ਕਾਮੈਂਟ ਦੇ ਰੂਪ 'ਚ ਲਿਖਦੇ ਨੇ। ਕੁਝ ਜਿਹੜੀਆਂ ਨੇ ਲਿਖਤਾਂ ਸਾਨੂੰ ਸਾਡੇ ਦੂਸਰੇ ਈਮੇਲ ਤੋਂ ਵੀ ਆਈਆਂ ਨੇ। ਸੋ ਅਸੀਂ ਕਿਉਂਕਿ ਇੱਕ ਦਿਨ ਜ਼ਰੂਰ ਉਹਨਾਂ ਦੇ ਆਪਣੇ ਦਰਸ਼ਕਾਂ ਦੇ ਵਿਚਾਰਾਂ ਦੀ ਸਾਂਝ ਬਾਕੀਆਂ ਦੇ ਨਾਲ ਵੀ ਪਾਉਣਾ ਚਾਹੁੰਦੇ, ਔਰ ਇਹਦੇ 'ਚ ਮੈਂ ਇਹ ਵੀ ਸੁਜੈਸਟ ਕਰਾਂਗਾ, ਅਸੀਂ ਚਾਹੁੰਦੇ ਹਾਂ ਵੀ ਇੱਕ ਸੈਗਮੈਂਟ ਪੱਕੇ ਤੌਰ ਦੇ ਉੱਤੇ ਈਵਨ ਰੋਜ਼ਾਨਾ ਪ੍ਰੋਗਰਾਮ 'ਚ ਵੀ ਤੁਹਾਡੇ ਸਵਾਲਾਂ ਦਾ ਕੁਐਰੀਜ਼ ਐਂਡ ਕਾਮੈਂਟਸ ਹੋਏ। ਲੇਕਿਨ ਬਹੁਤ ਵਾਰ ਕਿਉਂਕਿ 99% ਕਾਮੈਂਟ ਜਿਹੜੇ ਨੇ ਉਹ ਐਡਮੀਰੇਸ਼ਨ ਦੇ ਹੁੰਦੇ ਨੇ, ਉਹਦੇ 'ਚ ਉਹਨਾਂ ਦੀ ਤਾਰੀਫ ਹੁੰਦੀ ਹੈ ਪ੍ਰੋਗਰਾਮ ਦੀ, ਉਹ ਕਈ ਵਾਰ ਆਪਣੇ ਮੂੰਹ ਮੀਆਂ ਮਿੱਠੂ ਬਿੰਨ ਵਾਲੀ ਗੱਲ ਵੀ ਹੁੰਦੀ ਹੈ। ਸੋ ਤਾਰੀਫ ਤੁਹਾਡੀ ਸਾਨੂੰ ਬਹੁਤ ਹੌਸਲਾ ਦਿੰਦੀ ਹੈ, ਪਰ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ ਕੋਈ ਨਾ ਕੋਈ ਆਪਣੇ ਖਿਆਲ ਵੀ, ਔਰ ਖ਼ਾਸ ਤੌਰ 'ਤੇ ਜੇ ਤੁਹਾਡੇ ਸਵਾਲ ਮਜ਼ਹਬ ਦੇ ਹਵਾਲੇ ਨਾਲ, ਸਿਆਸਤ ਦੇ ਹਵਾਲੇ ਨਾਲ, ਕੋਈ ਹੋਰ ਜਿਹੜੇ ਅਮਰੀਕਾ 'ਚ ਬੈਠੇ ਹਾਂ ਅਸੀਂ, ਜਿਹੜਾ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਬਹੁਤ ਵੱਡੀ ਗਿਣਤੀ 'ਚ ਇਸ ਪ੍ਰੋਗਰਾਮ ਨੂੰ ਦੇਖਦੇ ਨੇ। ਹੁਣ ਸਾਡੇ 1,37,000 YouTube ਸਬਸਕ੍ਰਾਈਬਰ ਨੇ। ਸੋ ਅਸੀਂ ਤੁਹਾਡਾ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਅੱਗੇ ਇਹਨੂੰ ਫੈਲਾ ਰਹੇ ਹੋ, ਔਰ ਹੋਰ ਵੀ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਮਕਸਦ ਹੀ ਇਹ ਹੈ ਕਿ TV84 ਇੱਕੋ ਬ੍ਰਿਜ ਬਣਿਆ, ਔਰ ਇਸ ਬ੍ਰਿਜ ਨੂੰ ਅਸੀਂ ਬਹੁਤ ਮਜ਼ਬੂਤ ਦੇਖਣਾ ਚਾਹੁੰਦੇ ਹਾਂ ਦੋਨਾਂ ਕੌਮਾਂ ਦੇ ਵਿਚਾਲੇ, ਖਾਲਿਸਤਾਨ ਪਾਕਿਸਤਾਨ ਹਮਸਾਏ ਮੁਲਕਾਂ ਦੇ ਵਿਚਾਲੇ। ਔਰ ਜ਼ਾਹਰ ਹੈ ਕਿ ਸਾਡੀਆਂ ਉਹ ਸਾਂਝਾਂ ਮੁਕੱਦਸ ਧਰਤੀ ਦੀਆਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਉਹ ਸਾਡੇ ਦਿਲਾਂ 'ਚ ਵਸਦੇ ਨੇ। ਤੁਸੀਂ ਵੀ ਸਾਡੇ ਵੀਰ ਭੈਣਾਂ ਸਾਡੇ ਦਿਲਾਂ 'ਚ ਵਸਦੇ ਹੋ, ਔਰ ਤੁਸੀਂ ਜਿੰਨਾ ਪਿਆਰ ਦਿੰਦੇ ਹੋ ਉਸ ਦਾ ਅਸੀਂ ਕਦੇ ਮੁੱਲ ਨਹੀਂ ਮੋੜ ਸਕਦੇ। ਔਰ ਮੈਂ ਕੁਝ ਜਿਹੜੇ ਸਾਨੂੰ ਮੈਸੇजेस ਆਏ ਨੇ, ਮਸੂਦ ਖਾਨ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਦਾ ਗ੍ਰੇਟ ਐਂਡ ਮਾਈ ਯੰਗਰ ਸਿਸਟਰ ਨੀਲਮ ਜੀ, I get inspiration from your sweet discussion when you throwing light on past, present and future events pertaining to the situation in the subcontinent. Your Punjabi is easily understandable. Your accent and tone are magical. It's my utmost desire to see free sovereign Khalistan where the Sikh nation live life according to their own social values and teachings of Baba Guru Nanak. Khalsa Khalistan Zindabad. Nice. ਮਸ਼ਤੂਦ ਖਾਨ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਹੌਸਲਾ ਦੇਣ ਵਾਲਾ ਕਮੈਂਟ ਲਿਖਿਆ। ਸਾਡੀ ਕੋਸ਼ਿਸ਼ ਹੈ, ਅਸੀਂ ਤਾਂ ਖੁਦ ਤਾਲਿਬੇ ਇਲਮ ਹੈ, ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਜ਼ੁਬਾਨ ਪੰਜਾਬੀ ਉਸ ਖਿੱਤੇ ਦੀ ਮਾਖਿਓਂ ਨਾਲੋਂ ਮਿੱਠੀ ਹੈ, ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਸ ਜ਼ਬਾਨ ਦੇ ਵਿੱਚ ਬਾਬਾ ਬੁੱਲੇ ਸ਼ਾਹ ਔਰ ਬਾਬਾ ਗੁਰੂ ਨਾਨਕ, ਬਾਬਾ ਫਰੀਦ, ਸ਼ਾਹ ਹੁਸੈਨ ਔਰ ਵਾਰਿਸ ਸ਼ਾਹ, ਉਹਨਾਂ ਨੇ ਆਪਣੇ ਕਲਾਮ ਕਹੇ ਨੇ। ਔਰ ਮੈਂ ਇੱਕ ਦਿਨ ਸੁਣ ਰਿਹਾ ਸੀ ਇੱਕ ਇੰਟਰਵਿਊ ਕਿ ਫੈਜ਼ ਅਹਿਮਦ ਫੈਜ਼ ਜਿਹੜੇ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ, ਪੰਜਾਬੀ 'ਚ ਵੀ ਉਹਨਾਂ ਨੇ ਬਾਅਦ 'ਚ ਕੁਛ ਲਿਖਿਆ, ਉਹਨਾਂ ਨੂੰ ਜਿਹੜਾ ਕਿਸੇ ਨੇ ਉਹਨਾਂ ਦੇ ਮਿੱਤਰ ਨੇ ਕਿਹਾ ਕਿ ਜੀ ਤੁਸੀਂ ਪੰਜਾਬੀ 'ਚ ਲਿਖੋ। ਉਹ ਕਹਿਣ ਲੱਗਿਆ ਵੀ ਮੈਂ ਜਦੋਂ ਦੇਖਦਾ ਹਾਂ ਪੰਜਾਬੀ 'ਚ ਤਾਂ ਅੱਗੇ ਤਾਂ ਬਾਬਾ ਵਾਰਿਸ ਸ਼ਾਹ ਖੜਾ ਹੈ, ਬਾਬਾ ਬੁੱਲੇ ਸ਼ਾਹ ਖੜਾ ਹੈ, ਉਹਨਾਂ ਨੂੰ ਮੈਂ ਨਹੀਂ ਬੀਟ ਕਰ ਸਕਦਾ। ਔਰ ਮੈਨੂੰ ਇਹ ਲੱਗਾ ਵੀ ਗਾਲਿਬ ਔਰ ਮੀਰ ਤਕੀ ਮੀਰ ਔਰ ਉਹਨਾਂ ਨੂੰ ਸ਼ਾਇਦ ਮੈਂ ਉਹਨਾਂ ਦੇ ਬਰਾਬਰ ਨੇੜੇ ਤੇੜੇ ਪਹੁੰਚ ਜਾ, ਇੱਥੇ ਨਹੀਂ ਮੈਂ ਆ ਸਕਦਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਟ੍ਰਿਬਿਊਟ ਹੈ। ਇਹ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਨੈਸ਼ਨਲ ਅਸੈਂਬਲੀ 'ਚ ਵੀ ਆ, ਜਦੋਂ ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਸਵਾਹ ਖਿਲਾਰੀ ਹੈ, ਤੇ ਇੱਕ ਮੈਂਬਰ ਕੋਈ ਕਹਿ ਰਿਹਾ, ਉਹ ਕਹਿੰਦਾ ਜੀ ਗਾਲਾਂ ਕੱਢੀਆਂ ਫਿਰ ਕੀ ਹੋਇਆ, ਗਾਲਾਂ ਪੰਜਾਬੀ ਜ਼ਬਾਨ 'ਚ ਹੀ ਗਾਲਾਂ ਕੱਢੀਆਂ ਜਾ ਸਕਦੀਆਂ। ਇਸ ਤੋਂ ਬਦਤਰ ਔਰ ਇਸ ਤੋਂ ਬੇਈਮਾਨ ਹੋਰ ਕੋਈ ਬਿਆਨ ਨਹੀਂ ਹੋ ਸਕਦਾ। ਇਹ ਕਹਿ ਕੇ ਤੁਸੀਂ ਸਾਰੀ ਪੰਜਾਬੀ ਤਹਿਜ਼ੀਬ ਦਾ, ਸਾਰਾ ਇਹਨਾਂ ਸੂਫੀਆਂ ਦਾ, ਗੁਰੂਆਂ ਦਾ
ਉਸ ਧਰਤੀ ਦੇ ਜਾਇਆਂ ਦਾ ਅਪਮਾਨ ਕਰਦੇ ਹੋ। ਪੰਜਾਬੀ ਤੋਂ ਵਧੀਆ ਮਿੱਠੀ ਜ਼ਬਾਨ, ਹਾਲਾਂਕਿ ਹਰ ਇੱਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੈ, ਹੋਣੀ ਵੀ ਚਾਹੀਦੀ ਹੈ, ਪਰ ਅਸੀਂ ਇਸ ਮਾਖਿਓਂ ਮਿੱਠੀ ਪੰਜਾਬੀ ਔਰ ਜਿਸ ਨੂੰ ਸਾਡੇ ਵੀਰ ਮਸੂਦ ਖਾਨ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਇਹ ਮੈਜੀਕਲ, ਸਾਡੀ ਜ਼ਬਾਨ ਦੇ ਵਿੱਚ ਹੀ ਮੈਜਿਕ ਹੈ, ਪੰਜਾਬੀ ਜ਼ਬਾਨ ਦੇ ਵਿੱਚ। ਬਾਕੀ ਸੱਚ ਜਦੋਂ ਤੁਸੀਂ ਬੋਲਦੇ ਹੋ ਤੇ ਉਦੋਂ ਉਹਦਾ ਇੱਕ ਆਪਣਾ ਸਵਾਦ ਹੁੰਦਾ ਹੈ। ਔਰ ਮੈਂ ਸਾਦਤ ਹਸਨ ਮੰਟੋ ਜਿਹੜੇ ਬਹੁਤ ਵੱਡੇ ਅਫਸਾਨਾ ਵਾਲੇ ਲਿਖਣ ਵਾਲੇ ਹੋਏ ਨੇ, ਕਹਾਣੀਕਾਰ ਹੋਏ ਨੇ, ਨਾਵਲਕਾਰ ਹੋਏ ਨੇ, ਖੁਦ ਉਰਦੂ 'ਚ ਉਹਨਾਂ ਦਾ ਜੋ ਮੁਕਾਮ ਹੈ ਉੱਥੇ ਕੋਈ ਪਹੁੰਚ ਨਹੀਂ ਸਕਦਾ। ਔਰ ਉਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਜਦੋਂ ਕੋਈ ਪੰਜਾਬੀ ਉਰਦੂ ਬੋਲਦਾ ਹੈ ਤੇ ਇਸ ਤਰ੍ਹਾਂ ਲੱਗਦਾ ਝੂਠ ਬੋਲ ਰਿਹਾ। ਹੁਣ ਕਿਸ ਅੰਦਾਜ਼ 'ਚ ਕਿਹਾ ਜਾਂ ਕੀ ਹੈ, ਪਰ ਇਹ ਗੱਲ ਸ਼ਾਇਦ ਸਾਰੀ ਗਲਤ ਨਾ ਹੋਏ, ਕਿਉਂਕਿ ਮੈਂ ਸਮਝਦਾ ਹਾਂ ਕਿ ਵੀ ਆਪਣੀ ਜ਼ਬਾਨ ਦੇ ਵਿੱਚ ਹੀ, ਕਿਉਂਕਿ ਮਾਂ ਬੋਲੀ ਪੰਜਾਬੀ 'ਚ ਇੱਕ ਆਪਣਾ ਸਵਾਦ ਹੈ। ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪ੍ਰੋਫੈਸਰ ਅਬਦੁਲ ਮਜੀਦ ਉਹਨਾਂ ਨੇ ਸਾਨੂੰ ਲਿਖਿਆ, डॉक्टर साहब पानीपत की पहली लड़ाई बाबर और इब्राहिम लोदी के दरमियान हुई थी, ना कि सिकंदर लोदी के साथ। बाकी जहांगीर और गुरु अर्जन देव जी का मामला सियासी था। गुरु अर्जन देव जी ने जहांगीर के ख़िलाफ़ बगावत में शहज़ादा खुसरो जो जहांगीर का बेटा था का साथ दिया था, जिसमें वो नाकाम हुए और कैद में डाल दिए गए। ये बगावत पंजाब में लाहौर पर कब्ज़े की शक्ल में सामने आई थी। प्रोफैसर अब्दुल मजीद जी बहुत शुक्रिया, ਤੁਸੀਂ ਪਹਿਲਾਂ ਵੀ ਲਿਖਦੇ ਹੋ, ਤੁਹਾਡਾ ਬਹੁਤ ਮਿਹਰਬਾਨੀ। ਇਸ ਲਈ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਕਰੈਕਟ ਕੀਤਾ ਹੈ ਕਿ ਬਾਬਰ ਦੀ ਲੜਾਈ ਜਿਹੜੀ ਹੈ ਉਹ ਇਬਰਾਹਿਮ ਲੋਦੀ ਦੇ ਨਾਲ ਹੋਈ ਸੀ, ਕਿਉਂਕਿ ਹਾਕਮ ਹੋਈ ਸੀ ਲੋਦੀ ਖਾਨਦਾਨ, ਪਰ ਸਿਕੰਦਰ ਲੋਦੀ ਉਸ ਤੋਂ ਪਹਿਲਾਂ ਹੋਏ ਨੇ। ਸੋ ਲੜਾਈ ਜਿਹੜੀ ਹੈ ਉਹ ਇਬਰਾਹਿਮ ਲੋਦੀ ਨਾਲ ਹੋਈ। ਬਹੁਤ ਬਹੁਤ ਸ਼ੁਕਰੀਆ। ਬਾਕੀ ਜਿਹੜਾ ਤੁਹਾਡਾ ਦੂਸਰਾ ਕਮੈਂਟ ਹੈ ਇਹ ਠੀਕ ਨਹੀਂ ਹੈ, ਕਿਉਂਕਿ ਕਮਿੰਗ ਫਰੋਮ ਦਾ ਹਾਰਸ ਮਾਊਥ ਜਹਾਂਗੀਰ, ਔਰ ਤੁਸੀਂ ਖੁਦ ਪ੍ਰੋਫੈਸਰ ਹੋ, ਜ਼ਰੂਰ ਤੌਜ਼ਕੇ ਜਹਾਂਗੀਰੀ ਪੜ੍ਹੋ। ਔਰ ਉਸ ਦੇ ਵਿੱਚ ਜਿਹੜਾ ਜਹਾਂਗੀਰ ਜਦੋਂ ਗੁਰੂ ਅਰਜਨ ਸਾਹਿਬ ਨੂੰ ਰੈਫਰ ਕਰਦਾ ਹੈ, ਮੈਂ ਹੁਣ ਵਕਤ ਨਹੀਂ ਹੈ ਕਿ ਉਹਦੇ ਐਗਜ਼ੈਕਟ ਲਫ਼ਜ਼ਾਂ ਦਾ ਪੰਜਾਬੀ ਅਨੁਵਾਦ ਵੀ ਦਿਆਂ, ਲੇਕਿਨ ਉਹਦਾ ਇੱਕ ਸਿੰਪਲਿਸਟਿਕ ਸੀ ਕਿ ਅਰਜਨ ਨਾਂ ਦਾ ਇੱਕ ਦਰਿਆ ਬਿਆਸਾ ਦੇ ਕੰਢੇ, ਜਿਨ੍ਹਾਂ ਦੀ ਝੂਠ ਦੀ ਦੁਕਾਨੇ ਬਾਤਲ 3-4 ਪੀੜ੍ਹੀਆਂ ਤੋਂ ਗਰਮ ਸੀ, ਜਿਸ ਤੋਂ ਬਹੁਤ ਸਾਰੇ ਹਿੰਦੂ ਤੇ ਕੁਝ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈ ਰਹੇ ਸਨ। ਮੇਰੀ ਚਿਰਾਂ ਤੋਂ ਇੱਛਾ ਸੀ ਕਿ ਮੈਂ ਇਸ ਦੁਕਾਨੇ ਬਾਤਲ ਨੂੰ ਬੰਦ ਕਰ ਦਿਆਂ ਜਾਂ ਗੁਰੂ ਅਰਜਨ ਨੂੰ ਇਸਲਾਮ ਦੇ ਘੇਰੇ 'ਚ ਲੈ ਆਵਾਂ। ਫਿਰ ਉਹਨਾਂ ਨੇ ਜਿਹੜਾ ਤੁਸੀਂ ਖੁਸਰੋ ਵਾਲਾ ਰੀਜ਼ਨ ਦਿੱਤਾ ਇਹ ਉਹਦੇ 'ਚ ਕੋਟ ਕੀਤਾ ਹੈ, ਲੇਕਿਨ ਇਹ ਵੀ ਜਦੋਂ ਤੁਸੀਂ ਇਰਾਦਾ ਰੱਖਦੇ ਹੋ ਇਵੇਂ ਹੀ ਹੈ ਕਿਸੇ ਨੂੰ ਕੇਸ ਫਰੇਮ ਕਰਨਾ। ਔਰ ਖੁਸਰੋ ਗੋਇੰਦਵਾਲ ਦੇ ਕੰਢੇ ਉੱਥੇ ਅਕਬਰ ਵੀ ਆਇਆ, ਅਕਬਰ ਤੋਂ ਪਹਿਲਾਂ ਅਕਬਰ ਦਾ ਪਿਓ ਹਮਾਯੂ ਵੀ ਆਇਆ ਆਸ਼ੀਰਵਾਦ ਲੈਣ ਲਈ। ਉਸ ਥਾਂ ਦੇ ਉੱਤੇ ਗੁਰੂ ਅਰਜਨ ਸਾਹਿਬ ਕੋਲ ਨਾ ਕੋਈ ਫੌਜ ਸੀ, ਨਾ ਕੋਈ ਉਹਨਾਂ ਨੇ ਕਦੇ ਬਗਾਵਤ ਕਰਨੀ ਸੀ। ਖੁਸਰੋ ਵੀ ਜਿਹੜਾ ਦੌੜਿਆ ਹੋਇਆ, ਕਿਉਂਕਿ ਗੋਇੰਦਵਾਲ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਦਾ ਟਿਕਾਣਾ ਸੀ ਹਰਮੰਦਰ ਸਾਹਿਬ ਤੋਂ ਇਲਾਵਾ ਦਰਿਆ ਦੇ ਕੰਢੇ ਸੀ, ਔਰ ਬਿਆਸਾ ਦਰਿਆ ਕ੍ਰਾਸ ਕਰਨ ਲਈ ਉੱਥੇ ਰੁਕਣਾ ਪੈਂਦਾ ਸੀ। ਔਰ ਖੁਸਰੋ ਨੂੰ ਪਤਾ ਸੀ ਕਿ ਬਾਬੇ ਨਾਨਕ ਦੀ ਗੱਦੀ ਨਾਲ ਬਾਬਰ ਦਾ ਕੀ ਲਗਾਵ ਸੀ। ਸੋ ਆਇਆ, ਉਹਨੇ ਲੰਗਰ ਛਕਿਆ, ਜਿਵੇਂ ਹੁਣ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਅੰਮ੍ਰਿਤਸਰ ਵੀ ਛੱਕ ਕੇ ਆਏ ਨੇ, ਕਰਤਾਰਪੁਰ ਸਾਹਿਬ ਵੀ ਕੋਈ ਵੀ ਜਦੋਂ ਗੁਰਦੁਆਰੇ ਦੀ ਗੱਲ ਹੈ ਪੁੱਛਿਆ ਨਹੀਂ ਜਾਂਦਾ ਵੀ ਕੌਣ ਹੈ। ਔਰ ਜ਼ਾਹਰ ਹੈ ਕਿ ਉਹਨੇ ਜਦੋਂ ਪ੍ਰਿੰਸ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਦੀਦਾਰ ਕੀਤੇ, ਉਹਨਾਂ ਨੇ ਬਲੈਸ ਕੀਤਾ ਹੋਏਗਾ ਕੋਈ ਵੀ ਆਏ ਗੁਰੂ ਦੇ ਦਰਬਾਰ। ਸੋ ਹਕੀਕਤ ਇਹ ਹੈ ਕਿ ਵੀ ਇਹ ਕੋਈ ਸਿਆਸੀ ਸਿਆਸੀ ਰੀਜ਼ਨ ਇਸਤੇਮਾਲ ਕੀਤਾ ਗਿਆ ਗੁਰੂ ਅਰਜਨ ਸਾਹਿਬ ਨੂੰ ਪਰਸੀਕਿਊਟ ਕਰਨ ਲਈ। ਸੋ ਇਹਦੇ ਤੇ ਸਾਡਾ ਕੋਈ ਰੋਸ ਵੀ ਨਹੀਂ ਹੈ, ਕਿਉਂਕਿ ਬਾਦਸ਼ਾਹਾਂ ਨੇ ਔਰ ਉਸੇ ਖੁਸਰੋ ਦੇ ਜਿਹੜਾ ਜਹਾਂਗੀਰ ਦਾ ਪੁੱਤਰ ਸੀ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤਾ ਸੀ ਉਹਨੂੰ ਅੱਖਾਂ ਤੋਂ। ਸੋ ਇਹ ਸਾਡੀ ਟੇਕ ਹੈ। ਤੁਹਾਡਾ ਫਿਰ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਔਰ ਹੁਣ ਅਸੀਂ ਅਗਲੇ ਮੈਸੇਜ ਵੱਲ ਵਧਦੇ ਹਾਂ। ਇਹ ਮੁਦੱਸਰ ਜਾਵੇਦ ਜੀ ਨੇ ਲਿਖਿਆ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, well done Dr. Sahab, like your analysis really based on reality. Your program same like Harfe Raz
host Uriya Maqbool Jan. This is my 5th your program I am watching. This is first Indian program which is based on reality. May Allah give you happy life with sound health. Mudassir Javed ji बहुत बहुत शुक्रिया ਤੁਸੀਂ ਪ੍ਰੋਗਰਾਮ ਦੇਖਦੇ ਹੋ। ਇਹ ਵੈਸੇ ਇੰਡੀਅਨ ਪ੍ਰੋਗਰਾਮ ਨਹੀਂ ਹੈ, ਇਹ ਖਾਲਿਸਤਾਨੀ ਪ੍ਰੋਗਰਾਮ ਹੈ ਔਰ ਅਸੀਂ ਅਮਰੀਕਾ 'ਚ ਬੈਠੇ ਹਾਂ ਔਰ ਅਸੀਂ ਇੰਡੀਅਨ ਸਟੇਟ ਨੂੰ ਚੈਲੰਜ ਕੀਤਾ ਹੋਇਆ ਕਿ ਭਾਈ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹ ਲਿਬਰੇਟ ਕਰਵਾਉਣਾ ਹੈ। ਔਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਹਰਫੇ ਰਾਜ਼ ਜਿਹੜਾ ਇੱਕ ਬੜਾ ਖੂਬਸੂਰਤ ਪ੍ਰੋਗਰਾਮ ਹੈ ਔਰੀਆ ਮਕਬੂਲ ਜਾਨ ਔਰ ਔਰੀਆ ਮਕਬੂਲ ਜਾਨ ਉਹਨਾਂ ਦਾ ਸੰਬੰਧ ਵੀ ਅੰਮ੍ਰਿਤਸਰ ਸ਼ਹਿਰ ਨਾਲ ਹੈ। 47 ਤੋਂ ਪਹਿਲਾਂ ਉਹਨਾਂ ਦੇ ਬਜ਼ੁਰਗ ਉੱਥੇ ਰਹੇ ਨੇ ਔਰ ਉਹ ਖਾਲਿਸਤਾਨ ਦੇ ਹਮਾਇਤੀ ਵੀ ਨੇ, ਉਸ ਦੇ ਉੱਤੇ ਵੀ ਉਹ ਗੱਲ ਕਰਦੇ ਨੇ। ਇਬਰਾਹਿਮ ਨਿਆਜ਼ੀ ਜੀ ਲਿਖਦੇ ਨੇ if India uses tricks to bring in America and NATO into India, be very careful that you don't let them station those people in Punjab. That will be a way to make sure Khalistan can't ask for its independence. They won't be able to keep them in Kashmir. Otherwise, their narrative against Xinjiang dies. Make sure you protect Punjab. Pakistan ਤੇ ਖਾਲਿਸਤਾਨ ਜ਼ਿੰਦਾਬਾਦ। ਇਬਰਾਹਿਮ ਨਿਆਜ਼ੀ ਜੀ ਬਹੁਤ ਸ਼ੁਕਰੀਆ, ਤੁਸੀਂ ਬਿਲਕੁਲ ਠੀਕ ਵਾਰਨ ਕੀਤਾ ਕਿ ਵੀ ਜਿੱਥੇ ਅਮਰੀਕਾ ਉੱਥੇ ਬੇਸ ਲੱਭ ਰਿਹਾ ਔਰ ਦੂਸਰਾ ਕਰ ਰਿਹਾ। ਇਹਨਾਂ ਨੇ ਕਿਹਾ ਵੀ ਇਹ ਨਾ ਹੋਏ ਕਿ ਅਮਰੀਕਾ ਔਰ ਨੈਟੋ ਭਾਰਤ ਦੇ ਵਿੱਚ ਸਟੇਸ਼ਨ ਕਰਨ ਫੌਜ ਔਰ ਜ਼ਾਹਰ ਹੈ ਕਸ਼ਮੀਰ ਤਾਂ ਉਹਨਾਂ ਨੂੰ ਸੂਟ ਨਹੀਂ ਕਰੇਗਾ, ਫਿਰ ਉਹਨਾਂ ਦਾ ਜਿਹੜਾ ਸਿੰਗਕਿਆਂਗ ਨੈਰੇਟਿਵ ਮੁੱਕ ਜਾਂਦਾ ਔਰ ਪੰਜਾਬ 'ਚ ਜਿਹੜਾ ਉਹ ਬੇਸ ਕਰ ਸਕਦੇ ਨੇ। ਇਬਰਾਹਿਮ ਸਾਹਿਬ ਅਸੀਂ ਯਕੀਨੀ ਬਣਾਵਾਂਗੇ ਕਿ ਵੀ ਇਹਨਾਂ ਦੀ ਉਵੇਂ ਹੀ ਖਿਦਮਤ ਕਰੀਏ ਜਿਵੇਂ ਅਫਗਾਨਾਂ ਨੇ ਕੀਤੀ ਹੈ ਇਹਨਾਂ ਦੀ, ਜਿਹੜਾ ਜਾ ਕੇ ਉੱਥੇ ਬੈਠੇ। ਔਰ ਮੈਂ ਲਾਸਟ ਮੈਸੇਜ ਕਲਰਸ ਆਫ ਲਾਈਫ ਵਿਦ ਐਨ ਇਸ਼ਤਿਆਕ, ਕਲਰਸ ਆਫ ਲਾਈਫ ਵਿਦ ਇਸ਼ਤਿਆਕ, ਇਹ ਉਹਨਾਂ ਦੀ ਆਈਡੀ ਹੈ। ਉਹਨਾਂ ਨੇ ਕਿਹਾ ਕਿ ਵੀ ਰਿਸਪੈਕਟਡ ਡਾਕਟਰ ਸਾਹਿਬ, ਆਈ ਰਿਕੁਐਸਟ ਯੂ that kindly please send a high delegation to Prime Minister Imran Khan from Canada, US and UK based residents of pro-Khalistan leaders, so that Prime Minister Imran Khan should start to highlight human rights violations at every forum of the world against Sikh brothers in past and recent time. This is one of your fundamental right, because freedom of speech gives permission to any leaders of the world to talk about Sikh community as Mr. Justin Trudeau speak. ਇਸ਼ਤਿਆਕ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਵੀ ਹਾਂ ਔਰ ਠੀਕ ਹੈ ਕਿ ਅਜੇ ਮੈਂ ਖੁਦ ਕੋਈ ਡੈਲੀਗੇਸ਼ਨ ਫਾਰਮ 'ਚ ਜਾਂ ਇੱਕ ਪਿਲਗ੍ਰਿਮ ਦੀ ਫਾਰਮ 'ਚ ਵੀ ਪਾਕਿਸਤਾਨ ਦੀ ਮੁਕੱਦਸ ਧਰਤੀ ਤੇ ਨਹੀਂ ਗਿਆ ਔਰ ਜ਼ਾਹਰ ਹੈ ਕਿ ਕੋਵਿਡ-19 ਦਾ ਇਹ ਸਾਰਾ ਖਤਮ ਹੁੰਦਿਆਂ ਹੀ ਜ਼ਰੂਰ ਅਸੀਂ ਇਹ ਟ੍ਰਿਪ ਕਰਾਂਗੇ। ਲੇਕਿਨ ਉਹਨਾਂ ਦੇ ਜਿਹੜੇ ਵੀ ਨੁਮਾਇੰਦੇ ਇੱਥੇ ਵੇਲੇ ਕਵੇਲੇ ਆਉਂਦੇ ਨੇ ਉਹਨਾਂ ਤੱਕ ਸਾਡੀ ਗੱਲ ਵੀ ਪਹੁੰਚਦੀ ਹੈ ਔਰ ਸਾਡੇ ਕੋਲ ਇਹ ਸੱਚੋ ਸੱਚ ਦਾ ਮਾਧਿਅਮ ਵੀ ਹੈ ਜਿਸ ਨੂੰ ਜ਼ਾਹਰ ਹੈ ਕਿ ਉਹਨਾਂ ਦੇ ਜਿਹੜੇ ਹਾਇਰ ਲੈਵਲ ਦੇ ਉੱਤੇ ਦੇਖਿਆ ਵੀ ਜਾਂਦਾ। ਅਸੀਂ ਸਮੇਂ-ਸਮੇਂ ਮੈਮੋਰੈਂਡਮ ਵੀ ਦਿੰਦੇ ਹਾਂ ਔਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਪਾਕਿਸਤਾਨ ਦੇ ਫੋਰਨ ਆਫਿਸ ਨੇ ਹੁਣ ਐਗਰੈਸਿਵ ਡਿਪਲੋਮੇਸੀ ਸ਼ੁਰੂ ਕੀਤੀ ਹੈ, ਇਹ ਪਾਕਿਸਤਾਨ ਦੀ ਹਕੂਮਤ ਵੀ ਇਮਰਾਨ ਖਾਨ ਸਾਹਿਬ ਤੋਂ ਤਵੱਕੋ ਵੀ ਹੈ। ਉਹਨਾਂ ਨੇ UN ਜਨਰਲ ਅਸੈਂਬਲੀ ਦੀ ਆਪਣੀ 2019 ਦੀ ਸਪੀਚ ਦੇ ਵਿੱਚ ਸਿੱਖ ਪਰਸੀਕਿਊਸ਼ਨ ਦੀ ਗੱਲ ਵੀ ਕੀਤੀ ਸੀ ਭਾਰਤ ਦੇ ਮੁਸਲਮਾਨਾਂ ਔਰ ਕਸ਼ਮੀਰੀਆਂ ਦੇ ਨਾਲ, ਪਰ ਮੈਂ ਸਮਝਦਾ ਵੀ ਹੋਰ ਐਗਰੈਸਿਵਲੀ ਗੱਲ ਕਰਨ ਦੀ ਲੋੜ ਹੈ। ਇਹ ਹੁਣ ਜਦੋਂ ਕਿ ਇੱਕ ਪਾਸੇ ਨਜ਼ਰ ਆ ਰਿਹਾ ਹੈ ਕਿ ਹਿੰਦੂ ਤਵੀਆਂ ਦਾ ਕੀ ਸਾਰਾ ਰਵੱਈਆ ਔਰ ਨਾਜ਼ੀਆਂ ਦੀ ਤਰ੍ਹਾਂ ਉਹ ਗੱਲ ਜਿਹੜਾ ਉਹਨਾਂ ਨੇ ਜ਼ੁਲਮਾਂ ਦੀ ਝੜੀ ਲਾਈ ਹੋਈ ਹੈ ਅਕਲੀਅਤਾਂ ਦੇ ਖਿਲਾਫ, ਤੇ ਫਿਰ ਮੇਰਾ ਖਿਆਲ ਹੈ ਕਿ ਵੀ ਜਿਵੇਂ ਸੰਤ ਪਿੰਡਾਂ ਵਾਲੇ ਇੱਕ ਫਰੇਜ਼ ਇਸਤੇਮਾਲ ਕਰਦੇ ਹੁੰਦੇ ਸੀ ਕਿ ਭਾਈ ਹੁਣ ਕੁੰਡ ਕੱਢ ਕੇ ਨਾ ਨੱਚੋ, ਕੁੰਡ ਚੁੱਕ ਕੇ ਨੱਚੋ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਲਈ ਸਿੱਖ ਫੈਕਟਰ ਔਰ ਸਿੱਖ ਤਾਂ 5 ਮਿਲੀਅਨ ਡਾਇਸਪੋਰਾ 'ਚ ਬੈਠੇ ਸਾਰੇ ਹੀ ਪਾਕਿਸਤਾਨ ਦੇ ਐਂਬੈਸਡਰ ਬਣ ਸਕਦੇ ਨੇ। ਕਰਤਾਰਪੁਰ ਸਾਹਿਬ ਕੋਰੀਡੋਰ, ਕੌਮਾਂ ਦੀ ਸਾਂਝ, ਔਰ ਜੇ ਇਸ ਮੁੱਦੇ ਦੇ ਉੱਤੇ ਐਗਰੈਸਿਵਲੀ ਰੂਸ ਤੱਕ ਹੀ ਉਹ ਕਿਹੜੇ ਭਾਰਤੀ ਲੋਕ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਬਲੋਚਿਸਤਾਨ ਵੀ ਘੜੀਸ ਲੈਂਦੇ ਨੇ, ਗਿਲਗਿਤ ਬਾਲਸਤਾਨ ਵੀ ਹਰ ਕਿਸਮ ਦੀ ਨੈਗੇਟਿਵਿਟੀ ਕਰਦੇ ਨੇ ਔਰ ਪਾਕਿਸਤਾਨ 'ਚ ਸਿੱਖ ਕਮਿਊਨਿਟੀ ਵਾਈਬ੍ਰੈਂਟ ਸਿੱਖ ਕਮਿਊਨਿਟੀ ਹੈ। ਔਰ ਅੱਜ ਹੀ ਮੈਂ ਇੱਕ ਪਿਕਚਰ ਦੇਖ ਰਿਹਾ ਸੀ ਕਿ ਗਿਲਗਿਤ ਬਾਲਸਤਾਨ 'ਚ
ਪਾਕਿਸਤਾਨੀ ਸਿੱਖ ਜਿਹੜੇ ਨੇ ਉਹ ਭੰਗੜਾ ਪਾ ਰਹੇ ਨੇ, ਉਹ ਖੂਬਸੂਰਤ ਜਿਹੜਾ ਸੀਨਿਕ ਬਿਊਟੀ ਹੈ ਉਹ ਸਾਰੇ ਦੇ ਵਿੱਚ। ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨੀ ਸਿੱਖਾਂ ਦੇ ਬਿਹਾਫ ਤੇ ਹੀ ਉਹ ਇਸ ਗੱਲ ਨੂੰ ਕਰ ਸਕਦੇ ਨੇ। ਔਰ ਜੋ ਵੀ ਐਕਟੀਵਿਟੀ ਅਸੀਂ ਬਾਹਰ ਕਰਦੇ ਹਾਂ, ਜੇ ਘੱਲੂਘਾਰਾ 84 ਔਰ ਦੂਸਰਾ ਲਾਹੌਰ ਦੇ ਵਿੱਚ ਵੀ, ਨਨਕਾਣਾ ਸਾਹਿਬ 'ਚ ਵੀ, ਪੰਜਾ ਸਾਹਿਬ 'ਚ ਵੀ, ਔਰ ਹਰ ਥਾਂ ਜਿੱਥੇ ਸਿੱਖ ਨੇ ਪਾਕਿਸਤਾਨ 'ਚ, ਉਹਨਾਂ ਨੇ ਵੀ ਬਰਾਬਰ ਪ੍ਰੋਟੈਸਟ ਕੀਤੇ ਨੇ। ਸੋ ਅਸੀਂ ਕਨਕਲੂਜਨ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਵਿਚਾਰਦੇ, ਗੌੜੀ ਰਾਗ ਦੇ ਵਿੱਚ ਉਹਨਾਂ ਦਾ ਸ਼ਬਦ ਹੈ, ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬਹੁ ਸੰਜਮ ਅਹੰਗ ਬੁੱਧ ਮਨ ਜਾਰਿਓ ਰੇ, ਸਾਸ ਗੁਰਾਸ ਕੋ ਦਾਤੋ ਠਾकुर ਸੋ ਕਿਉਂ ਮਨੋ ਬਿਸਾਰਿਓ ਰੇ, ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ। ਰਹਾਓ, ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ, ਇਹ ਯਾਦ ਦਹਾਨੀ ਕਰਵਾ ਰਹੇ ਨੇ ਕਬੀਰ ਸਾਹਿਬ ਕਿ ਇਨਸਾਨੀ ਜ਼ਿੰਦਗੀ ਹੀਰੇ ਵਾਂਗ ਹੈ, ਡਾਇਮੰਡ ਵਾਂਗ ਹੈ, ਪਰ ਹੇ ਮੂਰਖ ਇਨਸਾਨ, ਹੇ ਅਹਿਮਕ ਇਨਸਾਨ, ਤੂੰ ਦੁਨੀਆ ਦੇ ਐਸ਼ੋ ਆਰਾਮ ਦੇ ਵਿੱਚ ਇਸ ਹੀਰੇ ਵਰਗੀ ਜ਼ਿੰਦਗੀ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ, ਕੌਡੀਆਂ ਦੇ ਭਾਅ ਗਵਾ ਰਿਹਾ। ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ, ਕਿ ਕੌਡੀ ਦੇ ਬਦਲੇ ਨੂੰ ਹਾਰ ਰਹੇ। ਕਿਉਂ ਹਾਰ ਰਹੇ? ਕਿਉਂਕਿ ਸਾਸ ਗਰਾਸ ਕੋ ਦਾਤੋ ਠਾकुर ਸੋ ਕਿਉਂ ਮਨੋ ਵਿਸਾਰਿਓ ਰੇ, ਕਿ ਜਿਹੜਾ ਹਰ ਸਾਹ ਨਾਲ, ਹਰ ਗਰਾਈ ਦੇ ਨਾਲ ਤੇਰੇ ਹਾਜ਼ਰ ਨਾਜ਼ਰ ਰੱਬ ਹੈ, ਉਹਨੂੰ ਤੂੰ ਕਿਉਂ ਵਿਸਾਰ ਰਿਹਾ, ਭੁੱਲ ਰਿਹਾ। ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ ਜਿੰਨੇ ਵੀ ਯਤਨ ਨੇ, ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ। ਹੋਰ ਰਿਚੁਅਲਸ, ਹੋਰ ਪ੍ਰੈਕਟਿਸਿਸ ਜੋ ਮਰਜ਼ੀ ਕਰੋ, ਤੁਸੀਂ ਇਸ ਸੰਸਾਰ ਤੋਂ ਜਿਹੜਾ ਵਿਕਾਰਾਂ ਔਰ ਮਾਇਆ ਦਾ ਜਿਹੜਾ ਉਹ ਗੜ੍ਹ ਹੈ, ਇਸ 'ਚੋਂ ਤੁਸੀਂ ਬਚ ਨਹੀਂ ਸਕਦੇ। ਕਰਮ ਧਰਮ ਕਰਤੇ ਬਹੁ ਸੰਜਮ ਅਹੰਗ ਬੁੱਧ ਮਨ ਜਾ ਰਹੇ ਹੋ ਰੇ। ਤੁਸੀਂ ਰਿਚੁਅਲਸ ਕਰ ਰਹੇ ਹੋ, ਕਰਮ ਕਰ ਰਹੇ ਹੋ, ਹੋਰ ਰਿਚੁਅਲਸ ਕਰ ਰਹੇ ਹੋ, ਪਰ ਇਸ ਸਾਰੇ ਦੇ ਨਾਲ ਤੁਹਾਡੀ ਹਉਮੈ, ਤੁਹਾਡੀ ਅਹਮ, ਤੁਹਾਡੀ ਅਨਾ, ਤੁਹਾਡੀ ਈਗੋ ਖਤਮ ਨਹੀਂ ਹੋ ਰਹੀ। ਔਰ ਤੁਹਾਡਾ ਮਨ ਜਿਹੜਾ ਹੈ ਉਹ ਤਾਂ ਵਿਕਾਰਾਂ ਨੇ ਔਰ ਅਹਮ ਨੇ, ਹੰਕਾਰ ਨੇ ਗਾਲਿਆ ਹੋਇਆ। ਔਰ ਇਨਸਾਨੀ ਜ਼ਿੰਦਗੀ ਤੁਸੀਂ ਕੌਡੀਆਂ ਦੇ ਭਾਅ ਇਹਨੂੰ ਹੀਰੇ ਵਰਗੀ ਜ਼ਿੰਦਗੀ ਨੂੰ ਰੋਲ ਰਹੇ ਹੋ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹੇ ਵਿਚਾਰਿਓ ਰੇ, ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਤ੍ਰਿਸ਼ਨਾ ਤ੍ਰਿਖਾ, ਕਿ ਤੁਹਾਡੇ ਅੰਦਰਲੀਆਂ ਡਿਜ਼ਾਇਰਸ, ਤੁਹਾਡੇ ਇੱਕ ਤੋਂ ਬਾਅਦ ਇੱਕ ਡਿਜ਼ਾਇਰ ਪੂਰੀ ਹੁੰਦੀ ਹੈ, ਦੂਜੀ ਦੀ ਪਿਆਸ ਜਾਗ ਪੈਂਦੀ ਹੈ। ਤ੍ਰਿਖਾ ਕਹਿੰਦੇ ਨੇ ਥਰਸਟ ਨੂੰ, ਪਿਆਸ ਨੂੰ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ। ਦੂਸਰਾ, ਭੁੱਖ ਤੁਹਾਨੂੰ ਕਾਹਦੀ ਲੱਗਦੀ ਹੈ? ਡਾਊਟਸ ਦੀ। ਹਰ ਚੰਗੀ ਗੱਲ ਦੇ ਉੱਤੇ ਤੁਸੀਂ ਉਂਗਲ ਚੁੱਕਦੇ ਹੋ, ਔਰ ਜਿਹੜੀਆਂ ਡਿਜ਼ਾਇਰਸ ਦੇ ਪਿੱਛੇ ਜਿਹੜਾ ਤੁਸੀਂ ਉਹ ਮ੍ਰਿਗ ਤ੍ਰਿਸ਼ਨਾ ਵਾਂਗ, ਮਿਰਾਜ ਵਾਂਗ, ਜਿਵੇਂ ਉਹ ਡੈਜ਼ਰਟ ਦੇ ਵਿੱਚ ਦੌੜਦਾ ਹਿਰਨ, ਉਸ ਪਾਣੀ ਦਾ ਛੱਪੜ ਦੇਖਦਾ ਹੁੰਦਾ, ਉਹ ਮਿਰਾਜ ਹੈ, ਮ੍ਰਿਗ ਤ੍ਰਿਸ਼ਨਾ ਹੈ। ਔਰ ਤੁਸੀਂ ਨਖਲਿਸਤਾਨ ਵਾਂਗ ਜਿਹੜਾ ਉਸ ਸਾਰੇ ਚੋਂ ਤੁਹਾਨੂੰ ਕੁਛ ਨਹੀਂ ਨਜ਼ਰ ਆਉਂਦਾ, ਡੈਜ਼ਰਟ ਦੇ ਵਿੱਚ ਤੁਸੀਂ ਮਰ ਜਾਂਦੇ ਹੋ, ਤੁਹਾਡੇ ਲਈ ਉਹ ਹਰਿਆਵਲ ਓਏਸਿਸ ਤੁਹਾਨੂੰ ਨਜ਼ਰ ਨਹੀਂ ਆਉਂਦਾ ਹੈ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹੇ ਵਿਚਾਰ। ਤੁਸੀਂ ਕਦੇ ਆਪਣੇ ਦਿਲ 'ਚ ਇਹ ਗੌਰ ਹੀ ਨਹੀਂ ਕੀਤਾ ਕਿ ਤੁਹਾਡੀ ਜ਼ਿੰਦਗੀ ਕਿਵੇਂ ਫਜ਼ੂਲ ਜਿਹੜੀ ਹੈ ਉਹ ਜਾ ਰਹੀ ਹੈ। ਉਨਮਤ ਮਾਨ ਹਿਰਿਓ ਮਨ ਮਾਹੀ। ਉਨਮਤ ਹੁੰਦਾ ਕਿਸੇ ਚੀਜ਼ ਦਾ ਨਸ਼ੇ ਵਾਂਗ ਹੰਕਾਰੇ ਜਾਣਾ, ਹੰਕਾਰ ਦਾ ਨਸ਼ਾ, ਕਿ ਉਸ ਉਨਮਾਨ ਦੇ ਵਿੱਚ ਤੁਹਾਡਾ ਮਨ ਜਿਹੜਾ ਹੈ ਉਸ ਨੇ, ਹੰਕਾਰ ਨੇ ਖੋਇਆ ਹੋਇਆ। ਗੁਰ ਕਾ ਸ਼ਬਦ ਨਾ ਧਾਰਿਓ ਰੇ, ਤੁਹਾਡੇ ਅੰਦਰ ਗੁਰੂ ਦੀ, ਰੱਬ ਦੀ, ਸੱਚਾਈ ਦੀ ਗੱਲ, ਉਸ ਦੇ ਲਈ ਤਾਂ ਤੁਹਾਡੇ ਦਿਲ 'ਚ ਥਾਂ ਹੀ ਨਹੀਂ ਹੈ, ਉਹ ਤਾਂ ਹੰਕਾਰ ਨੇ ਤੁਹਾਡਾ ਦਿਲ ਮੱਲਿਆ ਹੋਇਆ। ਸਵਾਦ ਲੁਬਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੇ, ਕਰਮ ਭਾਗ ਸੰਤਨ ਸੰਗਾਨੇ, ਕਾਸਟ ਲੋ ਉਧਾਰਿਓ ਰੇ। ਕਿ ਤੁਹਾਡੀਆਂ ਇੰਦਰੀਆਂ ਸਵਾਦਾਂ ਵਿੱਚ ਪਈਆਂ ਹੋਈਆਂ ਨੇ। ਜ਼ਬਾਨ ਖਾਣਿਆਂ ਦਾ ਸਵਾਦ ਦੇਖ ਰਹੀ ਹੈ, ਕੰਨ ਨਿੰਦਿਆ ਵਿੱਚ ਪਏ ਹੋਏ ਨੇ, ਤੁਹਾਡੇ ਕਦਮ ਹੋਰ ਪਾਸੇ ਜਾ ਰਹੇ ਨੇ, ਆਸ਼ੀ ਵੱਲ, ਕਲੱਬਾਂ ਵੱਲ, ਪਾਰਟੀਆਂ ਵੱਲ। ਪਰ ਇਸ ਪਾਸੇ ਸਵਾਦ ਲੁਬਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਵਿਕਾਰਿਓ ਰੇ। ਇਹਨਾਂ ਵਿਕਾਰਾਂ ਦੀ ਜਿਹੜੀ ਸਵਾਦ ਦੀ ਭੁੱਖ ਹੈ, ਇਹ ਸ਼ਰਾਬ ਬਣ ਕੇ ਤੁਹਾਨੂੰ ਚੰਬੜੀ ਹੋਈ ਹੈ।
ਕਰਮ ਭਾਗ ਸੰਤਨ ਸੰਗਾਨੇ, ਕਿ ਸੰਤਾਂ ਦੀ ਸੰਗਤ ਦੇ ਵਿੱਚ, ਭਲੇ ਲੋਕਾਂ ਦੀ ਸੰਗਤ ਦੇ ਵਿੱਚ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਜੋ ਤੁਸੀਂ ਚੰਗੇ ਕਰਮ ਕਰਨੇ ਸਨ, ਔਰ ਜੇ ਤੁਸੀਂ ਉਹਨਾਂ ਦੀ ਸੰਗਤ ਕਰਦੇ, ਕਾਸਟ ਲੋ ਉਧਾਰਿਓ ਰੇ। ਹੁਣ ਇਹ ਹੈ ਕਿ ਅਸੀਂ ਉਸ ਕਾਸਟ ਵਾਂਗ ਆ ਜਿਹੜਾ ਬਿਲਕੁਲ ਨਕੰਮਾ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਜੇ ਲੋਹਾ ਜਿਹੜਾ ਹੈ ਉਹ ਲੱਕੜ ਨਾਲ ਲੱਗ ਜਾਏ ਤੇ ਉਹ ਤਰ ਜਾਂਦਾ ਹੈ ਜੀ। ਔਰ ਇਸੇ ਤਰ੍ਹਾਂ ਜੇ ਪਾਰਸ ਦੇ ਨਾਲ ਕੋਈ ਧਾਤੂ ਲੱਗ ਜਾਏ ਤੇ ਉਹ ਸੋਨਾ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿੰਨੇ ਮਰਜ਼ੀ ਸਾਡੇ ਮਾੜੇ ਕੰਮ ਹੋਣ, ਜੇ ਸੰਤਾਂ ਦੀ ਸੰਗਤ ਦੇ ਵਿੱਚ, ਭਲੇ ਲੋਕਾਂ ਦੀ, ਫਕੀਰਾਂ ਦੀ, ਰੱਬ ਦੀ ਇਬਾਦਤ ਵਿੱਚ ਜੁੜੀਏ ਤੇ ਫਿਰ ਇਹੀ ਹੈ ਜਿਸ ਨੂੰ ਕਿ ਅਸੀਂ ਪਾਰ ਲੱਗ ਸਕਦੇ ਹਾਂ। ਔਰ ਅਖੀਰ 'ਚ ਕਬੀਰ ਸਾਹਿਬ ਫਰਮਾਉਂਦੇ ਨੇ, ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ, ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਜੀ ਕਿ ਭਾਈ ਇਹ ਇਨਸਾਨੀ ਜ਼ਿੰਦਗੀ ਦੇ ਵਿੱਚ ਸਾਡੀ ਜਿਹੜੀ ਦੌੜ ਹੈ ਵਿਕਾਰਾਂ ਦੇ ਪਿੱਛੇ, ਧਾਵਤ ਹੁੰਦਾ ਦੌੜਨਾ, ਇਸੇ ਲਈ ਐਥਲੀਟ ਨੂੰ, ਦੌੜਾਕ ਨੂੰ ਧਾਵਕ ਕਹਿੰਦੇ ਨੇ। ਹਿੰਦੀ ਲਫ਼ਜ਼ ਹੈ ਧਾਵਕ। ਜੀ ਔਰ ਜ਼ਾਹਰ ਹੈ ਕਿ ਧਾਵਤ ਜੋਨ ਜਨਮ ਭ੍ਰਮ ਥਾਕੇ, ਕਿ ਸਾਰੀ ਜ਼ਿੰਦਗੀ ਦੌੜ ਦੌੜ ਕੇ ਭਰਮਾਂ 'ਚ ਫਸ ਕੇ ਥੱਕ ਗਈ। ਅਬ ਦੁੱਖ ਕਰ ਹਮ ਹਾਰਿਓ ਰੇ, ਹੁਣ ਕੀ ਕਰੀਏ? ਹਾਰ ਮੰਨ ਲਈ ਅਸੀਂ ਕਿ ਭਾਈ ਇਹਨਾਂ 'ਚੋਂ ਸਾਨੂੰ ਖੁਸ਼ੀ ਨਹੀਂ ਮਿਲਣੀ। ਕਹਿ ਕਬੀਰ ਗੁਰ ਮਿਲਤ ਮਹਾਰਸ, ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਉਧਰੋਂ ਥੱਕ ਗਏ ਹੋ ਭੋਗ ਭੋਗ ਕੇ, ਵਕਾਰਾਂ ਦੇ ਵਿੱਚ ਗਰਕ ਕੇ, ਫਿਰ ਇਧਰ ਮੁੜ ਆਓ ਗੁਰ ਮਿਲਤ ਮਹਾਰਸ, ਕਿ ਗੁਰੂ ਦਾ ਸਹਾਰਾ ਲੈ ਕੇ ਇਸ ਰੱਬ ਦੀ ਯਾਦ ਦੇ ਮਹਾਰਸ ਨੂੰ ਪੀਓ। ਪ੍ਰੇਮ ਭਗਤ ਨਿਸਤਾਰਿਓ ਰੇ, ਪ੍ਰੇਮ ਭਗਤ, ਪ੍ਰੇਮਾ ਭਗਤੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਜਿਹੜਾ ਰੱਬ ਦੇ ਨਾਲ ਉਹ ਮੁਹੱਬਤ ਜਿਸ ਦੇ ਵਿੱਚ ਕੋਈ ਗਰਜ਼ ਨਹੀਂ ਹੈ। ਅਸੀਂ ਤਾਂ ਬਹੁਤ ਵਾਰ ਕੁਛ ਕਰਕੇ ਫਿਰ ਮੰਗਾਂ ਦੀ ਲਿਸਟ ਰੱਬ ਨੂੰ ਸੁਣਾ ਦਿੰਦੇ, ਉਹ ਪਹਿਲਾਂ ਹੀ ਕੀਤਾ ਹੁੰਦਾ। ਤੇ ਜਾਂ ਅਸੀਂ ਜਿਹੜਾ ਉਹ ਸ਼ਰਤ ਲਾਈ ਹੁੰਦੀ ਹੈ ਕਿ ਵੀ ਜੇ ਇਹ ਕਰਦੇ ਉਹਨੂੰ ਮੰਨਤ ਮੰਨਣਾ ਕਹਿੰਦੇ। ਸੋ ਰੱਬ ਦੇ ਨਾਲ ਨਾ ਕੋਈ ਸ਼ਰਤ ਹੈ, ਨਾ ਕੋਈ ਜਿਹੜਾ ਉਸ ਕਿਸਮ ਦਾ। ਹਾਂ, ਇੱਥੇ ਉਹੀ ਹੈ ਬਾਬਾ ਫਰੀਦ ਗੰਜ ਸ਼ੱਕਰ ਦੇ ਅਲਫਾਜ਼ ਦੇ ਵਿੱਚ, ਉਹਨਾਂ ਦੇ ਫਰਮਾਨ 'ਚ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤੇਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਤੇ ਅਖੀਰ 'ਚ ਬਾਬਾ ਫਰੀਦ ਕਹਿੰਦੇ ਨੇ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਐਨ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।